TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ TVT4 ਦੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦਾ TVT4 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਅੱਜ ਅਸੀਂ 14 ਮਈ 2025 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਹੈਗੀ ਹੈ, ਇਹਦੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਮੈਂ ਚਾਹੂੰਗਾ ਕਿ ਅਸੀਂ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਦੇ ਹਾਂ, ਜਿਵੇਂ ਉਹਨਾਂ ਨੇ ਜਦੋਂ ਦੇ ਉਹ ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਨੇ ਟੈਰਿਫਸ ਦੇ ਹਵਾਲੇ ਨਾਲ ਜਾਂ ਆਪਣੀਆਂ ਨੀਤੀਆਂ ਦੇ ਹਵਾਲੇ ਨਾਲ ਬਹੁਤ ਚੇਂਜਸ ਕੀਤੀਆਂ ਨੇ। ਇਮੀਗ੍ਰੇਸ਼ਨ ਦੀ ਗੱਲ ਹੋਵੇ ਜਾਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਹੋਵੇ, ਫਿਰ ਦੁਨੀਆ ਦੇ ਵਿੱਚ ਜਿਹੜਾ ਵਰਲਡ ਆਰਡਰ ਇੱਕ ਕਿਸਮ ਦਾ ਬਣਿਆ ਹੋਇਆ ਉਹਨੂੰ ਚੇਂਜ ਕਰਨ ਦੀ ਲਾਈਨ ਹੋਵੇ, ਤੇ ਹੁਣ ਜਦੋਂ ਅਸੀਂ ਟ੍ਰੇਡ ਵਾਰ ਜਾਂ ਟੈਰਿਫਸ ਦੀ ਗੱਲ ਕਰਦੇ ਹਾਂ ਉਹਦੇ ਉੱਤੇ, ਹੁਣ ਬੀਤੇ ਦਿਨਾਂ ਦੇ ਵਿੱਚ ਜਿਹੜੀ ਹੈ ਚਾਈਨਾ ਦੇ ਨਾਲ ਵੀ ਨੈਗੋਸ਼ੀਏਸ਼ਨ ਓਪਨ ਕੀਤੀ ਹੈ। ਬੀਤੀ ਕੱਲ ਉਹਨਾਂ ਨੇ ਜਿਹੜਾ ਆ ਇਹ ਵੀ ਸੀਗਾ ਕਿ ਜਿਹੜਾ 90 ਡੇਜ਼ ਦਾ ਪੌਜ਼ ਲਾਇਆ ਆ ਪ੍ਰੈਜ਼ੀਡੈਂਟ ਟਰੰਪ ਨੇ ਚਾਈਨਾ ਦੇ ਥੱਲੇ, ਜਿਹੜਾ ਉਹਨਾਂ ਨੇ ਘਟਾ ਦਿੱਤੀਆਂ ਨੇ ਟੈਰਿਫਸ ਦੀ ਜਿਹੜੀ ਨੀਤੀ ਆ। ਸੋ ਅੱਜ ਹੁਣ ਮਤਲਬ ਇਸ ਵਕਤ ਉਹ ਮਿਡਲ ਈਸਟ ਦੇ ਦੌਰੇ ਤੇ ਹੈਗੇ ਆ, ਕਤਰ ਦੇ ਵਿੱਚ, ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉੱਥੇ ਹੋ ਰਹੀਆਂ ਨੇ। ਸੋ ਇਸ ਸਾਰੇ ਨੂੰ ਜਿਹੜੀ ਇੱਕ ਅਸੀਂ ਇਹ ਕਹਿ ਲਈਏ ਕਿ ਰੀਸ਼ੇਪ ਹੋ ਰਹੀ ਹੈ ਸਾਰੀ ਸਿਚੁਏਸ਼ਨ, ਜਾਂ ਜਦੋਂ ਅਸੀਂ ਇੰਟਰਨੈਸ਼ਨਲੀ ਗਲੋਬਲੀ ਦੇਖਦੇ ਹਾਂ ਜਿਹੜਾ ਸਾਰਾ ਸਿਨੈਰੀਓ ਪਿਛਲੇ ਸਮੇਂ ਦੇ ਵਿੱਚ ਬਣਿਆ ਹੋਇਆ, ਤੇ ਇਹਦੇ ਵਿੱਚ ਲੋਕਾਂ ਦੇ ਵਿੱਚ ਵੀ ਇਸ ਵਕਤ ਥੋੜੀ ਜਿਹੀ ਈਜ਼ ਦੀ ਸਿਚੁਏਸ਼ਨ ਹੈਗੀ ਹੈ, ਜਿਹਦੇ ਥੱਲੇ ਅਸੀਂ ਮਾਰਕੀਟਸ ਦਾ, ਸਟਾਕ ਮਾਰਕੀਟ ਤੋਂ ਲੈ ਕੇ ਅਦਰਵਾਈਜ਼ ਲੋਕਾਂ ਦਾ ਜਿਹੜਾ ਇੰਟਰਸਟ ਹੈ ਜਾਂ ਲੋਕਾਂ ਦਾ ਜਿਹੜਾ ਉਹਦਾ ਮਨੋਬਲ ਹੈ ਉਹ ਉੱਪਰ ਆਇਆ ਆ, ਮਾਰਕੀਟ ਉੱਪਰ ਆਈ ਹੈ। ਸੋ ਇਹ ਸਾਰੇ ਸਾਨੂੰ ਜਿਹੜੇ ਰੁਝਾਨ ਨੇ ਇਸ ਵਕਤ ਦੇਖਣ ਨੂੰ ਮਿਲ ਰਹੇ ਆ। ਸੋ ਓਵਰਆਲ ਚਾਹਾਂਗੇ ਕਿ ਇਹਦੇ ਤੇ ਗੱਲਬਾਤ ਕਰੀਏ ਵੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਨੀਤੀ ਹੈਗੀ ਹੈ ਉਹ ਇਸ ਵਕਤ ਕੀ ਚੱਲ ਰਹੀ ਹੈ, ਤੇ ਜਿਹੜਾ ਹੁਣ ਉਹ ਮਿਡਲ ਈਸਟ ਦੀ ਸਾਰੀ ਉਹਨਾਂ ਦੀ ਪਾਲਿਸੀ ਹੈਗੀ ਹੈ, ਜਾਂ ਸਾਊਦੀ ਅਰੇਬੀਆ ਤੋਂ ਲੈ ਕੇ ਸਾਰਿਆਂ ਨਾਲ ਇਸ ਵਕਤ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ, ਤੇ ਇਸ ਤੋਂ ਗੱਲ ਅੱਗੇ ਤੋਰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਡੋਨਲਡ ਟਰੰਪ ਦਾ ਪਹਿਲਾ ਦੌਰਾ ਆ, ਜਿਹੜਾ ਫੋਰਨ ਟ੍ਰਿਪ ਆ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇਸ ਵਾਰ ਦਾ, ਤੇ ਇਹ ਜਿਹੜੀਆਂ ਉਹਦੇ ਲਈ ਕੰਟਰੀਜ਼ ਚੁਣੀਆਂ ਗਈਆਂ ਨੇ, ਗਲਫ ਸਟੇਟਸ ਜਿਹਨਾਂ ਨੂੰ ਕਹਿੰਦੇ ਆ, ਮਤਲਬ ਬੇਸਿਕਲੀ ਜਿਹੜਾ ਸੈਂਟਰ ਆ ਇਸਲਾਮਿਕ ਵਰਲਡ ਦਾ, ਤੇ ਉਹਦੇ ਵਿੱਚ ਸਾਊਦੀ ਅਰੇਬੀਆ, ਕਤਰ ਤੇ UAE, ਇਹ ਤਿੰਨ ਦੇਸ਼ਾਂ ਦੇ ਦੌਰੇ ਨੇ, ਤੇ ਅੱਜ ਆਖਰੀ ਦਿਨ ਆ ਉਹਨਾਂ ਦੇ ਇਸ ਦੌਰੇ ਦਾ। ਤੇ ਇਹਦੇ ਵਿੱਚ ਡੋਨਲਡ ਟਰੰਪ ਦੀਆਂ ਜੇ ਆਪਾਂ ਸਾਰੀਆਂ ਮੁਲਾਕਾਤਾਂ ਨੂੰ ਦੇਖੀਏ ਤਾਂ ਸਾਊਦੀ ਅਰੇਬੀਆ ਦੇ ਲੀਡਰ ਨਾਲ, ਕਤਰ ਦੇ ਲੀਡਰ ਦੇ ਨਾਲ, ਤੇ ਫਿਰ UAE ਦੇ ਲੀਡਰ ਦੇ ਨਾਲ ਜਿਹੜੀਆਂ ਮੁਲਾਕਾਤਾਂ ਨੇ, ਉਹਦੇ 'ਚ ਜਿਹੜਾ ਮਤਲਬ ਕੁਛ ਫੈਕਟਰ ਜਿਹੜੇ ਧਿਆਨ ਮੰਗਦੇ ਆ ਖਾਸ ਤੌਰ ਤੇ ਅਮਰਵੀਰ ਸਿੰਘ ਜੀ, ਇਹ ਤਾਂ ਇੱਕ ਤਾਂ ਇਹ ਆ ਕਿ ਇਹ ਦੌਰਾ ਤੁਸੀਂ ਦੇਖੋ ਕਿਸ ਸਮੇਂ ਹੋ ਰਿਹਾ, ਜਦੋਂ ਕੁਛ ਦਿਨ ਪਹਿਲਾਂ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ ਇੱਕ ਕਨਫਲਿਕਟ ਆ ਉਹ ਵੱਡੇ ਪੱਧਰ ਤੇ ਸ਼ੁਰੂ ਹੋਇਆ, ਤੇ ਜਿਹਦੇ ਵਿੱਚ ਮਤਲਬ ਡੋਨਲਡ ਟਰੰਪ ਨੇ ਮਤਲਬ ਇੱਕ ਪ੍ਰੈਜ਼ੀਡੈਂਟਡ ਅਪਰੋਚ ਸੀ ਉਹ, ਜਿਹਦੇ 'ਚ ਲੋਕਾਂ ਨੂੰ ਲੱਗ ਰਿਹਾ ਸੀ ਕਿ ਡੋਨਲਡ ਟਰੰਪ ਦੀ ਜਿਹੜੀ ਲਾਈਨ ਉਹਨਾਂ ਨੇ ਫੋਰਨ ਰਿਲੇਸ਼ਨਸ ਨੂੰ ਲੈ ਕੇ ਲਈ ਆ, ਤੇ ਉਹਦੇ ਬਾਅਦ JD ਵੈਂਸ ਦੀ ਸਟੇਟਮੈਂਟ ਆਈ ਸੀ ਕਿ ਸਾਨੂੰ ਕੋਈ ਮਤਲਬ ਨਹੀਂ ਵੀ ਉਹ ਦੋ ਮੁਲਕ ਕੀ ਕਰੀ ਜਾਂਦੇ ਆ। ਫਿਰ ਡੋਨਲਡ ਟਰੰਪ ਨੇ ਸੀਜ਼ਫਾਇਰ ਕਰਵਾਇਆ, ਤੇ ਮਤਲਬ ਉਹਦੇ ਵਿੱਚ ਇੰਡੀਆ ਦੀ, ਜਿਵੇਂ ਇੰਡੀਆ ਨੂੰ ਸਨੱਬ ਕੀਤਾ ਡੋਨਲਡ ਟਰੰਪ ਨੇ ਬੇਸਿਕਲੀ, ਖਾਸ ਤੌਰ ਤੇ ਨਰਿੰਦਰ ਮੋਦੀ ਦੀ ਸਟੇਟਮੈਂਟ ਆਉਣ ਤੋਂ ਕੁਛ ਮਿੰਟ ਪਹਿਲਾਂ ਜਿਹੜੀ ਸਟੇਟਮੈਂਟ ਡੋਨਲਡ ਟਰੰਪ ਨੇ ਦਿੱਤੀ ਆ, ਵੀ ਜਿੱਥੇ ਇੰਡੀਆ ਡਿਨਾਈ ਕਰ ਰਿਹਾ ਸੀ ਕਿ ਅਮਰੀਕਾ ਦਾ ਕੋਈ ਰੋਲ ਨਹੀਂ ਆ ਸੀਜ਼ਫਾਇਰ ਦੇ ਵਿੱਚ, ਹਜੇ ਤੱਕ ਵੀ ਇੰਡੀਆ ਨਹੀਂ ਮੰਨਿਆ, ਤੇ ਪਰ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਮੀਡੀਆ ਦੇ ਸਾਹਮਣੇ ਉਹ ਸਾਰਾ ਖੁਲਾਸਾ ਕੀਤਾ ਕਿ ਕਿਵੇਂ ਜਿਹੜੀਆਂ ਕਾਲਸ ਕੀਤੀਆਂ, ਤੇ ਕਿਵੇਂ ਸਿੱਧਾ ਕਿਹਾ ਇੰਡੀਆ ਨੂੰ ਵੀ ਤੁਸੀਂ ਮਤਲਬ ਸਿੱਧੇ ਹੁੰਦੇ ਹੋ ਜਾਂ ਫਿਰ ਅਸੀਂ ਬੰਦੇ ਬਣਾਈਏ ਤੁਹਾਨੂੰ। ਤਾਂ ਜਿਹੜੀ ਉਹ ਲਾਈਨ ਸੀ ਵੀ ਉਹਦੇ ਵਿੱਚੋਂ ਮਤਲਬ ਉਹ ਜਿਹੜਾ ਅਮਰੀਕਾ ਦੀ ਇਨਵੋਲਵਮੈਂਟ ਆ, ਤਾਂ ਉਹ ਬੇਸਿਕਲੀ ਪਾਕਿਸਤਾਨ ਨੂੰ ਸੂਟ ਕਰਦੀ ਆ ਉਹ ਸਾਰੇ ਕਨਫਲਿਕਟ ਦੇ ਵਿੱਚ, ਤੇ ਉਹਦੇ ਵਿੱਚੋਂ ਫਿਰ ਪਾਕਿਸਤਾਨ ਨੇ ਧੰਨਵਾਦ ਵੀ ਕੀਤਾ ਅਮਰੀਕਾ ਦਾ, ਤੇ ਇੰਡੀਆ ਜਿਹੜਾ ਆ ਉਹ ਕਿਉਂਕਿ ਚਾਹੁੰਦਾ ਨਹੀਂ ਵੀ ਅਮਰੀਕਾ ਦੀ ਇਸ ਤਰੀਕੇ ਨਾਲ ਇਨਵੋਲਵਮੈਂਟ ਹੋਵੇ ਜਾਂ ਕਿਸੇ ਵੀ ਥਰਡ ਪਾਰਟੀ ਦੀ ਇੰਟਰਵੈਂਸ਼ਨ ਹੋਵੇ,
ਤੇ ਇਸ ਕਰਕੇ ਇੰਡੀਆ ਜਿਹੜਾ ਆ ਉਹ ਇਸ ਗੱਲ ਦਾ ਜ਼ਿਕਰ ਕਰਨ ਤੋਂ ਵੀ ਗਰੇਜ਼ ਕਰ ਰਿਹਾ ਅਮਰੀਕਨ ਇਨਵੋਲਵਮੈਂਟ ਦਾ। ਤਾਂ ਇਹ ਸਾਰੇ ਦੇ ਵਿੱਚ ਮਤਲਬ ਜਿਹੜਾ ਇਸਲਾਮਿਕ ਵਰਲਡ ਆ ਅਮਰਵੀਰ ਸਿੰਘ ਜੀ, ਉਹ ਤੇ ਉਸ ਦੌਰੇ ਤੋਂ ਪਹਿਲਾਂ ਜਿਹੜਾ ਇਹ 3 ਸਟੇਟਸ ਦਾ ਦੌਰਾ ਸੀ, ਉਹ ਤੋਂ ਪਹਿਲਾਂ ਡੋਨਲਡ ਟਰੰਪ ਦਾ ਜਿਹੜਾ ਇਹ ਐਟੀਟਿਊਡ ਰਿਹਾ ਇਸ ਸਾਰੇ ਕਨਫਲਿਕਟ ਦੇ ਵਿੱਚ, ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇੱਕ ਵੱਡਾ ਜਿਹੜਾ ਵਰਲਡ ਆਰਡਰ ਸ਼ਿਫਟ ਦੀ ਗੱਲ ਹੋ ਰਹੀ ਹੈ, ਜਦੋਂ ਅਸੀਂ ਜੀਓਪੋਲਿਟਿਕਸ ਦੀ ਗੱਲ ਕਰਦੇ ਹਾਂ, ਤਾਂ ਉੱਥੇ ਪਿਛਲੇ ਸਮੇਂ ਦੇ ਵਿੱਚ ਇਹ ਦੇਖਣ ਚ ਆਇਆ ਸੀ ਕਿ ਜਿਹੜਾ ਚਾਈਨਾ ਦੇ ਲਈ ਮਤਲਬ ਕਾਫੀ ਇਨਰੋਡਸ ਜਿਹੜੇ ਆ ਉਹ ਬਣ ਰਹੇ ਸੀ ਇਸਲਾਮਿਕ ਵਰਲਡ ਦੇ ਅੰਦਰ, ਜਿਹੜਾ ਆ ਅਮਰੀਕਾ ਦੀ ਜਿਹੜਾ ਪ੍ਰਭਾਵ ਆ ਉਹਨੂੰ ਡਿਲਿਊਟ ਕਰਕੇ ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦੇ। ਤੇ ਉਹਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਦਾ ਜਿਹੜਾ ਇਹ ਦੌਰਾ ਇੱਕ ਤਾਂ ਇਹ ਇਸ਼ਾਰਾ ਕਰਦਾ ਵੀ ਜਿਹੜਾ ਅਮਰੀਕਾ ਤੇ ਚਾਈਨਾ ਦਾ ਆਪਸੀ ਜਿਹੜੀ ਟਸਲ ਆ ਇਸ ਟਾਈਮ ਵਰਲਡ ਮੈਪ ਦੇ ਉੱਤੇ, ਉਹਦੇ ਚ ਜਿਹੜਾ ਮਤਲਬ ਜਿਹੜਾ ਇਸਲਾਮਿਕ ਵਰਲਡ ਆ ਉਹ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਅਹਿਮ ਕੜੀ ਆ। ਵੀ ਤੁਸੀਂ ਸਿੱਧੀ ਜੀ ਗੱਲ ਮਤਲਬ ਇੱਥੋਂ ਦਾ ਚਲਾਓ ਵੀ ਜਿੱਧਰਲੇ ਪਾਸੇ ਮੁਲਕ ਹੋਣਗੇ, ਜਿੱਧਰਲੇ ਪਾਸੇ ਇਸਲਾਮਿਕ ਜਗਤ ਦਾ ਵੱਡਾ ਹਿੱਸਾ ਹੋਣ, ਵੀ ਉਹ ਜਿਹੜੀ ਧਿਰਾ ਉਹਦਾ ਪਲੜਾ ਭਾਰੀ ਹੋਣਾ ਹੈ। ਤੇ ਜਿਹੜਾ ਇਹ ਸਾਰਾ ਮਤਲਬ ਇਹ ਇੱਕ ਤਾਂ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਘਟਨਾਵਾਂ ਰੋਜ਼ਮਰਾ ਚ ਹੁੰਦੀਆਂ ਨੇ, ਪਰ ਬੈਕਡ੍ਰੋਪ ਦੇ ਵਿੱਚ ਜੇ ਤੁਸੀਂ ਜਾਓ ਤਾਂ ਰਸ਼ੀਆ ਜਦੋਂ ਸੋਵੀਅਤ ਯੂਨੀਅਨ ਨੇ ਇਨਵੇਜਨ ਕੀਤੀ ਆ ਅਫਗਾਨਿਸਤਾਨ ਦੇ ਵਿੱਚ, ਤੇ ਉਸ ਟਾਈਮ ਸਾਰਾ ਇਸਲਾਮਿਕ ਜਗਤ ਜਿਹੜਾ ਆ ਉਸ ਇਨਵੇਜਨ ਦੇ ਖਿਲਾਫ ਸੀ। ਤੇ ਉਦੋਂ ਕਿਉਂਕਿ ਅਮਰੀਕਾ ਦਾ ਵੀ ਇੰਟਰਸਟ ਹੈਗਾ ਸੀ ਸੋਵੀਅਤ ਯੂਨੀਅਨ ਨੂੰ ਰੋਕਣ ਦਾ, ਪਰ ਉਦੋਂ ਇੱਕ ਵੱਡਾ ਜਿਹੜਾ ਰਿਲੇਸ਼ਨ ਆ ਮਤਲਬ ਉਹ ਇਸਲਾਮਿਕ ਵਰਲਡ ਦਾ ਤੇ ਅਮਰੀਕਾ ਦਾ ਬਿਲਡਅਪ ਹੋਇਆ। ਤੇ ਉਸ ਤੋਂ ਬਾਅਦ ਉਹਦੇ ਚ ਗੜਬੜਾਂ ਵੀ ਆਈਆਂ, ਫਿਰ ਇਸਲਾਮਿਕ ਵਰਲਡ ਦੇ ਆਪਣੇ ਅੰਦਰ ਬਹੁਤ ਜ਼ਿਆਦਾ ਟਕਰਾਅ ਜਿਹੜੇ ਆ ਉਹ ਚੱਲਦੇ ਰਹੇ ਆ। ਪਰ ਅਮਰੀਕਾ ਜਿਹੜਾ ਆ ਵੀ ਉਹਨੇ ਚਾਹੇ ਇੰਡੀਆ ਪਾਕਿਸਤਾਨ ਵਾਲੀ ਸਾਰੀ ਕਨਫਲਿਕਟ ਹੋਵੇ, ਚਾਹੇ ਹੁਣ ਜਿਵੇਂ ਜਿੱਥੇ ਗਾਜ਼ਾ ਦੇ ਵਿੱਚ ਇੰਨਾ ਵੱਡਾ ਕਨਫਲਿਕਟ ਜਿਹੜਾ ਚੱਲ ਰਿਹਾ ਆ, ਤੇ ਉਹਦੇ ਬਾਵਜੂਦ ਡੋਨਲਡ ਟਰੰਪ ਦਾ ਇਹਨਾਂ 3 ਮੁਲਕਾਂ ਦਾ ਦੌਰਾ ਜਿਹੜਾ ਆ ਉਹ ਇਹ ਗੱਲ ਫੇਰ ਦੁਬਾਰਾ ਸਥਾਪਿਤ ਕਰ ਰਿਹਾ ਕਿ ਜਿਹੜੀ ਅਮਰੀਕਨ ਡਿਪਲੋਮੇਸੀ ਦੀ ਪਾਵਰ ਆ ਉਹ ਹਜੇ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਆ। ਵੀ ਮਤਲਬ ਅਮਰੀਕਨ ਡਿਪਲੋਮੇਸੀ ਦਾ ਜਿਹੜਾ ਬਦਲ ਆ ਉਹ ਹਜੇ ਵੀ ਦੁਨੀਆ ਦੇ ਵਿੱਚ ਕਿਤੇ ਨਹੀਂ। ਤੇ ਉਹ ਸਭ ਤੋਂ ਇਸ ਟਾਈਮ ਤਾਕਤਵਰ ਜਿਹੜਾ ਜੇ ਫੋਰਨ ਰਿਲੇਸ਼ਨਸ ਦੀ ਗੱਲ ਕਰਨੀ ਹੋਵੇ ਤਾਂ ਅਮਰੀਕਾ ਦੇ ਨੇ। ਉਹਦੇ ਚ ਅਮਰੀਕਾ ਦੇ ਕਿਉਂਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਅਮਰੀਕਾ ਦੇ ਪੰਗੇ ਬਹੁਤ ਆ ਜਾਂ ਅਮਰੀਕਾ ਹਰ ਥਾਂ ਦੇ ਉੱਤੇ ਅਮਰੀਕਾ ਦੇ ਪੈਰ ਆ, ਪਰ ਜੇ ਤੁਸੀਂ ਦੁਨੀਆ ਦੀ ਵੱਡੀ ਤਾਕਤ ਹੁੰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਂਦਾ। ਤੁਹਾਨੂੰ ਦੁਨੀਆ ਦੇ ਵਿੱਚ ਹਰ ਥਾਂ ਤੇ ਪੈਰ ਰੱਖਣੇ ਪੈਂਦੇ ਆ। ਤਾਂ ਮਤਲਬ ਇਹ ਜਿਹੜਾ ਦੌਰਾ ਆ ਇੱਕ ਤਾਂ ਇਸ ਪੱਖ ਤੋਂ ਇਹ ਬੜਾ ਅਹਿਮ ਆ ਕਿ ਜਿਹੜਾ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਇਹ ਲਗਾਤਾਰ ਜਦੋਂ ਤੋਂ ਪ੍ਰੈਜ਼ੀਡੈਂਟ ਬਣੇ ਆ ਉਹਨਾਂ ਨੇ ਜਿਹੜੀ ਗੱਲ ਦੁਨੀਆ ਦੇ ਸਾਹਮਣੇ ਕੀਤੀ ਕਿ ਮੈਂ ਜੰਗਾਂ ਰੋਕਣੀਆਂ ਚਾਹੁੰਦਾ, ਮੈਂ ਵਪਾਰ ਜਿਹੜਾ ਵਧਾਉਣਾ ਚਾਹੁੰਦਾ ਤੇ ਮੇਰੇ ਲਈ ਅਮਰੀਕਨ ਇੰਟਰਸਟ ਪਹਿਲ ਤੇ ਆ। ਤਾਂ ਉਸੇ ਪਾਲਿਸੀ ਦੇ ਤਹਿਤ ਅਸੀਂ ਦੇਖ ਰਹੇ ਹਾਂ ਵੀ ਟਰਕੀ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਗੱਲਬਾਤ ਆ ਉਹ ਹੋਣ ਜਾ ਰਹੀ ਆ। ਤੇ ਇੱਧਰ ਹਮਾਸ ਜਿਹੜੇ ਆ ਉਹਦੇ ਵੱਲੋਂ ਇੱਕ ਪੋਜ਼ਿਟਿਵ ਸਟੇਟਮੈਂਟਸ ਜਿਹੜੀਆਂ ਆ ਉਹ ਆਈਆਂ, ਜਿਹਦੇ ਚੋਂ ਇਹ ਵੀ ਪ੍ਰਭਾਵ ਆ ਰਿਹਾ ਇਜ਼ਰਾਈਲ ਦਾ। ਜੇ ਤੁਸੀਂ ਮੀਡੀਆ ਪੜ੍ਹੋ ਤਾਂ ਉਹਦੇ ਚ ਉਹ ਨਾਖੁਸ਼ ਵੀ ਥੋੜੇ ਜਿਹੇ ਡੋਨਲਡ ਟਰੰਪ ਤੋਂ ਨਜ਼ਰ ਆ ਰਹੇ ਆ, ਵੀ ਜਿਹਦੇ ਚ ਖਾਸ ਤੌਰ ਤੇ ਇਸ ਦੌਰੇ ਨੂੰ ਲੈ ਕੇ ਵੀ ਜਿਹੜਾ ਇਹ ਗਲਫ ਸਟੇਟਸ ਦਾ ਕੀਤਾ ਗਿਆ। ਤੇ ਨਾਲ ਹੀ ਜਿਹੜੀ ਹਮਾਸ ਦੇ ਨਾਲ ਜਿਹੜੀ ਕਿਉਂਕਿ ਜਿਹੜਾ ਲਾਸਟ ਹੋਸਟੇਜ ਸੀ ਅਮਰੀਕਨ ਜਿਹੜੇ ਇਜ਼ਰਾਈਲ ਤੋਂ ਉਹਨਾਂ ਨੇ ਹੋਸਟੇਜ ਬਣਾਏ ਸੀ ਉਹ ਛੱਡਤਾ ਹੈ, ਜਿਹੜਾ 19 ਸਾਲ ਦਾ ਉਹ ਨੌਜਵਾਨ ਸੀ ਤੇ ਹਮਾਸ ਨੇ। ਤੇ ਨਾਲ ਇਹ ਗੱਲਾਂ ਆ ਰਹੀਆਂ ਕਿ ਜਿਹੜੀ ਨੈਗੋਸ਼ੀਏਸ਼ਨ ਦੀ ਗੱਲ ਚੱਲ ਰਹੀ ਆ ਅਮਰੀਕਾ ਜਿਹਦੇ ਚ ਵਿਚੋਲਗੀ ਕਰ ਰਿਹਾ ਕਿ ਜਿਹੜੀ ਰੀਕਨਸਟਰਕਸ਼ਨ ਦੀ ਗੱਲ ਕੀਤੀ ਆ ਗਾਜ਼ਾ ਦੇ ਵਿੱਚ, ਤਾਂ ਉਹਦੇ ਚ ਹਮਾਸ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਹਨੂੰ ਐਜ਼ ਆ ਇੱਕ ਪਾਰਟੀ ਕੰਸੀਡਰ ਕੀਤਾ ਜਾਊਗਾ ਉਹ ਸਾਰੀ ਨਿਊ ਸੈਟਲਮੈਂਟ ਦੇ ਵਿੱਚ। ਤੇ ਇਜ਼ਰਾਈਲ ਜਿਹੜਾ ਆ ਉਹਦੇ ਤੇ ਇਤਰਾਜ਼ ਪ੍ਰਗਟ ਕਰ ਰਿਹਾ। ਤਾਂ ਉੱਥੇ ਜਿਹੜੀ ਡੋਨਲਡ ਟਰੰਪ ਦੀ ਅਪਰੋਚ ਆ ਉਹ ਮਤਲਬ ਕਿਉਂਕਿ ਨੇਤਨਯਾਹੂ ਬਾਰੇ ਬੜਾ ਕੁਛ ਜਿਹੜਾ ਆ ਇਜ਼ਰਾਈਲ ਦੇ ਅੰਦਰ ਵੀ ਕਿਹਾ ਜਾਂਦਾ ਕਿ ਨੇਤਨਯਾਹੂ ਪਾਵਰ ਦੇ ਵਿੱਚ ਰਹਿਣ ਦੇ ਲਈ ਜਿਹੜੀ ਕਨਫਲਿਕਟ ਆ ਗਾਜ਼ਾ ਦੇ ਨਾਲ ਉਹ ਨਹੀਂ ਖਤਮ ਹੋਣ, ਪੈਲਸਤੀਨ ਦੇ ਨਾਲ ਉਹ ਖਤਮ ਨਹੀਂ ਹੋਣ ਦੇਣੀ ਚਾਹੁੰਦੇ। ਤੇ ਅਸੀਂ ਦੇਖਦੇ ਹਾਂ ਕਿ ਜਿਹੜਾ 2 ਸਟੇਟ ਸੋਲਿਊਸ਼ਨ ਆ ਉੱਥੇ ਉਹਦੇ ਲਈ ਅਮਰੀਕਾ ਦੇ ਵਿੱਚ ਵੀ ਕਾਫੀ ਉਹਦੇ ਲਈ ਹੈਗੀ ਆ ਮਤਲਬ ਸਪੇਸ ਵੀ ਲੋਕਾਂ ਦੇ ਵਿੱਚ, ਚਾਹੇ ਉਹ ਪੋਲੀਟੀਕਲ ਲੋਬੀ ਹੋਵੇ। ਤੇ ਯੂਰਪ ਦੇ ਵਿੱਚ ਵੀ ਉਹਦੇ ਲਈ ਕਾਫੀ ਹਾਂ ਪੱਖੀ ਹੰਗਾਰਾ ਆ ਕਿ ਅਲਟੀਮੇਟਲੀ ਉੱਥੇ ਜਿਹੜਾ 2 ਸਟੇਟ ਸੋਲਿਊਸ਼ਨ ਆ ਹੋਣਾ ਚਾਹੀਦਾ।
ਤਾਂ ਡੋਨਲਡ ਟਰੰਪ ਦੀ ਅਪਰੋਚ ਹਜੇ ਤੱਕ ਦੀ ਇਹ ਸਥਿਤੀ ਆ ਕਿ ਉਹਨਾਂ ਤੋਂ ਇਹ ਇਸ਼ਾਰਾ ਆ ਰਿਹਾ ਕਿ ਹਮਾਸ ਨੂੰ ਉਹਨਾਂ ਨੇ ਕੰਸੀਡਰ ਕੀਤਾ ਆ ਕਿ ਗੱਲਬਾਤ ਦੇ ਲਈ ਤੇ ਇੱਕ ਧਿਰ ਵਜੋਂ ਜਿਹੜਾ ਆ ਮੰਨਣ ਦੇ ਲਈ, ਜਿਹਦੇ ਨਾਲ ਜਿਹੜੀ ਗੱਲਬਾਤ ਆ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਉੱਥੇ ਸੀਜ਼ਫਾਇਰ ਜਿਹੜਾ ਆ ਪਰਮਾਨੈਂਟਲੀ ਸੀਜ਼ਫਾਇਰ ਦੇਖਣ ਨੂੰ ਮਿਲੇ। ਤੇ ਇਸੇ ਤਰੀਕੇ ਦੇ ਨਾਲ ਯਮਨ ਦੇ ਵਿੱਚ ਜਿਹੜੇ ਯਮਨ ਦੇ ਹਾਊਥੀਜ਼ ਆ ਉਹਨਾਂ ਦੇ ਨਾਲ ਇਜ਼ਰਾਈਲ ਨੂੰ ਬਾਈਪਾਸ ਕਰਕੇ ਜਿਹੜਾ ਆ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਸਮਝੌਤਾ ਆ ਉਹਨਾਂ ਦੇ ਨਾਲ ਵੀ ਕਰ ਲਿਆ। ਤੇ ਉਸ ਤੋਂ ਇਲਾਵਾ ਮਤਲਬ ਇੰਡੀਆ ਪਾਕਿਸਤਾਨ ਵਾਲੇ ਕਨਫਲਿਕਟ 'ਚ ਅਸੀਂ ਦੇਖਿਆ ਵੀ ਅਮਰੀਕਾ ਦੀ ਜਿਹੜੀ ਅਪਰੋਚ ਆ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਕਿ ਡੋਨਲਡ ਟਰੰਪ ਜਿਹੜੀ ਚਾਹੇ ਉਹ ਦੇਖੋ ਡੋਮੈਸਟਿਕ ਪੱਧਰ ਤੇ ਹੋਵੇ ਅਮਰੀਕਾ ਦੇ ਵਿੱਚ, ਚਾਹੇ ਉਹ ਫੋਰਨ ਰਿਲੇਸ਼ਨਸ ਦੇ ਪੱਧਰ ਤੇ ਹੋਵੇ, ਵੀ ਉੱਥੇ ਡੋਨਲਡ ਟਰੰਪ ਜਿਹੜਾ ਇਲੈਕਸ਼ਨਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਨਾਊਂਸ ਕਰਕੇ ਸੱਤਾ 'ਚ ਆਏ ਸੀ, ਉਸੇ ਤਰ੍ਹਾਂ ਦੀ ਅਪਰੋਚ ਉਹਨਾਂ ਦੀ ਜਿਹੜੀ ਆ ਇਹਨਾਂ ਤੋਂ ਹਜੇ ਤੱਕ ਜਿਹੜੀ ਆ ਉਹ ਨਜ਼ਰ ਆ ਰਹੀ ਆ। ਉਹ ਲੱਗ ਬਿਲਕੁਲ ਵੱਖਰੀ ਕਿਸਮ ਦੀ ਰਹੀ ਆ ਜਿਹੋ ਜਿਹੀ ਅਮਰੀਕਨ ਅਪਰੋਚ ਹੁੰਦੀ ਆ, ਪਰ ਡੋਨਲਡ ਟਰੰਪ ਤੁਹਾਨੂੰ ਪਤਾ ਹੀ ਆ ਵੀ ਉਹ ਮਤਲਬ ਵੀ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਹਨਾ, ਵੀ ਉਹ ਦੁਨੀਆ ਵੀ ਸ਼ਾਇਦ ਸਮਝ ਨਹੀਂ ਪਾਉਂਦੀ ਆ। ਤਾਂ ਇਸ ਵਾਰ ਦਾ ਜਿਹੜਾ ਉਹਨਾਂ ਦਾ ਇਹ ਦੌਰਾ ਆ, ਇਹ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਨ ਜਿਹੜੀ ਦੁਨੀਆ ਦੇ ਵਿੱਚ ਅਮਰੀਕਨ ਪ੍ਰਭਾਵ ਆ ਉਹਨੂੰ ਮੁੜ ਸਥਾਪਿਤ ਕਰਨ ਦੇ ਲਈ, ਜਿਹਦੇ 'ਚ ਅਮਰੀਕਾ ਦੇ ਇੰਟਰਸਟ ਆ ਤੇ ਕੁਝ ਗਲਫ ਸਟੇਟ ਦੇ ਵੀ ਇੰਟਰਸਟ ਆ। ਕੁਝ ਇੰਟਰਸਟ ਚਾਹੇ ਸਾਊਦੀ ਦੀ ਗੱਲ ਕਰਨੀ ਹੋਵੇ ਤਾਂ ਸਾਊਦੀ ਦੇ ਬਾਰੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਾਊਦੀ ਇਹ ਗੱਲ ਦੇ ਉੱਤੇ ਪੁਸ਼ ਕਰ ਰਿਹਾ ਕਿ ਜਿਹੜੀ ਪੈਲਸਤੀਨ ਦਾ ਜਿਹੜਾ ਮਸਲਾ ਆ ਉਹ ਅਮਰੀਕਾ ਹੱਲ ਕਰਾਵੇ ਤੇ ਜਿਹੜੀ ਪੈਲਸਤੀਨ ਸਟੇਟਹੁੱਡ ਆ ਉਹ ਬਹਾਲ ਕੀਤੀ ਜਾਵੇ। ਤੇ ਦੂਜੇ ਪਾਸੇ ਜਿਹੜਾ ਕਤਰ ਆ, ਕਿਉਂਕਿ ਪਹਿਲੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਡੋਨਲਡ ਟਰੰਪ, ਹਾਲਾਂਕਿ ਕਤਰ ਕਾਫੀ ਲੰਮੇ ਸਮੇਂ ਤੋਂ ਕਤਰ ਦੇ ਵਿੱਚ ਕਾਫੀ ਵੱਡੀ ਅਮਰੀਕਨ ਮਿਲਟਰੀ ਪ੍ਰੈਜ਼ੈਂਸ ਆ, ਪਰ ਡੋਨਲਡ ਟਰੰਪ ਪਹਿਲੇ ਅਫੀਸ਼ੀਅਲ ਪ੍ਰੈਜ਼ੀਡੈਂਟ ਆ ਜਿਹੜੇ ਕਤਰ ਦੇ ਵਿਜ਼ਿਟ ਤੇ ਕਤਰ 'ਚ ਗਏ ਆ। ਤੇ ਕਤਰ ਦੇ ਨਾਲ ਕਾਫੀ ਅੱਜ ਕਈ ਟ੍ਰਿਲੀਅਨ 1.2 ਟ੍ਰਿਲੀਅਨ ਡਾਲਰ ਦਾ ਆਈ ਥਿੰਕ ਜਿਹੜਾ ਆ ਸਮਝੌਤਾ ਹੋਇਆ, ਜਿਹਦੇ ਸਭ ਤੋਂ ਵੱਡਾ ਸਮਝੌਤਾ ਆ ਜਿਹੜੇ ਬੋਇੰਗ ਦੇ 210 ਜਹਾਜ਼ ਆ, ਉਹ ਲਗਭਗ ਕਾਫੀ ਵੱਡੀ, ਮੈਂ ਹੁਣ ਮਤਲਬ ਗਲਤ ਮੈਂ ਕੋਟ ਨਾ ਕਰਦਾ ਫਿਗਰ ਕਿਤੇ, ਪਰ ਕਾਫੀ ਵੱਡਾ ਅਮਾਊਂਟ ਆ ਜਿਹੜਾ 210 ਜਹਾਜ਼ਾਂ ਦਾ, ਬੋਇੰਗ ਦੇ ਜਹਾਜ਼ਾਂ ਦਾ ਜਿਹੜਾ ਕਤਰ ਦੇ ਨਾਲ ਕੀਤਾ ਆ, ਜਿਹੜੇ ਕਤਰ ਨੇ ਖਰੀਦਣੇ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜਾ UAE ਆ, ਕਿਉਂਕਿ UAE ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ UAE ਨੇ ਆਪਣੀ ਇਕੋਨਮੀ ਨੂੰ ਆਇਲ ਤੋਂ ਸ਼ਿਫਟ ਕੀਤਾ ਟੂਰਿਜ਼ਮ ਤੇ ਹੁਣ ਟੂਰਿਜ਼ਮ ਤੋਂ ਜਿਹੜਾ ਅਗਲਾ ਕੰਮ ਆ UAE ਜਿਹੜਾ ਜਿਹਦੇ ਤੇ ਫੋਕਸ ਕਰ ਰਿਹਾ, ਉਹ ਕਰ ਰਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ, AI ਤੇ। ਇਹ ਜਿਹੜੀ ਉਹਦੇ ਵਾਸਤੇ UAE ਅਮਰੀਕਾ ਜਿਹੜਾ ਆ ਉਹਦੀ ਸਪੋਰਟ ਬਹੁਤ ਅਹਿਮ ਆ, ਕਿਉਂਕਿ ਜਿਹੜੀਆਂ ਚਿਪਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਵੀ ਕੰਟਰੀ ਨੇ ਗਰੋ ਕਰਨਾ ਆ, ਉਹਦੇ ਲਈ ਚਿਪਸ ਜਿਹੜੀਆਂ ਸੈਮੀਕੰਡਕਟਰ ਚਿਪਸ ਨੇ ਉਹਨਾਂ ਤੋਂ ਬਿਨਾਂ ਉਹ ਅੱਗੇ ਮੂਵ ਨਹੀਂ ਕਰ ਸਕਦੇ। ਤਾਂ ਉਹ ਅਮਰੀਕਾ ਤੋਂ ਬਿਨਾਂ ਉਹ ਮਿਲਣੀਆਂ ਮਤਲਬ ਪੋਸੀਬਿਲਿਟੀ ਨਹੀਂ ਲੱਗਦੀ। ਤਾਂ ਇਸ ਕਰਕੇ UAE ਦੇ ਵੀ ਆਪਣੇ ਇੰਟਰਸਟ ਇਹ ਹੈਗੇ ਆ, ਤੇ ਜਿਹੜਾ ਅਮਰੀਕਾ ਦਾ ਇੰਟਰਸਟ ਆ ਉਹ ਇਹੀ ਆ ਵੀ ਜਿਹੜੇ ਇਨਰੋਡਸ ਚਾਈਨਾ ਬਿਲਡ ਅਪ ਕਰ ਰਿਹਾ ਆ ਉਹਨਾਂ ਨੂੰ ਵੀ ਰੋਕਣਾ, ਤੇ ਨਾਲ ਹੀ ਜਿਹੜਾ ਇਹਨਾਂ ਕੰਟਰੀਜ਼ ਤੋਂ, ਕਿਉਂਕਿ ਇਹ ਰਿਚ ਕੰਟਰੀਜ਼ ਨੇ ਬੇਸਿਕਲੀ, ਚਾਹੇ ਸਾਊਦੀ ਅਰੇਬੀਆ ਆ ਚਾਹੇ ਕਤਰ ਆ, ਵੀ ਇਹਨਾਂ ਤੋਂ ਜਿਹੜਾ ਪ੍ਰੋਮਿਸ ਅਮਰੀਕਨਸ ਦੇ ਨਾਲ ਕੀਤਾ ਡੋਨਲਡ ਟਰੰਪ ਨੇ ਵੀ ਮੈਂ ਪੈਸਾ ਲੈ ਕੇ ਆਊਂਗਾ, ਹੋਰ ਅਮਰੀਕਾ ਦੇ ਟ੍ਰੇਡ ਨੂੰ ਬੂਸਟ ਅਪ ਕਰੂੰਗਾ, ਤਾਂ ਉਹ ਵੀ ਨਾਲ ਹੀ ਜਿਹੜਾ ਡੋਨਲਡ ਟਰੰਪ ਕਰ ਰਹੇ ਆ ਵੀ ਇਹਨਾਂ ਕੰਟਰੀਜ਼ ਤੋਂ ਇਨਵੈਸਟਮੈਂਟਸ ਜਿਹੜੀਆਂ ਅਮਰੀਕਾ ਦੇ ਵਿੱਚ ਕਰਵਾਉਣੀਆਂ। ਤੇ ਮਤਲਬ ਇਹ ਜਿਹੜਾ ਸਾਰਾ ਆ ਉਹਦੇ 'ਚ ਪਰ ਅਮਰਵੀਰ ਸਿੰਘ ਜੀ ਇੱਕ ਬੜਾ ਅਹਿਮ ਪੱਖ ਜਿਹੜਾ ਹੋਰ ਸਿੱਖ ਨਜ਼ਰੀਏ ਤੋਂ ਸਾਨੂੰ ਦੇਖਣਾ ਚਾਹੀਦਾ ਅੱਜ, ਤਾਂ ਮਤਲਬ ਸੀਰੀਆ ਦੇ ਜਿਹੜੇ ਇਸ ਟਾਈਮ ਜਿਹੜੀ ਉੱਥੋਂ ਦੀ ਅੰਤਰਿਮ ਗਵਰਨਮੈਂਟ ਆ, ਜਿਹੜੀ ਇੰਟਰਿਮ ਗਵਰਨਮੈਂਟ ਆ, ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਹਿਮਦ ਅਲ ਸ਼ਾਰਾ, ਉਹ ਅੱਜ ਮਿਲੇ ਆ ਡੋਨਲਡ ਟਰੰਪ ਨੂੰ, ਮਤਲਬ 1-to-1 ਮੀਟਿੰਗ ਹੋਈ ਆ ਦੋਵਾਂ ਲੀਡਰਸ ਦੀ। ਤੇ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਇਹ ਅਹਿਮਦ ਅਲ ਸ਼ਾਰਾ ਆ, ਇਹ ਇਹਨਾਂ ਦਾ ਜਿਹੜਾ ਸਬੰਧ ਆ, ਕਿਉਂਕਿ ਸੀਰੀਆ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਅਸਾਦ ਗਵਰਨਮੈਂਟ ਆ, ਅਸਾਦ ਰਜੀਮ ਆ, ਉਹਦੇ ਖਿਲਾਫ ਰਿਬੈਲੀਅਨ ਚੱਲ ਰਿਹਾ ਸੀ, ਤੇ ਅਸਾਦ ਰਜੀਮ ਜਿਹੜਾ ਆ ਉਹ ਰਸ਼ੀਆ ਉਹਨੂੰ ਬੈਕ ਕਰ ਰਿਹਾ ਸੀ। ਤੇ ਹੁਣ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜੇ ਰੈਬਲਸ ਆ ਜਿਨ੍ਹਾਂ ਦੀ ਅਗਵਾਈ ਅਹਿਮਦ ਅਲ ਸ਼ਾਰਾ ਕਰ ਰਹੇ ਸੀ, ਤੇ ਉਹਨਾਂ ਨੇ ਸੱਤਾ ਜਿਹੜੀ ਆ ਉਹਦੀ ਤਖਤਾ ਪਲਟਤਾ, ਤੇ ਉਸ ਤੋਂ ਬਾਅਦ ਅਸਾਦ ਜਿਹੜਾ ਆ ਉਹ ਭੱਜ ਕੇ ਰਸ਼ੀਆ ਚਲੇ ਗਿਆ। ਤੇ ਜਿਹੜੇ ਅਹਿਮਦ ਅਲ ਸ਼ਾਰਾ ਆ ਹੁਣ ਉਹ ਅਮਰੀਕਾ ਨੇ ਇਹਨਾਂ ਦੇ ਉੱਤੇ
$10 ਮਿਲੀਅਨ ਜਿਹੜਾ ਆ ਇਨਾਮ ਰੱਖਿਆ ਹੋਇਆ ਸੀ, 10 ਮਿਲੀਅਨ US ਡਾਲਰ ਦਾ, ਕਿਉਂਕਿ ਅਹਿਮਦ ਅਲ ਸ਼ਰਾ ਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੀ ਅਮਰੀਕਾ ਨੇ। ਤੇ ਮਤਲਬ ਉਹ ਬੰਦਾ ਜਿਹਨੂੰ ਅਮਰੀਕਾ ਨੇ ਟੈਰਰਿਸਟ ਡਿਕਲੇਅਰ ਕੀਤਾ ਹੋਵੇ, ਜਿੱਥੇ 10 ਮਿਲੀਅਨ US ਡਾਲਰ ਦਾ ਇਨਾਮ ਹੋਵੇ, ਤੇ ਜਿਹੜਾ ਅਲ ਕਾਇਦਾ ਦਾ ਫਾਈਟਰ ਰਿਹਾ ਹੋਵੇ। ਅਲ ਕਾਇਦਾ ਮਤਲਬ ਵੀ ਤੁਸੀਂ ਦੇਖ ਸਕਦੇ ਹੋ 9/11 ਤੋਂ ਲੈ ਕੇ ਮਤਲਬ ਉਹ ਸਾਰਾ ਅਮਰੀਕਾ ਦੇ ਨਾਲ ਜੋ ਚੱਲਿਆ ਆ, ਤੇ ਉਹਦੇ ਚ ਮਤਲਬ ਉਹਨਾਂ ਦਾ ਫਾਈਟਰ ਰਿਹਾ ਹੋਵੇ, ਉਹਨਾਂ ਦੀ ਸਾਰੀ ਜਿਹੜੀ ਸੀਰੀਆ ਦੀ ਆਰਗੇਨਾਈਜੇਸ਼ਨ ਉਹਨੂੰ ਲੀਡ ਕਰਨ ਵਾਲਾ ਬੰਦਾ, ਤੇ ਅੱਜ ਉਹ ਅਮਰੀਕਨ ਪ੍ਰੈਜ਼ੀਡੈਂਟ ਦੇ ਨਾਲ 1-to-1 ਮੁਲਾਕਾਤ ਜਿਹੜੀ ਆ ਕਰ ਰਿਹਾ। ਤੇ ਉਹਨੂੰ ਉਹਦੇ ਬਾਰੇ ਜਿਹੜੇ ਵਰਡ ਕਹੇ ਆ ਡੋਨਲਡ ਟਰੰਪ ਨੇ, ਜਦੋਂ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਪੁੱਛਿਆ ਗਿਆ ਵੀ ਤੁਸੀਂ ਉਹਨਾਂ ਨੂੰ ਮਿਲੇ ਹੋ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹਦੀ ਜੇ ਮੈਂ ਪੰਜਾਬੀ ਕਰਕੇ ਦੱਸਾਂ ਤਾਂ ਉਹ ਸਿੱਧੀ ਗੱਲ ਸੀ। ਉਹ ਕਹਿੰਦਾ ਕਿ ਉਹ ਬੜਾ ਮਜ਼ਬੂਤ ਬੰਦਾ ਆ, ਉਹ ਫਾਈਟਰ ਆ, ਤੇ ਹੀ ਇਜ਼ ਅ ਟਫ ਗਾਏ, ਵੈਰੀ ਸਟਰੋਂਗ ਪਾਸ ਵਿਦ ਅ ਵੈਰੀ ਸਟਰੋਂਗ ਪਾਸ। ਤੇ ਜਿਹੜਾ ਮਤਲਬ ਡੋਨਲਡ ਟਰੰਪ ਉਹ ਜਿੱਥੇ ਅਮਰੀਕਾ ਜਿਹੜਾ ਆ ਉਹ ਇੱਕ ਪਾਸੇ ਜਿਹੜਾ ਉਹਦਾ ਉਹ ਪਾਸਟ ਆ ਉਹਨੂੰ ਟੈਰਰਿਸਟ ਡਿਕਲੇਅਰ ਕਰ ਰਿਹਾ ਸੀ, ਪਰ ਅੱਜ ਅਮਰੀਕਨ ਪ੍ਰੈਜ਼ੀਡੈਂਟ ਉਸੇ ਪਾਸਟ ਨੂੰ ਗਲੋਰੀਫਾਈ ਕਰ ਰਿਹਾ ਹੈ, ਫਾਈਟ ਦੱਸ ਰਿਹਾ। ਤਾਂ ਜਿਹੜੀ ਮਤਲਬ ਇਹ ਜਿਹੜਾ ਜਿੱਥੇ ਅੱਜ ਅਸੀਂ ਜਦੋਂ ਦੇਖਦੇ ਹਾਂ ਵੀ ਜਿਹੜੀਆਂ ਕੌਮਾਂ ਜਦੋਂ ਆਜ਼ਾਦੀ ਲਈ ਲੜਦੀਆਂ ਹੁੰਦੀਆਂ ਨੇ ਉਹ ਸਟੇਟਲੈਸ ਹੁੰਦੀਆਂ, ਤਾਂ ਉਸ ਸਮੇਂ ਉਹਨਾਂ ਮਤਲਬ ਜਿਹੜੀ ਐਸਟੈਬਲਿਸ਼ਡ ਸਟੇਟ ਦੇ ਖਿਲਾਫ ਉਹ ਲੜ ਰਹੀਆਂ ਹੁੰਦੀਆਂ, ਤਾਂ ਉਸ ਐਸਟੈਬਲਿਸ਼ਡ ਸਟੇਟ ਦਾ ਨੈਰੇਟਿਵ ਜਿਹੜਾ ਆ ਉਹ ਦੁਨੀਆ ਉਹਦੇ ਨਾਲ ਮੂਵ ਕਰਦੀ ਆ। ਤਾਂ ਇਸੇ ਕਰਕੇ ਜਿਹੜਾ ਮਤਲਬ ਦੇਖਿਆ ਜਾਂਦਾ ਵੀ ਲੜਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਜਦੋਂ ਤੱਕ ਉਹ ਰਾਜ ਦੇ ਮਾਲਕ ਨਹੀਂ ਬਣਦੇ ਆ ਤਾਂ ਉਹਨਾਂ ਨੂੰ ਅੱਤਵਾਦੀ ਕਹਿਣਾ, ਉਹਨਾਂ ਨੂੰ ਮਤਲਬ ਜ਼ਾਲਮ ਦੁਨੀਆ ਦੇ ਵਿੱਚ ਸ਼ੋਅ ਕਰਨਾ, ਵੀ ਇਹ ਸਾਰਾ ਕੁਝ ਇਕੱਲਾ ਸਿੱਖਾਂ ਦੇ ਨਾਲ ਨਹੀਂ, ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਇਸੇ ਤਰੀਕੇ ਨਾਲ ਹੁੰਦਾ। ਤੇ ਕੋਈ ਅੱਜ ਦੇ ਜ਼ਮਾਨੇ 'ਚ ਨਹੀਂ, ਕਿ ਅਸੀਂ ਦੇਖਦੇ ਹਾਂ ਗੁਰੂ ਸਾਹਿਬਾਨ ਦੇ ਸਮੇਂ ਵੀ ਗੁਰੂ ਸਾਹਿਬ ਦੇ ਲਈ ਵੀ ਮੁਗਲ ਜਿਹੜਾ ਐਮਪਾਇਰ ਸੀ ਉਹ ਇਸੇ ਤਰੀਕੇ ਦਾ ਜਿਹੜਾ ਨੈਰੇਟਿਵ ਆ ਜਾਂ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਕੰਸੀਡਰ ਕਰਦਾ ਸੀ। ਤੇ ਉਹੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੇਖਿਆ ਵੀ ਉਹ ਇਸੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਵੀ ਸਜ਼ਾ ਸੁਣਾਈ ਜਾਂਦੀ ਸੀ ਕਿ ਇਹ ਅੱਤਵਾਦੀ ਨੇ, ਟੈਰਰਿਸਟ ਨੇ। ਪਰ ਉਹ ਜਦੋਂ ਮਤਲਬ ਵੀ ਅੱਜ ਉਹ ਬੰਦਾ ਰਾਜ ਤੇ ਆ ਗਿਆ ਤਾਂ ਫਿਰ ਤੁਸੀਂ ਦੇਖੋ ਵੀ ਉਹਦੇ ਨਾਲ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਆ ਤੇ ਮੁਲਾਕਾਤ ਕਰ ਰਿਹਾ ਤੇ ਉਹਦੇ ਉਸ ਪਾਸਟ ਨੂੰ ਗਲੋਰੀਫਾਈ ਕਰ ਰਿਹਾ। ਤਾਂ ਇਹ ਇੱਕ ਵੱਡੀ ਗੱਲ ਆ। ਇਹ ਤੋਂ ਪਹਿਲਾਂ ਅਸੀਂ ਤਾਲਿਬਾਨ 'ਚ ਵੀ ਇਹ ਚੀਜ਼ ਦੇਖੀ ਵੀ ਕਿਵੇਂ ਤਾਲਿਬਾਨ ਵਾਲੇ ਉਹ ਲੀਡਰ ਜਿਨ੍ਹਾਂ ਨੂੰ ਅੱਤਵਾਦੀ ਕਹਿੰਦਾ ਸੀ ਅਮਰੀਕਾ, ਤੇ ਜਦੋਂ ਉਹ ਆਪਣੇ ਲੜ ਕੇ ਤੇ ਰਾਜ ਦੇ ਮਾਲਕ ਬਣੇ ਤੇ ਅਮਰੀਕਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ। ਮਤਲਬ ਉਹ ਮਤਲਬ ਇਹ ਇੱਕ ਮਤਲਬ ਸਮਝਣ ਵਾਲੀ ਵੀ ਗੱਲ ਆ ਵੀ ਜੇ ਤੁਸੀਂ ਆਪਣੇ ਹਥਿਆਰ ਸੁੱਟ ਦਿੰਦੇ ਹੋ, ਜੇ ਤੁਸੀਂ ਲੜਨਾ ਛੱਡ ਦਿੰਦੇ ਹੋ, ਤਾਂ ਤੁਸੀਂ ਦੁਨੀਆ ਦੇ ਵਿੱਚ ਤੁਹਾਡੇ ਪੱਲੇ ਸਿਰਫ ਤੇ ਸਿਰਫ ਜਲਾਲਤ ਪੈਣੀ ਆ। ਮਤਲਬ ਜਿਹੜੀ ਕੌਮ ਜਿਹੜੀ ਆ ਆਪਣੀ ਆਜ਼ਾਦੀ ਵਾਸਤੇ ਲੜਨਾ ਛੱਡ ਦੇ, ਆਪਣੇ ਹੱਕਾਂ ਹਕੂਕਾਂ ਵਾਸਤੇ ਲੜਨਾ ਛੱਡ ਦੇ, ਉਸ ਕੌਮ ਨੂੰ ਦੁਨੀਆ ਨਖਿੱਧ ਕੌਮ ਸਮਝਦੀ ਆ। ਤੇ ਜਿਹੜੇ ਲੋਕ ਆਪਣੇ ਹੱਕਾਂ ਹਕੂਕਾਂ ਵਾਸਤੇ ਲੜਦੇ ਆ, ਆਪਣੀ ਆਜ਼ਾਦੀ ਵਾਸਤੇ ਲੜਦੇ ਆ, ਭਾਵੇਂ ਜਦੋਂ ਲੜ ਰਹੇ ਹੁੰਦੇ ਆ ਉਹਨਾਂ ਦੇ ਇੱਕ ਧਿਰ ਉਹਨਾਂ ਦੇ ਖਿਲਾਫ ਹੁੰਦੀ ਆ, ਕੋਈ ਉਹਨਾਂ ਦਾ ਸਾਥ ਦਿੰਦਾ ਆ, ਬੜਾ ਕੁਛ ਉਹਨਾਂ ਦੇ ਬਾਰੇ ਕਿਹਾ ਜਾਂਦਾ, ਪਰ ਕਿਉਂਕਿ ਉਹ ਲੜ ਰਹੇ ਹੁੰਦੇ ਆ ਤਾਂ ਭਾਵੇਂ ਉਹਨਾਂ ਬਾਹਰੋਂ ਬਾਹਰ ਉਹਨਾਂ ਦੇ ਖਿਲਾਫ ਵੀ ਲੋਕ ਬੋਲ ਰਹੇ ਹੋਣ, ਪਰ ਅੰਦਰੋਂ ਅੰਦਰ ਲੋਕ ਉਹਨਾਂ ਦੀ ਇੱਜ਼ਤ, ਦੁਸ਼ਮਣ ਵੀ ਉਹਨਾਂ ਦੀ ਇੱਜ਼ਤ ਕਰਦਾ ਹੁੰਦਾ, ਜਿਹੜਾ ਕੋਈ ਚੰਗਾ ਦੁਸ਼ਮਣ ਹੋਵੇ ਲੜਨ ਵਾਲੇ ਲੋਕਾਂ ਦੀ, ਕਿ ਹਾਂ ਮਤਲਬ ਇਹ ਲੋਕ ਇਹਨਾਂ ਦੇ ਅੰਦਰ ਜਜ਼ਬਾ ਆ, ਇਹਨਾਂ ਦੇ ਅੰਦਰ ਕੋਈ ਅਣਖ ਆ ਵੀ ਇਹ ਲੜ ਰਹੇ ਆ। ਤੇ ਜਿਹੜੇ ਅੱਜ ਸਿੱਖ, ਮੈਂ ਮਤਲਬ ਸਿੱਖਾਂ ਦੇ ਕੇਸ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਸਟੇਟ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਬੇਪਤ ਕੀਤੀਆਂ, ਸਿੱਖਾਂ ਦੀ ਨਸਲਕੁਸ਼ੀ ਕੀਤੀ, ਜਿਸ ਇੰਡੀਅਨ ਸਟੇਟ ਨੇ ਸਿੱਖਾਂ ਦੇ ਸਾਰੇ ਰਿਸੋਰਸਿਸ ਲੁੱਟੇ, ਜਿਸ ਇੰਡੀਅਨ ਸਟੇਟ ਨੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ, ਜਿਸ ਇੰਡੀਅਨ ਸਟੇਟ ਨੇ ਪਿੰਡਾਂ ਦੀਆਂ ਸੱਥਾਂ 'ਚ ਲਿਆ ਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਗੋਲੀਆਂ ਮਾਰ ਕੇ ਮਾਰਿਆ, ਅੱਜ ਜਿਹੜਾ ਸਿੱਖ ਉਸ ਇੰਡੀਅਨ ਸਟੇਟ ਦਾ ਝਾੜੂ ਬਰਦਾਰ ਬਣਿਆ ਹੋਵੇ, ਜਿਹੜਾ ਸਿੱਖ ਆਪਣੇ ਆਪ ਨੂੰ ਭਾਰਤੀ ਕਹਾ ਰਿਹਾ ਹੋਵੇ, ਤਾਂ ਦੁਨੀਆ ਦੀ ਨਜ਼ਰ 'ਚ ਉਹ ਤੋਂ ਨਖਿੱਧ ਬੰਦਾ ਕੋਈ ਨਹੀਂ ਹੋ ਸਕਦਾ। ਭਾਵੇਂ ਉਹਦੇ ਮੂੰਹ ਤੇ ਜਿਹੜਾ ਮਰਜ਼ੀ ਕਹੀ ਜਾਵੇ ਵੀ ਹਾਂਜੀ ਇਹ ਦੇਖੋ ਜੀ ਮਤਲਬ ਬੜੇ ਚੰਗੇ ਆ, ਬਹੁਤ ਸਿਆਣੇ ਆ, ਮਤਲਬ ਉਹਨਾਂ ਨੂੰ ਹੱਸ ਕੇ ਮਿਲ ਰਹੀ, ਪਰ ਇਤਿਹਾਸ ਦੇ ਵਿੱਚ ਉਹ ਬੰਦੇ ਜਿਹੜੇ ਆ, ਜਦੋਂ ਇਤਿਹਾਸ ਲਿਖਿਆ ਜਾਣਾ ਤਾਂ ਉਹ ਬੰਦੇ ਦੁਨੀਆ ਦੇ ਸਭ ਤੋਂ ਨਖਿੱਧ ਬੰਦਿਆਂ 'ਚ ਗਿਣੇ ਜਾਣਗੇ ਤੇ ਸਭ ਤੋਂ ਬੇਅਣਖੇ ਘਟੀਆ ਲੋਕ ਗਿਣੇ ਜਾਣਗੇ, ਜਿਹੜੇ ਸਿੱਖ ਹੋ ਕੇ ਅੱਜ ਵੀ ਆਪਣੇ ਆਪ ਨੂੰ ਭਾਰਤੀ ਕਹਾਉਣ ਤੇ ਮਾਣ ਕਰਦੇ ਆ। ਤੇ ਜਿਹੜੇ ਸਿੱਖ
ਅੱਜ ਵੀ ਮਤਲਬ ਇੰਡੀਅਨ ਸਟੇਟ ਦੇ ਖਿਲਾਫ ਜਦੋਜਹਿਦ ਕਰ ਰਹੇ ਆ, ਪੰਜਾਬ ਦੇ ਰਿਸੋਰਸਿਸ ਨੂੰ ਬਚਾਉਣ ਦੀ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ। ਜੋ ਇੰਡੀਅਨ ਸਟੇਟ ਅਟੈਕ ਕਰ ਰਹੀ ਹੈ ਪੰਜਾਬ ਤੇ, ਉਹਦੇ ਖਿਲਾਫ ਲੜ ਰਹੇ ਆ ਉਹ ਸਿੱਖ। ਭਾਵੇਂ ਅੱਜ ਉਹ ਮਤਲਬ ਉਹ ਆਪਣੇ ਘਰਾਂ ਤੋਂ ਤੰਗ ਹੋਣ, ਭਾਵੇਂ ਉਹ ਸਿੱਖ ਅੱਜ ਆਪਣੇ ਪੰਜਾਬ ਨਾ ਜਾ ਸਕਦੇ ਹੋਣ, ਭਾਵੇਂ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਟੈਰਰਿਸਟ ਲਿਖਿਆ ਜਾਵੇ, ਭਾਵੇਂ ਜੋ ਮਰਜ਼ੀ ਮਤਲਬ ਇੰਡੀਅਨ ਸਟੇਟ ਉਹਨਾਂ ਦੇ ਉੱਤੇ ਨਸ਼ੇ ਦੇ ਇਲਜ਼ਾਮ ਲਾਵੇ, ਕੁਛ ਲਾਵੇ, ਜੋ ਮਰਜ਼ੀ ਕਹੇ, ਪਰ ਜਦੋਂ ਇਤਿਹਾਸ ਲਿਖਿਆ ਜਾਣਾ ਅੱਜ ਤੋਂ 50-100 ਸਾਲਾਂ ਨੂੰ, ਤਾਂ ਉਹ ਬੰਦੇ ਜਿਹੜੇ ਆ ਉਹਨਾਂ ਨੂੰ ਦੁਨੀਆ ਨੇ ਬਹਾਦਰ ਸੂਰਮੇ ਦੇ ਤੌਰ ਤੇ ਯਾਦ ਕਰਨਾ, ਤੇ ਜਿਹੜੇ ਭਾਰਤੀ ਬਣੇ ਹੋਏ ਆ ਸਿੱਖ ਉਹਨਾਂ ਨੂੰ ਦੁਨੀਆ ਨੇ ਨਖਿੱਧ ਬੰਦਿਆਂ ਦੇ ਤੌਰ ਤੇ ਯਾਦ ਕਰਨਾ। ਤੇ ਇਹ ਗੱਲ ਜਿਹੜੀ ਆ ਇੱਥੋਂ ਤੱਕ ਨਹੀਂ ਖਤਮ ਹੁੰਦੀ। ਤੁਸੀਂ ਜੋ ਇੱਥੇ ਕਰਕੇ ਜਾਂਦੇ ਹੋ ਦੁਨੀਆ 'ਚ, ਮਰ ਤਾਂ ਇੱਕ ਦਿਨ ਸਭ ਨੇ ਜਾਣਾ ਹੈ, ਪਰ ਜੋ ਤੁਹਾਡਾ ਇਤਿਹਾਸ ਬਣਦਾ ਆ, ਜੇ ਤੁਸੀਂ ਅੱਜ ਭਾਰਤੀ ਹੋ ਕੇ ਤੇ ਨਖਿੱਧ ਬਣ ਰਹੇ ਹੋ, ਤਾਂ ਉਹ ਜਿਹੜੀ ਲੈਗੇਸੀ ਆ ਤੁਹਾਡੇ ਟੱਬਰਾਂ ਤੱਕ ਜਾਣੀ ਹੈ, ਤੁਹਾਡੇ ਅੱਗੇ ਟੱਬਰਾਂ ਨੇ ਮਤਲਬ ਨਖਿੱਧੇ ਵੱਜਣਾ ਆ। ਤੇ ਜਿਹੜੇ ਅੱਜ ਲੋਕ ਲੜ ਰਹੇ ਆ, ਤੇ ਉਹਨਾਂ ਨੇ ਜਦੋਂ ਸਿੱਖਾਂ ਨੂੰ ਰਾਜ ਮਿਲ ਗਿਆ ਤਾਂ ਫਿਰ ਉਹ ਫਰੀਡਮ ਫਾਈਟਰਸ ਦੇ ਪਰਿਵਾਰ ਕਹਾਉਣਗੇ, ਮਤਲਬ ਉਹ ਸੰਘਰਸ਼ੀਲ, ਉਹਨਾਂ ਨੂੰ ਉਵੇਂ ਦੁਨੀਆ ਮਤਲਬ ਉਹਨਾਂ ਦਾ ਇੱਜ਼ਤ ਮਾਣ ਕਰੂਗੀ। ਤੇ ਜਿਹੜੇ ਆ ਮਤਲਬ ਇਹੋ ਜਿਹੇ ਹੋਣਗੇ ਜਿਹੜੇ ਅੱਜ ਭਾਰਤ ਦੇ ਨਾਲ ਤੁਰੇ ਫਿਰਦੇ ਆ, ਤੇ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਮਤਲਬ ਉਹ ਹੁੰਦਾ ਆ ਵੀ ਲੋਕ ਜਿਹੜੇ ਆ ਉਹ ਮਤਲਬ ਵੀ ਉਹ ਸ਼ਬਦ ਕਹਿਣਾ ਥੋੜਾ ਜਿਹਾ ਮਾੜਾ ਲੱਗਦਾ, ਵੀ ਲੋਕ ਥੁੱਕਦੇ ਹੁੰਦੇ ਆ ਇਹੋ ਜਿਹੇ ਲੋਕਾਂ ਤੇ ਫਿਰ, ਵੀ ਜਦੋਂ ਸਮਾਂ ਪਲਟ ਜਾਂਦਾ ਹੈ। ਤਾਂ ਇਸ ਕਰਕੇ ਵੀ ਸਿੱਖਾਂ ਨੂੰ ਜਿਹੜਾ ਆ ਇਹ ਸਮਝਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਜੋ ਵਾਪਰ ਰਿਹਾ, ਜੋ ਹੋ ਰਿਹਾ, ਵੀ ਉਹਦੇ 'ਚ ਅਸੀਂ ਇਸ ਗੱਲ ਨੂੰ ਸਮਝੀਏ, ਅਣਖੀ ਹੋ ਕੇ ਜਿਉਣਾ ਸਿੱਖ ਦਾ ਕਰਮ ਤੇ ਫਰਜ਼ ਆ। ਤੇ ਇਸ ਕਰਕੇ ਸਿੱਖਾਂ ਨੂੰ ਆਪਣੀ ਆਜ਼ਾਦੀ ਜਿਹੜੀ ਆ ਉਹਦੇ ਲਈ ਜਿਹੜਾ ਆਪਣਾ ਸੰਘਰਸ਼ ਆ ਉਹਦੇ ਤੇ ਧਿਆਨ ਦੇਣਾ ਚਾਹੀਦਾ, ਉਹਨੂੰ ਤੇਜ਼ ਕਰਨਾ ਚਾਹੀਦਾ ਹੈ, ਤੇ ਦੇਖਣਾ ਚਾਹੀਦਾ ਕਿ ਇਸ ਟਾਈਮ ਜਿਹੜੇ ਲੋਕ ਲੜ ਰਹੇ ਸੀ, ਜਿਨ੍ਹਾਂ ਨੇ ਹਥਿਆਰ ਨਹੀਂ ਸੁੱਟੇ, ਜਿਨ੍ਹਾਂ ਨੇ ਸੰਘਰਸ਼ ਨਹੀਂ ਛੱਡਿਆ, ਉਹਨਾਂ ਲੋਕਾਂ ਨੂੰ ਕਦੇ ਨਾ ਕਦੇ ਜ਼ਰੂਰ ਜਿਹੜੀ ਆਜ਼ਾਦੀ ਆ ਆਪਣਾ ਜਿਹੜਾ ਉਹਨਾਂ ਦੀ ਬਣਦੀ ਦੁਨੀਆ ਦੇ ਵਿੱਚ ਥਾਂ ਆ ਉਹ ਜ਼ਰੂਰ ਮਿਲਦੀ ਆ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿੱਥੇ ਅਸੀਂ ਇਹ ਗੱਲ ਕਰ ਰਹੇ ਹਾਂ ਪ੍ਰੈਜ਼ੀਡੈਂਟ ਟਰੰਪ ਦੇ ਦੌਰੇ ਦੇ ਹਵਾਲੇ ਨਾਲ, ਉੱਥੇ ਨਾਲ ਥੋੜਾ ਜਿਹਾ ਇੰਡੀਆ ਦਾ ਵੀ ਜ਼ਿਕਰ ਕਰਦੇ ਚੱਲੀਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਗੱਲ ਉਹਨਾਂ ਨੇ ਕਸ਼ਮੀਰ ਦੇ ਹਵਾਲੇ ਨਾਲ ਮੀਡੀਏਸ਼ਨ ਦੀ ਕੀਤੀ ਹੈ, ਉਹ ਉੱਥੇ ਜਾ ਕੇ ਉੱਥੇ ਆਪਣੇ ਦੌਰੇ ਦੇ ਦੌਰਾਨ ਵੀ ਉਹਨਾਂ ਨੇ ਇਹ ਗੱਲ ਜਿਹੜੀ ਹੈ ਮੁੜ ਦੁਹਰਾਈ ਹੈ, ਜਿਹਦੇ ਤੇ ਹੁਣ ਭਾਰਤ ਦੇ ਵਿੱਚ ਮੋਦੀ ਸਰਕਾਰ ਨੂੰ ਆਪੋਜੀਸ਼ਨ ਵੱਲੋਂ ਘੇਰਿਆ ਜਾ ਰਿਹਾ ਹੈ ਇਸ ਗੱਲ ਦੇ ਉੱਤੇ ਵੀ ਭਾਈ ਜਿੱਥੇ ਤੁਸੀਂ ਦਾਅਵਾ ਤੇ ਕਰਦੇ ਹੋ ਕਿ ਅਸੀਂ ਥਰਡ ਪਾਰਟੀ ਇੰਟਰਵੈਂਸ਼ਨ ਦੀ ਗੱਲ ਤੋਂ ਬਿਲਕੁਲ ਇਨਕਾਰੀ ਆ, ਮੁਨਕਰ ਆ, ਪਰ ਉਹ ਮੀਡੀਏਸ਼ਨ ਦੀ ਗੱਲ ਕਰ ਰਹੇ ਆ, ਅਨਾਉਂਸਮੈਂਟ ਦੀ ਗੱਲ ਉਹਨਾਂ ਨੇ ਕੀਤੀ ਹੈ। ਪਹਿਲਾਂ ਜਦੋਂ ਅਸੀਂ ਸੀਜ਼ਫਾਇਰ ਅਨਾਉਂਸ ਕਰਨ ਦੀ ਗੱਲ ਕਰਦੇ ਹਾਂ, ਅਮਰੀਕਾ ਵੱਲੋਂ ਆਈ ਹੈ ਇਹ। ਸੋ ਜਿਹੜੀ ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਨੀਤੀ ਇਸ ਵਕਤ ਦੇਖੀ ਜਾ ਰਹੀ ਹੈ, ਲੋਕ ਤੇ ਜਿਹੜੇ ਐਨਾਲਿਸਟ ਹੈਗੇ ਆ, ਪੋਲੀਟੀਕਲ ਐਨਾਲਿਸਟ, ਉਹ ਇਹ ਦੇਖ ਰਹੇ ਆ ਜਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਇਹ ਕੀ ਹੈ, ਪ੍ਰੈਜ਼ੀਡੈਂਟ ਟਰੰਪ ਕੀ ਇਹਦੇ ਵਿੱਚੋਂ ਕੱਢਣਾ ਚਾਹੁੰਦੇ ਆ, ਕੀ ਉਹ ਕਸ਼ਮੀਰ ਦਾ ਮੁੱਦਾ ਉਭਾਰ ਕੇ ਜਾਂ ਉਹਦੇ ਵਿੱਚ ਮੀਡੀਏਸ਼ਨ ਦੀ ਲਾਈਨ ਥਰੋ ਕਰਕੇ ਕੀ ਉਹ ਭਾਰਤ ਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਅੱਗੇ ਜਿਹੜੀਆਂ ਟ੍ਰੇਡ ਡੀਲਸ ਦੇ ਹਵਾਲੇ ਨਾਲ ਹਥਿਆਰ ਵੇਚਣੇ ਆ ਅਮਰੀਕਾ ਨੇ, ਜਾਂ ਹੋਰ ਕਿਹੜੇ ਫੈਕਟਰਸ ਨੇ ਇਸ ਦੇ ਵਿੱਚ ਜਿਹੜੇ ਇਸ ਵਕਤ ਸਾਨੂੰ ਨਜ਼ਰ ਆ ਰਹੇ ਨੇ, ਕਿਉਂਕਿ ਕਈ ਕੁਝ ਇਸ ਵਕਤ ਚੱਲ ਰਿਹਾ। ਪਰ ਇੱਥੇ ਦੇਖਣਾ ਬਣਦਾ ਵੀ ਭਾਰਤ ਦੇ ਹਵਾਲੇ ਨਾਲ ਮੋਦੀ ਸਰਕਾਰ ਇਸ ਵਕਤ ਘਿਰੀ ਹੋਈ ਨਜ਼ਰ ਆ ਰਹੀ ਹੈ, ਕਈ ਫਰੰਟਸ ਤੋਂ ਇੰਟਰਨਲੀ ਵੀ ਉਹਨਾਂ ਤੇ ਕੁਐਸਚਨਸ ਉਠਾਏ ਜਾ ਰਹੇ ਨੇ, ਤੇ ਇੰਟਰਨੈਸ਼ਨਲੀ ਵੀ ਉਹ ਮਤਲਬ ਆਪਣੇ ਆਪ ਨੂੰ ਇਸ ਵਕਤ ਡਿਫੈਂਡ ਕਰਨ ਦੀ ਲਾਈਨ ਹੈ, ਟੀਮ ਯੂਨਾਈਟਿਡ ਨੇਸ਼ਨਸ ਦੇ ਵਿੱਚ ਭੇਜਣ ਦੀ ਲਾਈਨ ਹੈ, ਬਾਕੀ ਮੁਲਕਾਂ ਦੇ ਜਿਹੜੇ ਸਫੀਰ ਹੈਗੇ ਆ ਉਹਨਾਂ ਨੂੰ ਇਕੱਠਿਆਂ ਕਰਕੇ ਮੀਟਿੰਗਸ ਦਿੱਤੀਆਂ ਜਾ ਰਹੀਆਂ ਨੇ, ਕਈ ਕੁਝ ਇਸ ਵਕਤ ਚੱਲ ਰਿਹਾ ਆ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜਾ ਕਸ਼ਮੀਰ ਦਾ ਮਸਲਾ ਆ, ਮਤਲਬ ਇਹਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ। ਇੱਕ ਤਾਂ ਡੋਨਲਡ ਟਰੰਪ ਦੀ ਜਿਹੜੀ ਇਹ ਸਟੇਟਮੈਂਟ ਆ, ਜਿਵੇਂ ਪਹਿਲਾਂ ਕਿਹਾ ਵੀ ਜੋ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਵਿੱਚ ਉਹਨਾਂ ਨੇ ਕੀਤਾ ਆ, ਤੇ ਆ ਉਹਨਾਂ ਦਾ ਪਹਿਲਾ ਦੌਰਾ ਐਜ਼ ਆ ਪ੍ਰੈਜ਼ੀਡੈਂਟ, ਤਾਂ ਇਹ ਚੀਜ਼ਾਂ ਨੂੰ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਤੇ ਦੂਜਾ ਜਿਹੜਾ ਇਸਲਾਮਿਕ ਵਰਲਡ ਆ ਉਹਦੇ ਵਾਸਤੇ ਦੋ ਮਸਲੇ ਬੜੇ ਅਹਿਮ ਨੇ, ਇੱਕ ਗਾਜ਼ਾ ਦਾ ਤੇ ਇੱਕ ਕਸ਼ਮੀਰ ਦਾ। ਤੇ ਇਹਨਾਂ ਮਤਲਬ ਇਸ ਕਰਕੇ ਜਿਹੜੀ ਡੋਨਲਡ ਟਰੰਪ ਦੀ ਇਹ ਸਟੇਟਮੈਂਟਸ ਆ, ਜਿੱਥੇ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਇਹ ਕੀ ਚੱਕਰ ਪੈ ਗਿਆ ਕਿ ਅਮਰੀਕਾ ਜਿਹਦਾ ਸਾਰਾ ਓਨਸ ਸਾਊਥ ਏਸ਼ੀਆ ਦੇ ਵਿੱਚ ਇੰਡੀਆ ਦੇ ਉੱਤੇ ਸੀ, ਤੇ ਡੋਨਲਡ ਟਰੰਪ ਨੇ ਤਾਂ ਬਿਲਕੁਲ ਮਤਲਬ ਜਿੱਥੇ ਇੱਕ ਪਾਸੇ ਮੋਦੀ ਤਾਂ ਮਤਲਬ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਮੇਰਾ ਤਾਂ ਮਿੱਤਰੇ ਬਹੁਤ ਪਿਆਰਾ, ਮਿੱਤਰੇ ਬਹੁਤ ਨੇੜਲਾ ਆ ਡੋਨਲਡ ਟਰੰਪ। ਤੇ ਮਤਲਬ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਫੀ ਇਹੋ ਜਿਹੀਆਂ
ਪਰਸਨੈਲਿਟੀਜ਼ ਵੀ ਇਨਵੋਲਵ ਹੋਈਆਂ ਜਿਨ੍ਹਾਂ ਬਾਰੇ ਇਹ ਤੋਖਲੇ ਸੀ ਕਿ ਸ਼ਾਇਦ ਉਹ ਇੰਡੀਆ ਦੇ ਇੰਟਰਸਟ ਸਰਵ ਕਰਨਗੇ ਅਮਰੀਕਨ ਇੰਟਰਸਟ ਤੋਂ ਪਹਿਲਾਂ। ਪਰ ਉਹ ਸਾਰੇ ਦੇ ਚੱਲਦਿਆਂ ਮਤਲਬ ਜਿਹੜਾ ਇਹ ਡੋਨਲਡ ਟਰੰਪ ਦਾ ਉਹਨੇ ਸਾਰਿਆਂ ਨੂੰ ਇੱਕ ਵਾਰ ਹੈਰਾਨ ਕੀਤਾ। ਤੇ ਉਹਦੇ 'ਚ ਇਹ ਗੱਲ ਸਮਝਣ ਵਾਲੀ ਆ ਕਿ ਪਰ ਡੋਨਲਡ ਟਰੰਪ ਦੇਖੋ ਜਿਹੜੀ ਉਹ ਕੀ ਅਪਰੋਚ ਲੈ ਰਹੇ ਆ, ਇਹ ਸ਼ਾਇਦ ਇੱਕ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਅਹਿਮ ਵਿਸ਼ਾ ਬਣਨਾ ਜਿਹੜੇ ਫਿਊਚਰ ਦੇ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਆ ਉਹਨਾਂ ਦੇ ਲਈ ਕਿਸੇ ਲੀਡਰ ਨੂੰ ਸਮਝਣ ਦਾ। ਤੇ ਉਹਨਾਂ ਦੀ ਜਿਹੜੀ ਇਸ ਅਪਰੋਚ ਦੇ ਵਿੱਚ ਕਸ਼ਮੀਰ ਬਾਰੇ ਜਿਹੜੀ ਟਾਈਮਲੀ ਸਟੇਟਮੈਂਟ ਜਿੱਥੇ ਉਹਨੇ ਇੱਕ ਅਰਬ ਵਰਲਡ ਜਿਹੜਾ ਆ ਉਹਨੂੰ ਖੁਸ਼ ਵੀ ਕੀਤਾ ਹੋਊਗਾ ਜ਼ਰੂਰ ਵੀ ਜਿਹੜਾ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਆ। ਤੇ ਅਸੀਂ ਦੇਖਿਆ ਜਿਹੜੀ ਇਸਲਾਮਿਕ ਕੰਟਰੀਜ਼ ਦੀ ਆਰਗੇਨਾਈਜੇਸ਼ਨ ਆ OIC ਉਹਨੇ ਵੀ ਜਿਹੜਾ ਸਾਰੇ ਇਸ ਪੱਖ ਦੇ ਵਿੱਚ ਮਤਲਬ ਹਮੇਸ਼ਾ ਉਹਦੀ ਇਸ ਗੱਲ ਤੇ ਰਹੀ ਹੈ ਵੀ ਜਿਹੜਾ ਕਸ਼ਮੀਰ ਮਸਲਾ ਆ ਉਹ ਹੱਲ ਹੋਣਾ ਚਾਹੀਦਾ ਹੈ ਕਸ਼ਮੀਰ ਦੇ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਜੀ। ਤੇ ਇਹਦੇ ਚੱਲਦਿਆਂ ਤੇ ਜਿਹੜਾ ਇੱਕ ਹੋਰ ਬੜਾ ਇਹਦੇ ਨਾਲ ਅਹਿਮ ਮਸਲਾ ਦੇਖੋ ਜਿਹੜਾ ਦੋ ਧਿਰਾਂ ਨੇ ਅਮਰੀਕਾ ਤੇ ਚਾਈਨਾ। ਹੁਣ ਚਾਈਨਾ ਦਾ ਇਹ ਕੋਈ ਟਰੈਕ ਰੈਕਡ ਨਹੀਂ ਹੈ ਕਿ ਉਹਨੇ ਕੋਈ ਨਵੇਂ ਮੁਲਕ ਬਣਾਏ ਹੋਣ, ਪਰ ਅਮਰੀਕਾ ਦਾ ਬੜਾ ਸਟਰੋਂਗ ਟਰੈਕ ਰੈਕਡ ਆ ਜਿਹਨੇ ਮੁਲਕ ਤੋੜਨ ਤੋਂ ਲੈ ਕੇ ਪੁਰਾਣੇ ਤੇ ਨਵੇਂ ਮੁਲਕ ਬਣਾਉਣ ਦਾ। ਇਹ ਜਿਹੜਾ ਇਹਦੇ ਵਿੱਚ ਅਮਰੀਕਾ ਜਿਹੜਾ ਆ ਉਹ ਤੁਸੀਂ ਕਹਿ ਸਕਦੇ ਵੀ ਉਹਦੇ ਨਾਲੋਂ ਵੱਡਾ ਮਾਹਰ ਕੋਈ ਨਹੀਂ। ਤੇ ਇਸ ਟਾਈਮ ਜਿਹੜਾ ਕਸ਼ਮੀਰ ਆ ਉਹ ਜਿੱਥੇ ਉਹਦਾ ਇੱਕ ਹਿੱਸਾ ਭਾਰਤ ਥੱਲੇ ਆ, ਇੱਕ ਹਿੱਸਾ ਪਾਕਿਸਤਾਨ ਥੱਲੇ ਆ ਤੇ ਇੱਕ ਹਿੱਸਾ ਉਹਦਾ ਚਾਈਨਾ ਥੱਲੇ ਵੀ ਆ। ਤੇ ਚਾਈਨਾ ਦਾ ਜਿਹੜਾ ਵਨ ਵਰਲਡ ਵਨ ਰੋਡ ਇਨੀਸ਼ੀਏਟਿਵ ਆ ਉਹਦੇ 'ਚ ਕਸ਼ਮੀਰ ਦੀ ਜਿਹੜੀ ਟੈਰੀਟਰੀ ਆ ਕਸ਼ਮੀਰ ਦਾ ਖਿੱਤਾ ਆ ਉਹ ਬਹੁਤ ਇੰਪੋਰਟੈਂਸ ਰੱਖਦਾ ਕਿਉਂਕਿ ਉਹਦੇ 'ਚ ਹੋ ਕੇ ਲੰਘਦਾ। ਤੇ ਜਿਹੜਾ ਪਾਕਿਸਤਾਨ ਦੇ ਵਿੱਚ ਚਾਈਨੀਜ਼ ਪੋਰਟ ਜਿਹੜਾ ਉਹ ਬਿਲਡ ਅਪ ਕਰ ਰਹੇ ਆ ਉਹਦੇ ਲਈ ਉਹ ਕਸ਼ਮੀਰ ਦੇ ਨਾਲ ਲਿੰਕਡ ਆ। ਤੇ ਇਸ ਕਰਕੇ ਜਿਹੜਾ ਮਤਲਬ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਇੰਡੀਆ ਦੇ ਉੱਤੇ ਉਸ ਖਿੱਤੇ ਦੇ ਵਿੱਚ ਅਮਰੀਕਾ ਆਪਣੇ ਇੰਟਰਸਟ ਨੂੰ ਸਿਕਿਉਰ ਕਰਨ ਦੀ ਟੇਕ ਨਹੀਂ ਰੱਖ ਸਕਦਾ ਕਿਉਂਕਿ ਇੰਡੀਆ ਬਾਰ-ਬਾਰ ਫੇਲ ਹੋਇਆ ਹੈ। ਤੇ ਹੁਣ ਕਈ ਮਤਲਬ ਵਿਚਾਰ ਇਹ ਆ ਰਹੇ ਆ ਕਿ ਇੰਡੀਆ ਨੂੰ ਬਾਈਪਾਸ ਕਰਕੇ ਅਮਰੀਕਾ ਜਿਹੜਾ ਆ ਉਹ ਹੁਣ ਕਹਿੰਦਾ ਵੀ ਜਿਹੜੀ ਮੁਖਤਿਆਰੀ ਆ ਮੈਂ ਆਪਣੇ ਹੱਥ 'ਚ ਲਵਾਂ। ਤੇ ਇਸ ਕਰਕੇ ਜਿਹੜਾ ਅਮਰੀਕਾ ਆ ਉਹ ਆਪਣੀਆਂ ਫਿਊਚਰ ਦਾ ਸਾਰਾ ਕੁਛ ਮਤਲਬ ਜਿਹੜਾ ਦਾਅ ਤੇ ਲੱਗਿਆ ਹੋਇਆ ਉਹ ਇੰਡੀਆ ਤੇ ਨਹੀਂ ਛੱਡਣਾ ਚਾਹੁੰਦਾ। ਤਾਂ ਇਹਦੇ 'ਚ ਦੇਖੋ ਇਹ ਗੱਲ ਅਮਰਵੀਰ ਸਿੰਘ ਜੀ ਇੱਕ ਪੋਸੀਬਿਲਿਟੀ ਆ ਵੀ ਜਿਹੜਾ ਕਸ਼ਮੀਰ ਆ ਉੱਥੇ ਅਮਰੀਕਾ ਸਿੱਧਾ ਆਪਣਾ ਪ੍ਰਭਾਵ ਸਥਾਪਿਤ ਕਰਨ ਦੇ ਲਈ ਤੇ ਕਸ਼ਮੀਰ ਦੇ ਵਿੱਚ ਜਿਹੜਾ ਨੇੜਲੇ ਭਵਿੱਖ ਦੇ ਵਿੱਚ ਕੁਛ ਵੱਡੀਆਂ ਚੇਂਜਿਸ ਜਿਹੜੀਆਂ ਆ ਉਹ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਆ ਵੀ ਜਿਹਦੇ 'ਚ ਜਿਹੜੀ ਕਸ਼ਮੀਰ ਦੀ ਟੈਰੀਟਰੀ ਆ ਉਹਦੇ ਵਿੱਚ ਉਹਨੂੰ ਜਿਹੜਾ ਸਿੱਧਾ ਐਕਸੈਸ ਆ ਉਹ ਮਿਲੇ, ਜਿਹਦੇ 'ਚ ਜੇ ਮਤਲਬ ਕੁਛ ਅਮਰੀਕਾ ਇਸ ਤਰ੍ਹਾਂ ਦਾ ਕਰਦਾ ਤਾਂ ਇਸਲਾਮਿਕ ਵਰਲਡ ਵੀ ਜਿਹੜਾ ਆ ਉਹਦੀ ਵੀ ਸਪੋਰਟ ਉਹਨੂੰ ਮਿਲ ਸਕਦੀ ਆ। ਤੇ ਨਾਲ ਹੀ ਜਿਹੜਾ ਚਾਈਨਾ ਦੇ ਮਤਲਬ ਇਹ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਚਾਈਨਾ ਨੂੰ ਜਿਹੜਾ ਆ ਉਹਦੇ ਤੇ ਕਬਜ਼ਾ ਕਰਨਾ ਚਾਹੁੰਦਾ। ਅਮਰੀਕਾ ਸਿਰਫ ਚਾਈਨਾ ਨੂੰ ਜਿਹੜਾ ਆ ਉਹ ਕੰਟੇਨ ਕਰਨਾ ਚਾਹੁੰਦਾ ਵੀ ਚਾਈਨਾ ਦਾ ਜਿਹੜਾ ਆਭਾਰ ਆ ਉਹਨੂੰ ਰੋਕਣਾ ਚਾਹੁੰਦਾ ਵੀ ਜਿਹਦੇ ਨਾਲ ਜਿਹੜੀ ਵਰਲਡ ਸੁਪਰੀਮੇਸੀ ਅਮਰੀਕਾ ਦੀ ਆ ਉਹਦੇ ਲਈ ਖਤਰਾ ਨਾ ਬਣ ਸਕੇ ਜਿਹੜਾ ਅੱਜ ਉਹਨੂੰ ਖਤਰਾ ਬਣਦਾ ਲੱਗ ਰਿਹਾ ਹੈ। ਤਾਂ ਇਸ ਕਰਕੇ ਜਿਹੜੀ ਇਹ ਮਤਲਬ ਹੁਣ ਇਸੇ ਤਰ੍ਹਾਂ ਜਿਹੜੀ ਚਾਈਨਾ ਦੀ ਅਪਰੋਚ ਆ ਤਾਂ ਚਾਈਨਾ ਦੀ ਅਪਰੋਚ ਮਤਲਬ ਜਿਹੜਾ ਇਹ ਸਾਰਾ ਖਿੱਤਾ ਆ ਪਾਕਿਸਤਾਨ ਇੰਡੀਆ ਕਸ਼ਮੀਰ ਇਹ ਸਾਰਾ ਉਹਦੇ 'ਚ ਚਾਈਨਾ ਗੜਬੜ ਨਹੀਂ ਚਾਹੁੰਦਾ। ਚਾਈਨਾ ਉਹਦੇ 'ਚ ਸਟੇਬਿਲਿਟੀ ਚਾਹੁੰਦਾ ਆ ਤੇ ਸਟੇਬਿਲਿਟੀ ਵਾਸਤੇ ਇਹ ਵੀ ਉਹ ਜਿਹੜਾ ਸਟੇਟਸ ਕੋ ਹੈਗਾ ਆ ਉਹ ਮੇਨਟੇਨ ਰਹੇ ਤਾਂ ਉਹਦੇ ਨਾਲ ਸਟੇਬਿਲਿਟੀ। ਪਰ ਉਹਦੇ ਨਾਲ ਕਸ਼ਮੀਰੀਆਂ ਦਾ ਇੰਟਰਸਟ ਕਿਤੇ ਨਹੀਂ ਸਰਵ ਹੁੰਦਾ ਕਿਉਂਕਿ ਕਸ਼ਮੀਰੀ ਤਾਂ ਸਟੇਟਸ ਕੋ ਨਹੀਂ ਚਾਹੁੰਦੇ ਨਾ, ਕਸ਼ਮੀਰੀ ਤਾਂ ਆਜ਼ਾਦੀ ਚਾਹੁੰਦੇ ਆ ਜਿਵੇਂ ਸਿੱਖ ਚਾਹੁੰਦੇ ਆ ਆਜ਼ਾਦੀ ਚਾਹੁੰਦੇ ਆ। ਤਾਂ ਜਿਹੜੀਆਂ ਲੜਨ ਵਾਲੀਆਂ ਧਿਰਾਂ ਆ ਉਹ ਸਟੇਟਸ ਕੋ ਨਹੀਂ ਚਾਹੁੰਦੀਆਂ, ਉਹਦਾ ਬਦਲ ਚਾਹੁੰਦੀਆਂ ਵੀ ਇੱਕ ਵੱਡਾ ਬਦਲ ਆ ਜਿਹੜਾ ਇਸ ਖਿੱਤੇ 'ਚ ਹੋਵੇ। ਤਾਂ ਮਤਲਬ ਇਹ ਸਾਰਾ ਕੁਛ ਜਿਹੜਾ ਆ ਵੀ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਆ ਵੀ ਕਿਹੜੀ ਧਿਰ ਦੇ ਕੀ ਇੰਟਰਸਟ ਨੇ ਇਸ ਖਿੱਤੇ ਦੇ ਵਿੱਚ, ਕਿਹੜੀ ਧਿਰ ਕੀ ਚਾਹੁੰਦੀ ਆ ਲੌਂਗ ਟਰਮ ਦੇ ਵਿੱਚ। ਤੇ ਉਹਦੇ 'ਚ ਕਈ ਵਾਰ ਇਹ ਹੁੰਦਾ ਵੀ ਜਦੋਂ ਸਾਹਮਣੇ ਹਿਲਜੁਲ ਹੁੰਦੀ ਆ ਫਿਰ ਉਸ ਹਿਸਾਬ ਦਾ ਚਾਈਨਾ ਦੇ ਵੀ ਜਿਹੜੇ ਇੰਟਰਸਟ ਆ ਉਹ ਬਦਲ ਜਾਣ ਇਸ ਖਿੱਤੇ ਦੇ ਵਿੱਚ। ਪਰ ਇਹ ਜ਼ਰੂਰ ਆ ਵੀ ਜਿਹੜੀ ਟਸਲ ਆ ਦੋ ਵੱਡੀਆਂ ਧਿਰਾਂ ਦੀ ਉਹ ਇਸ ਖਿੱਤੇ 'ਚ ਇਸੇ ਤਰੀਕੇ ਦੇ ਨਾਲ ਚੱਲਦੀ ਰਹਿਣੀ ਆ। ਤੇ ਅੱਜ ਜੋ ਹੋ ਰਿਹਾ ਉਹਦੇ ਲਈ ਸ਼ਾਇਦ ਜਿਹੜਾ ਇੱਕ ਜਿਹੜੀ ਪੋਲਿਸੀ ਆ ਉਹ ਬਣ ਚੁੱਕੀ ਆ ਜਿਹਦੇ ਵਿੱਚੋਂ ਹੀ ਇਹ ਸਾਰੀਆਂ ਸਟੇਟਮੈਂਟਸ ਨੇ ਅੱਜ ਅਸੀਂ ਡੋਨਲਡ ਟਰੰਪ ਦੀਆਂ ਦੇਖ ਰਹੇ ਹਾਂ ਇਹ ਆ ਰਹੀਆਂ ਨੇ ਜੋ ਘਟਨਾਵਾਂ ਵਾਪਰ ਰਹੀਆਂ। ਤਾਂ ਇਹ ਮਤਲਬ ਅਮਰਵੀਰ ਸਿੰਘ ਜੀ ਗੱਲ ਇਹ ਆ ਵੀ ਅਸੀਂ ਜੋ ਖਬਰਾਂ ਆ ਰਹੀਆਂ ਨੇ ਜੋ ਲੀਡਰਸ ਕਰ ਰਹੇ ਆ ਉਹ ਤੋਂ ਇਹ ਅਸੈਸਮੈਂਟ ਲਾ ਕੇ ਅਸੀਂ ਅੰਦਾਜ਼ੇ ਲਾ ਸਕਦੇ ਹਾਂ। ਇਹਨਾਂ ਅੰਦਾਜ਼ਿਆਂ ਤੋਂ ਜਿਹੜੀ ਗੱਲ ਸਿੱਖਾਂ ਦੇ ਲਈ ਇਹ ਸਪਸ਼ਟ ਆ ਵੀ
ਸਿੱਖਾਂ ਨੂੰ ਜਿਹੜੀ ਆਪਣੀ ਤਾਕਤ ਆ ਉਹਨੂੰ ਮੁੜ ਆਰਗੇਨਾਈਜ਼ ਕਰਨਾ ਚਾਹੀਦਾ ਵੱਡੇ ਪੱਧਰ ਤੇ ਜਿਹੜਾ ਉਹ ਵਿਜ਼ਨ ਆ ਉਸ ਆਰਗੇਨਾਈਜੇਸ਼ਨ ਦਾ, ਸਿੱਖ ਆਰਗੇਨਾਈਜੇਸ਼ਨ ਦਾ, ਉਹ ਸੋਵਰੇਨਿਟੀ ਹੋਣਾ ਚਾਹੀਦਾ ਆਪਣੇ ਇਸ ਖਿੱਤੇ ਦੇ ਵਿੱਚ। ਤੇ ਉਹਦੇ ਲਈ ਜਿਹੜੇ ਆਪਣੇ ਬੜੇ ਮੋਟੇ ਮਨ ਮੁਟਾਵ ਹੈਗੇ ਆ ਸਿੱਖ ਜਥੇਬੰਦੀਆਂ ਦੇ, ਉਹਨੂੰ ਛੱਡਣਾ ਚਾਹੀਦਾ। ਤੇ ਜਿਹੜੀ ਨਵੀਂ ਸਿੱਖ ਐਕਟਿਵਿਜ਼ਮ ਉੱਭਰ ਰਹੀ ਆ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਆ। ਮਤਲਬ ਮੈਂ ਇੱਥੇ ਗੱਲ ਜ਼ਰੂਰ ਇਸ ਗੱਲ ਦੇ ਨਾਲ ਖਤਮ ਕਰੂੰਗਾ ਕਿ ਜਦੋਂ ਤੁਸੀਂ ਮਤਲਬ ਸਿੱਖਾਂ 'ਚ ਦੇਖਣ 'ਚ ਆਇਆ ਕਿ ਸਿੱਖ ਐਕਟਿਵਿਜ਼ਮ ਸ਼ੁਰੂ ਕਰਦੇ ਆ ਤੇ ਉਹ ਐਕਟਿਵਿਜ਼ਮ ਕਰਦੇ ਕਰਦੇ ਹਾਲਾਤ ਇਹ ਹੋ ਜਾਂਦੇ ਆ ਵੀ ਉਹਨਾਂ ਦਾ ਜਿਹੜਾ ਸਾਰਾ ਜ਼ੋਰ ਆ, ਸਿਆਸਤ ਆ ਜਿਹੜੀ ਉਹਨਾਂ ਦੀ, ਉਹ ਦਿੱਲੀ ਦੇ ਖਿਲਾਫ ਹੋਣ ਦੀ ਬਜਾਏ ਉਹ ਇੱਕ ਦੂਜੇ ਦੇ ਖਿਲਾਫ ਸ਼ੁਰੂ ਹੋ ਜਾਂਦੀ ਆ ਵੀ ਉਹਦੇ 'ਚ ਫਿਰ ਉਹ ਇਸ ਸਾਰੇ ਦੇ ਵਿੱਚੋਂ ਸ਼ਰੀਕੇਬਾਜ਼ੀ ਦੇ ਵਿੱਚੋਂ ਫਿਰ ਉਹਨਾਂ ਦਾ ਨਿਸ਼ਾਨਾ ਪੰਜਾਬ ਦੀ ਸੱਤਾ ਹਾਸਲ ਕਰਨੀ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਾਸਲ ਕਰਨਾ, ਜਾਂ ਇਹ ਇੱਥੋਂ ਤੱਕ ਫਿਰ ਸੀਮਤ ਹੋ ਜਾਂਦਾ। ਕਈ ਮਤਲਬ ਇਹ ਲੈਵਲ ਕਿਸੇ ਦਾ ਸਰਪੰਚੀ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ, ਕਿਸੇ ਦਾ ਚੇਅਰਮੈਨੀ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ। ਫਿਰ ਉਹ ਆਪਣੇ ਇਹਨਾਂ ਨਿਸ਼ਾਨਿਆਂ ਨੂੰ ਹਾਸਲ ਕਰਨ ਲਈ ਚਾਹੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਹੋਵੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਹੋਵੇ, ਸਰਪੰਚ ਦਾ ਹੋਵੇ, ਚੇਅਰਮੈਨ ਦਾ ਹੋਵੇ, ਫਿਰ ਉਹ ਇੰਡੀਅਨ ਸਟੇਟ ਦੇ ਟੂਲ ਬਣ ਜਾਂਦੇ ਆ। ਫਿਰ ਇੰਡੀਅਨ ਸਟੇਟ ਉਹਨਾਂ ਨੂੰ ਯੂਜ਼ ਕਰਦੀ ਆ ਇਹ ਪਾਵਰਸ ਦਾ ਉਹਨਾਂ ਨੂੰ ਲਾਲਚ ਦੇ ਕੇ, ਤੇ ਦੂਜੇ ਆਪਣੇ ਸ਼ਰੀਕਾਂ ਨੂੰ ਹਰਾਉਣ ਦੀ ਗੱਲ ਦਾ ਲਾਲਚ ਦੇ ਕੇ। ਤਾਂ ਸਿੱਖ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਸ਼ਰੀਕੇਬਾਜ਼ੀ ਤੋਂ ਬਚਣਾ ਚਾਹੀਦਾ। ਉਹਨਾਂ ਨੂੰ ਇਸ ਗੱਲ ਬਾਰੇ ਸਪਸ਼ਟ ਹੋਣਾ ਚਾਹੀਦਾ ਵੀ ਜੇ ਸਾਡੇ 'ਚ ਆਪਸ 'ਚ ਕਿਤੇ ਮਨਮੁਟਾਵ ਹੁੰਦੇ ਵੀ ਆ ਤਾਂ ਜਿਵੇਂ ਅਸੀਂ ਦੇਖਿਆ ਵੀ ਜਿਹੜਾ ਜਦੋਂ ਮਿਸਲ ਕਾਲ ਸੀ, ਅਸੀਂ ਨਹੀਂ ਕਹਿੰਦੇ ਕਿ ਉਵੇਂ ਮਤਲਬ ਹਰ ਕੌਮ ਜਿਹੜੀ ਆ ਉਹ ਵਿਕਸਿਤ ਹੁੰਦੀ ਆ, ਆਪਣੇ ਇਤਿਹਾਸ ਤੋਂ ਸਬਕ ਲੈਂਦੀ ਆ ਤੇ ਅੱਗੇ ਜਿਹੜੀਆਂ ਗਲਤੀਆਂ ਹੁੰਦੀਆਂ ਉਹਨੂੰ ਸੁਧਾਰਦੀ ਆ। ਪਰ ਅਸੀਂ ਤਾਂ ਅੱਗੇ ਸੁਧਾਰਨ ਦੀ ਬਜਾਏ ਅਸੀਂ ਹੋਰ ਜ਼ਿਆਦਾ ਗਲਤੀਆਂ ਕਰਦੇ ਜਾ ਰਹੇ ਹਾਂ। ਮਿਸਲ ਕਾਲ ਦਾ ਸੋਹਣਾ ਪ੍ਰਬੰਧ ਸੀ ਕਿ ਮਿਸਲਾਂ ਵੱਖੋ ਵੱਖ ਸੀ ਤੇ ਉਹ ਵੀ ਮਤਲਬ ਹਾਲਾਂਕਿ ਉਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਆਪਸ 'ਚ ਟਕਰਾਅ ਹੁੰਦੇ ਸੀ, ਜਿਹੜੇ ਸਿੱਖਾਂ ਨੂੰ ਇਹਦੇ ਬਾਰੇ ਭਵਿੱਖ ਦੇ ਵਿੱਚ ਇਹ ਪ੍ਰੋਵੀਜ਼ਨ ਬਣਾਉਣੀ ਚਾਹੀਦੀ ਸੀ ਕਿ ਉਹ ਨਾ ਹੋਣ। ਪਰ ਉਹਨਾਂ ਦੇ ਅੰਦਰ ਜਿਹੜੀ ਸਿਆਣੀ ਗੱਲ ਸੀ ਕਿ ਜਦੋਂ ਕਿਸੇ ਇੱਕ ਮਿਸਲ ਦੇ ਵਿੱਚ ਕਿਸੇ ਇੱਕ ਸਿੱਖ ਦਾ ਕਿਸੇ ਆਪਣੇ ਜਥੇਬੰਦੀ ਦੇ ਨਾਲ ਜਾਂ ਕਿਸੇ ਨਾਲ ਕੋਈ ਟਕਰਾਅ ਹੋ ਗਿਆ ਤਾਂ ਉਹ ਸੰਘਰਸ਼ ਨਹੀਂ ਸੀ ਛੱਡਦਾ। ਉਹਦੇ ਲਈ ਦੂਜੀ ਮਿਸਲ ਦਾ ਰਾਹ ਜਿਹੜਾ ਖੁੱਲਾ ਹੁੰਦਾ ਸੀ ਤੇ ਉਹ ਦੂਜੀ ਮਿਸਲ ਚਲੇ ਜਾਂਦਾ ਸੀ। ਉੱਥੇ ਜਾ ਕੇ ਵੀ ਉਹ ਜੋ ਪਹਿਲੀ ਮਿਸਲ 'ਚ ਕਰ ਰਿਹਾ ਸੀ ਉਹੀ ਕੰਮ ਕਰਦਾ ਸੀ ਕਿ ਜਿਹੜਾ ਟਕਰਾਅ ਆ, ਜਿਹੜਾ ਦਿੱਲੀ ਦਾ ਤਖਤ ਆ ਜਿਹਦੇ ਖਿਲਾਫ ਸਿੱਖ ਮਿਸਲ ਕਾਲ ਦੇ ਵਿੱਚ ਪੰਜਾਬ ਦੇ ਅੰਦਰ ਆਪਣਾ ਰਾਜ ਸਥਾਪਿਤ ਕਰਨ ਲਈ ਲੜ ਰਹੇ ਸੀ, ਤਾਂ ਪਾਤਸ਼ਾਹੀ ਦਾਅਵੇ ਲਈ ਉਹ ਲੜਦਾ ਸੀ। ਤਾਂ ਅੱਜ ਜਿਹੜੀ ਗੱਲ ਸਿੱਖਾਂ ਨੂੰ ਆ ਵੀ ਇਹੋ ਜਿਹਾ ਜਿਹੜਾ ਵਿਜ਼ਨ ਆ ਉਹ ਸਪਸ਼ਟ ਹੋਣਾ ਚਾਹੀਦਾ ਤੇ ਆਪਣੀ ਜਿਹੜੀ ਤਾਕਤ ਆ ਉਹਨੂੰ ਰੀਆਰਗਨਾਈਜ਼ ਕਰਨਾ ਚਾਹੀਦਾ। ਕਿਉਂਕਿ ਅੱਗੇ ਜਿਹੜਾ ਭਵਿੱਖ ਆ, ਜੇ ਤੁਸੀਂ ਰੀਆਰਗਨਾਈਜ਼ ਨਾ ਹੋਏ, ਤੁਸੀਂ ਇਹ ਮੌਕਾ ਖੰਝਾ ਲਿਆ ਤੇ ਫਿਰ ਪਹਿਲਾਂ 47 ਵਾਲੇ ਮੌਕੇ ਨੂੰ ਆਪਾਂ ਕਈ ਦਹਾਕੇ ਪਿੱਟਦੇ ਰਹੇ ਆ ਤੇ ਉਹਨਾਂ ਦਹਾਕਿਆਂ 'ਚ ਜਿੱਥੇ ਇਕੱਲਾ ਪਿੱਟਿਆ ਨਹੀਂ, ਅਸੀਂ ਆਪਣਾ ਕਿੰਨਾ ਘਾਣ ਵੀ ਕਰਵਾਇਆ ਤੇ ਫਿਰ ਅੱਗੇ ਵੀ ਜਿਹੜਾ ਇਸੇ ਤਰੀਕੇ ਦਾ ਘਾਣ ਆ ਤੁਹਾਡਾ ਹੋਣਾ। ਤੇ ਜਿਨ੍ਹਾਂ ਕੌਮਾਂ ਕੋਲ ਰਾਜ ਨਹੀਂ ਹੁੰਦੇ ਉਹਨਾਂ ਨੂੰ ਦੁਨੀਆ ਜਲੀਲ ਕਰਦੀ ਆ, ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ ਆ। ਤੇ ਜੇ ਤੁਹਾਡੇ ਕੋਲ ਰਾਜ ਹੋਵੇ, ਚਾਹੇ ਤੁਹਾਨੂੰ ਦੁਨੀਆ ਕਦੇ ਪਹਿਲਾਂ ਇਤਿਹਾਸ 'ਚ ਪਿਛਲੇ ਸਮੇਂ 'ਚ ਅੱਤਵਾਦੀ ਵੀ ਕਹਿੰਦੀ ਹੋਵੇ, ਤੁਹਾਡੇ ਤੇ ਇਨਾਮ ਵੀ ਰੱਖੇ ਹੋਣ, ਪਰ ਅੱਜ ਤੁਸੀਂ ਦੇਖਿਆ ਵੀ ਫਿਰ ਡੋਨਾਲਡ ਟਰੰਪ ਜਿਹੜਾ ਆ ਉਸ ਬੰਦੇ ਨੂੰ 1 to 1 ਮਿਲ ਰਿਹਾ ਤੇ ਉਹਨੂੰ ਕਹਿ ਰਿਹਾ ਕਿ ਇਹ ਬੰਦਾ ਜਿਹੜਾ ਇਹਦੇ 'ਚ ਕੋਈ ਗੱਲਬਾਤ ਆ। ਜੀ ਬਿਲਕੁਲ, ਇਹਦੇ ਵਿੱਚ ਤੇ ਆਮ ਹੀ ਉਹ ਹੁੰਦਾ ਹੈ ਵਰਤਾਰਾ ਆ ਦੁਨੀਆ ਦਾ। ਜਿਹੜੇ ਵੀ ਅੱਜ ਦੇ ਟੈਰਰਿਸਟ ਹੈਗੇ ਆ ਉਹ ਕੱਲ ਦੇ ਫਰੀडम ਫਾਈਟਰ ਹੁੰਦੇ ਆ। ਇਸ ਦੇ ਨਾਲ ਸੁਖਵਿੰਦਰ ਸਿੰਘ ਜੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜੇ ਅਸੀਂ ਹੁਣ ਦੇਖੀਏ ਜਿੱਥੇ ਅਸੀਂ ਭਾਰਤ ਪਾਕਿਸਤਾਨ ਕਨਫਲਿਕਟ ਦਾ ਜ਼ਿਕਰ ਕਰਦੇ ਹਾਂ, ਪਿਛਲੇ ਸਮੇਂ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਸਾਰੀ ਜਿਹੜੀ ਟੈਨਸ਼ਨ ਹੈ ਉਹ ਵਧੀ ਰਹੀ ਹੈ। ਇਸੇ ਦੇ ਉੱਤੇ ਜਦੋਂ ਅਸੀਂ ਇਸ ਵਕਤ ਦੇਖ ਰਹੇ ਹਾਂ ਜਿਹੜੇ ਇਹਦੇ ਇਫੈਕਟਸ ਹੈਗੇ ਆ, ਰਿਪਲ ਇਫੈਕਟਸ ਕਹਿ ਲਓ ਜਾਂ ਇਹ ਕਹਿ ਲਓ ਵੀ ਇੱਕ ਵਾਰੀ ਤੁਸੀਂ ਜੇ ਸਟੈਪ ਬੈਕ ਸੀਜ਼ ਫਾਇਰ ਕੀਤਾ ਵੀ ਹੈ, ਪਰ ਸਟਿਲ ਜਿਹੜੀ ਨੀਤੀ ਹੈ ਮੁਲਕਾਂ ਦੀ, ਭਾਰਤ ਪਾਕਿਸਤਾਨ ਦੀ ਇੱਕ ਦੂਜੇ ਦੇ ਪ੍ਰਤੀ, ਉਹ ਤੇ ਨਹੀਂ ਬਦਲਦੀ। ਉਹਦੇ ਥੱਲੇ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਤੇ ਈਵਨ ਪਾਕਿਸਤਾਨ ਵੀ ਭਾਰਤ ਦੇ ਵਿੱਚ ਕੁਝ ਨਾ ਕੁਝ ਜਿਹੜੀ ਅਨਸਟੇਬਿਲਿਟੀ ਦੀ ਲਾਈਨ ਹੈਗੀ ਹੈ ਉਹ ਹਮੇਸ਼ਾ ਚੱਲਦੀ ਰਹਿੰਦੀ ਹੈ ਦੋਵੇਂ ਪਾਸਿਆਂ ਤੋਂ। ਇਹਦੇ ਤੋਂ ਕੋਈ ਡਿਨਾਇਲ ਵਾਲੀ ਗੱਲ ਨਹੀਂ ਹੈਗੀ। ਹੁਣ ਮਤਲਬ ਅੱਜ ਦੀ ਜਿਹੜੀ ਇੱਕ ਖਬਰ ਖਾਸ ਤੌਰ ਤੇ ਇੰਡੀਅਨ ਮੀਡੀਆ ਦੇ ਵਿੱਚ ਘੁੰਮ ਰਹੀ ਆ ਕਿ ਬਲੋਚਿਸਤਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਆ ਆਪਣੀ ਆਜ਼ਾਦੀ ਦਾ ਕਿ ਉਹਨਾਂ ਨੇ ਪਾਕਿਸਤਾਨ ਨਾਲੋਂ ਵੱਖ ਹੋਣਾ।
ਹੁਣ ਇਹ ਇੱਕ ਅਜਿਹਾ ਟੌਪਿਕ ਆ ਕਿ ਬੀਤੀ ਜਦੋਂ ਪਰ ਪਹਿਲਾਂ 2000 ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ 19 ਜਾਂ 20 ਦੀ ਗੱਲ ਹੈ, ਜਦੋਂ 15 ਅਗਸਤ ਦੀ ਆਪਣੀ ਸਪੀਚ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੋਚਿਸਤਾਨ ਦੇ ਲੋਕਾਂ ਦਾ ਜਾਂ ਬਲੋਚ ਲਿਬਰੇਸ਼ਨ ਆਰਮੀ ਦਾ ਸਿੱਧਾ ਜ਼ਿਕਰ ਕਰਦਿਆਂ ਉਹਨਾਂ ਦੀ ਆਜ਼ਾਦੀ ਦੀ ਗੱਲ ਜਿਹੜੀ ਹੈ ਕਿ ਭਾਰਤ ਦੀ ਸਪੋਰਟ ਦੀ ਗੱਲ ਉਹਨਾਂ ਨੇ ਕੀਤੀ ਸੀ। ਸੋ ਸਿੱਧਾ ਇੱਕ ਵਾਇਓਲੇਸ਼ਨ ਸੀਗੀ ਜਾਂ ਜਿਹੜਾ ਇਲਜ਼ਾਮ ਪਾਕਿਸਤਾਨ ਦੇ ਉੱਤੇ ਲਾਉਂਦਾ ਆ ਭਾਰਤ, ਉਹੀ ਚੀਜ਼ ਭਾਰਤ ਜਿਹੜੀ ਆ ਉਹ ਉਸ ਪਾਸਿਓਂ ਕਰਨ ਦੀ ਤਾਕ ਦੇ ਵਿੱਚ ਜਾਂ ਕੋਸ਼ਿਸ਼ ਦੇ ਵਿੱਚ ਰਿਹਾ ਆ। ਸੋ ਅੱਜ ਜਿਹੜੀ ਇਹ ਖਬਰ ਆਈ ਹੈ ਇਹਦੇ ਤੇ ਵੀ ਥੋੜਾ ਜਿਹਾ ਨਜ਼ਰਸਾਨੀ ਕਰਨੀ ਬਣਦੀ ਹੈ ਵੀ ਪਾਕਿਸਤਾਨ ਦੇ ਵਿੱਚ ਇੰਟਰਨਲੀ ਕਿੱਥੇ ਚੱਲ ਰਿਹਾ, ਜਿੱਥੇ ਹੁਣ ਡਿਸਕਸ਼ਨਜ਼ ਇੱਕ ਦੂਜੇ ਦੇ ਦਾਅਵਿਆਂ ਦੇ ਉੱਤੇ ਹੋ ਰਹੀਆਂ ਨੇ ਵੀ ਕਿਹੜੇ ਜਹਾਜ਼ ਟੁੱਟੇ, ਕਿਹੜੇ ਮਿਲਟਰੀ ਜਾਂ 에ਅਰ ਬੇਸ ਇੰਸਟਾਲੇਸ਼ਨਸ ਦੇ ਉੱਤੇ ਹਮਲਾ ਕੀਤਾ ਗਿਆ, ਜਾਂ ਈਵਨ ਪਾਕਿਸਤਾਨ ਦੇ ਨਿਊਕਲੀਅਰ ਪਲਾਂਟ ਦੇ ਉੱਤੇ ਵੀ ਜਿਹੜਾ ਆ ਉਹ ਮਿਜ਼ਾਈਲ ਦਾਗਣ ਦੀ ਗੱਲ ਜਿਹੜੀ ਹੈ ਉਹ ਵੀ ਚਰਚਾ ਦੇ ਵਿੱਚ ਹੈਗੀ ਹੈ। ਜਿੱਥੇ ਇਹ ਦਾਅਵੇ ਚੱਲ ਰਹੇ ਨੇ ਉੱਥੇ ਨਾਲ ਹੀ ਨਾਲ ਜਿਹੜਾ ਬਲੋਚਿਸਤਾਨ ਦਾ ਫੈਕਟਰ ਹੈ ਇਹ ਵੀ ਇੱਕ ਇੰਪੋਰਟੈਂਟ ਫੈਕਟਰ ਬਣ ਕੇ ਉੱਭਰ ਕੇ ਸਾਹਮਣੇ ਆਇਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਦੇਖੋ ਬਲੋਚਿਸਤਾਨ ਲਗਾਤਾਰ ਮਤਲਬ ਪਾਕਿਸਤਾਨ ਇਹ ਗੱਲ ਕਹਿੰਦਾ ਰਿਹਾ ਹੈ ਕਿ ਜਿਹੜੀ ਬਲੋਚਿਸਤਾਨ ਦੀ ਜਿਹੜੀ ਉੱਥੇ ਚੱਲ ਰਹੀ ਆ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਆ ਉਹ ਇੰਡੀਆ ਦੀ ਪ੍ਰੋਕਸੀ ਤੇ ਵੀ ਇੰਡੀਆ ਜਿਹੜਾ ਆ ਉਹਨੂੰ ਫੰਡ ਕਰਨ ਤੋਂ ਲੈ ਕੇ ਉਹਨੂੰ ਟ੍ਰੇਨ ਕਰਨ ਤੱਕ ਹਰ ਤਰੀਕੇ ਦੀ ਜਿਹੜੀ ਆ ਉਹ ਫੈਸਿਲਿਟੇਟ ਕਰਦਾ ਤੇ ਜਿਹਦੇ ਨਾਲ ਉਹ ਪਾਕਿਸਤਾਨ ਦੀ ਜਿਹੜਾ ਆਰਮੀ ਇਨਫਰਾਸਟ੍ਰਕਚਰ ਆ ਉਹਦੇ ਉੱਤੇ ਅਟੈਕ ਕਰਨੇ, ਹੁਣ ਪਾਕਿਸਤਾਨ ਦੇ ਅੰਦਰ ਅਟੈਕ ਕਰਨੇ, ਹੁਣ ਸਿਵਿਲੀਅਨਸ ਦੇ ਉੱਤੇ ਵੀ ਇਹ ਕਰਦੇ ਆ। ਤੇ ਇਹ ਉਸੇ ਤਰੀਕੇ ਨਾਲ ਆ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਲਗਾਤਾਰ ਇਹ ਨੈਰੇਟਿਵ ਪੁਸ਼ ਕਰਦਾ ਰਿਹਾ ਵੀ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹ ਪਾਕਿਸਤਾਨ ਜਿਹੜਾ ਆ ਉਹ ਪਾਕਿਸਤਾਨ ਦੀ ਪ੍ਰੋਕਸੀ ਆ, ਕਸ਼ਮੀਰ ਦੀ ਮੂਵਮੈਂਟ ਪਾਕਿਸਤਾਨ ਦੀ ਪ੍ਰੋਕਸੀ ਆ। ਮਤਲਬ ਇਸ ਤਰੀਕੇ ਦੇ ਨਾਲ ਮਤਲਬ ਜਿਹੜਾ ਅਸੀਂ ਦੇਖਿਆ ਵੀ ਜਿਹੜੀਆਂ ਸਟੇਟਸ ਨੇ ਉਹ ਜਦੋਂ ਕੋਈ ਲੋਕ ਆਪਣੇ ਹੱਕਾਂ ਹਕੂਕਾਂ ਲਈ ਲੜਦੇ ਆ ਤਾਂ ਉਹਨਾਂ ਦੇ ਬਾਰੇ ਇਸ ਤਰੀਕੇ ਦੇ ਜਿਹੜੇ ਨੈਰੇਟਿਵ ਆ ਉਹ ਫਿਰ ਉਹ ਦਿੱਤੇ ਜਾਂਦੇ ਆ ਕਿ ਇਹ ਲੋਕ ਤਾਂ ਸਿਰਫ ਕੁਝ ਗਿਣਤੀ ਦੇ ਲੋਕ ਨੇ, ਬਾਕੀ ਸਾਡੇ ਨਾਲ ਨੇ, ਇਹ ਪ੍ਰੋਕਸੀਜ਼ ਨੇ, ਤਾਂ ਐਵੇਂ ਆ। ਪਰ ਜਿਹੜੀ ਰਿਐਲਿਟੀ ਆ ਅਮਰਵੀਰ ਸਿੰਘ ਜੀ ਉਹ ਇਹ ਆ ਕਿ ਇਸ ਟਾਈਮ ਜਿਹੜਾ ਬਲੋਚਿਸਤਾਨ ਦਾ ਖਿੱਤਾ ਆ ਉਹਦੇ 'ਚ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਜਿਹੜਾ ਆ ਉਹਦੇ ਖਿਲਾਫ ਪਾਕਿਸਤਾਨ ਆਪਣੇ ਖਿਲਾਫ ਮੂਵਮੈਂਟ ਜਿਹੜੀ ਆ ਉਹ ਉੱਥੇ ਦੇਖ ਰਿਹਾ। ਤੇ ਜਿਵੇਂ ਇੰਡੀਆ ਦੇ ਵਿੱਚ ਅਸੀਂ ਕਸ਼ਮੀਰ, ਖਾਲਿਸਤਾਨ ਤੇ ਨਾਰਥ ਈਸਟ ਦੇ ਵਿੱਚ ਮੂਵਮੈਂਟਸ ਦੇਖਦੇ ਹਾਂ ਤੇ ਪਾਕਿਸਤਾਨ ਨੇ ਵੀ ਜਿਹੜਾ ਬਲੋਚਿਸਤਾਨ ਦੀ ਮੂਵਮੈਂਟ ਆ ਉਹਦੇ ਨਾਲ ਲਗਾਤਾਰ ਆਰਮੀ ਜਿਹੜੀ ਆ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿੰਨਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਵੇਂ ਅਟੈਕ ਕਰ ਰਹੀ ਆ, ਜੇ ਇੰਡੀਆ ਇਹ ਗੱਲ ਕਹਿੰਦਾ ਕਿ ਪਾਕਿਸਤਾਨ ਸਾਡੇ ਤੇ ਅਟੈਕ ਕਰਦਾ ਆ ਤਾਂ ਖਾਸ ਤੌਰ ਤੇ ਸਿੱਖਾਂ ਨੇ ਤਾਂ ਕਦੇ ਏਦਾਂ ਸਿਵਿਲੀਅਨਸ ਦੇ ਉੱਤੇ ਅਟੈਕ ਕੀਤੇ ਹੀ ਨਹੀਂ ਆ ਜੋ ਸਿੱਖ ਸਿਧਾਂਤ ਦੇ ਖਿਲਾਫ ਵੀ ਹੈ। ਤੇ ਕਸ਼ਮੀਰ ਦੀ ਮੂਵਮੈਂਟ ਨੇ ਵੀ ਕਦੇ ਵੀ ਕਸ਼ਮੀਰ ਤੋਂ ਬਾਹਰ ਇਸ ਤਰੀਕੇ ਦੇ ਹਮਲੇ ਜਿਹੜੇ ਆ ਉਹ ਨਹੀਂ ਕੀਤੇ। ਜੇ ਪਾਰਲੀਮੈਂਟ ਵਾਲਾ ਅਟੈਕ ਆ ਜਿਹਦੇ ਵਿੱਚ ਅਫਜ਼ਲ ਗੁਰੂ ਨੂੰ ਇਹਨਾਂ ਨੇ ਫਾਂਸੀ ਦਿੱਤੀ ਆ ਉਹਨੂੰ ਛੱਡ ਦੀ ਜਾਂ ਕੁਛ ਇਸ ਤਰੀਕੇ ਦੇ ਜਿਹੜੇ ਹਮਲੇ ਆ, ਤੇ ਕਸ਼ਮੀਰ ਦੇ ਨੌਜਵਾਨ ਵੀ ਕਸ਼ਮੀਰ 'ਚ ਲੜ ਰਹੇ ਆ। ਤੇ ਪਰ ਪਿੱਛੇ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਜਦੋਂ ਟ੍ਰੇਨ ਵੀ ਉੱਥੇ ਹਾਈਜੈਕ ਕੀਤੀ ਤਾਂ ਉਹਦੇ ਤੇ ਜਿਵੇਂ ਪੰਜਾਬ ਦੇ ਵਸਿੰਦੇ ਪੰਜਾਬੀ ਜਿਹੜੇ ਪਾਕਿਸਤਾਨ ਦੇ ਪ੍ਰਬੰਧ ਵਾਲਾ ਪੰਜਾਬ ਆ ਉਹਨਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਗਿਆ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਆ ਇਹ ਉੱਥੇ ਪੋਲਿਟਿਕਸ ਚੱਲਦੀਆਂ। ਤੇ ਹੁਣ ਜਿਹੜੀ ਖਬਰ ਆ ਰਹੀ ਆ ਵੀ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਾਂ ਬਲੋਚਿਸਤਾਨ ਦੀ ਜਿਹੜੀ ਇਹ ਸਾਰੀ ਮੂਵਮੈਂਟ ਆ ਉਹਦੇ ਜਿਹੜੇ ਲੀਡਰ ਆ ਉਹਨਾਂ ਨੇ ਐਲਾਨ ਕੀਤਾ ਹੈ ਜੀ ਵੀ ਰਿਪਬਲਿਕ ਆਫ ਬਲੋਚਿਸਤਾਨ ਜਿਹੜਾ ਆ ਉਹਨੂੰ ਡਿਕਲੇਅਰ ਕਰਦੇ ਆ ਤੇ ਬਲੋਚਿਸਤਾਨ ਦੀ ਇੰਡੀਪੈਂਡੈਂਸ ਨੂੰ। ਤੇ ਉਹਨਾਂ ਨੇ ਇੰਡੀਆ ਦੀ ਗਵਰਨਮੈਂਟ ਨੂੰ ਜਿਹੜੀ ਨਵੀਂ ਦਿੱਲੀ ਦੇ ਵਿੱਚ ਬਲੋਚ ਐਮਬੈਸੀ ਖੋਲਣ ਦੇ ਲਈ ਕਿਹਾ ਆ ਤੇ ਯੂਨਾਈਟਿਡ ਨੇਸ਼ਨ ਨੂੰ ਕਿਹਾ। ਮਤਲਬ ਇੱਕ ਪੋਸਟ ਆ ਜਿਹੜਾ ਮੀਰ ਯਾਰ ਬਲੋਚ ਆ ਉਹਨੇ ਇਹ ਸਟੇਟਮੈਂਟ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਆ ਵੀ ਉਸ ਸਟੇਟਮੈਂਟ ਨੂੰ ਆਧਾਰ ਬਣਾ ਕੇ ਅੱਜ ਸਾਰੇ ਇੰਡੀਅਨ ਮੀਡੀਆ ਨੇ ਖਬਰਾਂ ਲਾਈਆਂ ਜੀ ਵੀ ਮਤਲਬ। ਪਰ ਇਹ ਜਿਹੜੀ ਖਬਰ ਆ ਅਮਰਵੀਰ ਸਿੰਘ ਜੀ ਇਹ ਬੇਸਿਕਲੀ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦਾ ਉਹ ਪ੍ਰੋਪੇਗੈਂਡਾ ਟੂਲ ਹੀ ਆ ਵੀ ਜਿਹਦੇ 'ਚ ਉਹਨੇ ਸਿਰਫ ਵੀ ਇੱਕ ਪਾਕਿਸਤਾਨ ਦੇ ਖਿਲਾਫ ਇੱਕ ਜਿਹੜੀ ਹੁੰਦੀ ਨੀ ਵੀ ਜਿਹੜੇ ਇੰਡੀਅਨ ਪੜ੍ਹਦੇ ਆ ਅਖਬਾਰਾਂ ਪੜ੍ਹਦੇ ਆ ਇੰਡੀਆ ਦੇ ਲੋਕ ਉਹਨਾਂ ਨੂੰ ਇਹ ਤਸੱਲੀ ਦੇਣ ਨੂੰ ਕਿ ਦੇਖੋ ਅਸੀਂ ਮਤਲਬ ਪਾਕਿਸਤਾਨ ਨੂੰ ਖਤਮ ਕਰਨ ਜਾ ਰਹੇ ਹਾਂ, ਪਾਕਿਸਤਾਨ ਨੂੰ ਤੋੜਨ ਜਾ ਰਹੇ ਹਾਂ। ਤੇ ਉਸੇ ਤਰੀਕੇ ਦੇ ਨਾਲ ਜਦੋਂ ਇਹਨਾਂ ਨੇ ਅਟੈਕ ਕੀਤਾ ਪਾਕਿਸਤਾਨ ਤੇ
ਤੇ ਉਹ ਇੰਡੀਆ ਦੇ ਸਾਰੇ ਨਿਊਜ਼ ਚੈਨਲ ਜਿਹੜੇ ਆ ਉਹ ਇਸਲਾਮਾਬਾਦ ਤੇ ਕਬਜ਼ਾ ਕਰੀ ਬੈਠੇ ਸੀ, ਤੇ ਉਹ ਕਿੰਨਾ ਟਰੋਲ ਹੋਇਆ। ਬਾਅਦ ਚੋਂ ਵੀ ਹੁਣ ਮੁੜਿਆ ਇਸਲਾਮਾਬਾਦ ਤੋਂ, ਜਾਂ ਫਿਰ ਅਜੇ ਉੱਥੇ ਹੀ ਮਤਲਬ ਕਬਜ਼ਾ ਛੱਡਣਾ ਕਿ ਹਜੇ ਰੱਖਣਾ ਸੀਜ਼ਫਾਇਰ ਤੋਂ ਬਾਅਦ। ਤਾਂ ਉਸੇ ਤਰੀਕੇ ਦੇ ਨਾਲ ਅਸੀਂ ਦੇਖਿਆ ਵੀ ਜਿਹੜਾ ਤੁਹਾਨੂੰ ਯਾਦ ਹੋਣਾ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੇ ਕਾਤਲ ਭਾਰਤੀ ਫੜੇ ਗਏ ਆ ਕੈਨੇਡਾ ਦੇ ਵਿੱਚ, ਉਹਨਾਂ ਦੇ ਬਾਰੇ ਇੱਕ ਕਿੰਨੀ ਝੂਠੀ ਖਬਰ ਜਿਹੜੀ ਆ ਉਹ ਇੰਡੀਅਨ ਮੀਡੀਆ ਨੇ ਚਲਾਤੀ ਆਪਣੇ ਉਹਦੇ ਤੇ ਅਖਬਾਰਾਂ ਦੇ ਵਿੱਚ, ਟੀਵੀ ਚੈਨਲਾਂ ਤੇ, ਕਿ ਉਹ ਜਿਹੜੇ ਬੰਦੇ ਆ ਉਹ ਛੱਡਤੇ ਆ ਕੈਨੇਡਾ ਨੇ। ਤੇ ਹਾਲਾਂਕਿ ਉਹ ਬਿਲਕੁਲ ਝੂਠੀ ਖਬਰ ਸੀ। ਪਰ ਉਹ ਜਦੋਂ ਹੁਣ ਜਿਹੜਾ ਮਸਲਾ ਇਹ ਹੈ ਵੀ ਜਿਹੜਾ ਇਹਨਾਂ ਦਾ ਸਾਰਾ ਦੁਨੀਆ ਦੀ ਐਡੀ ਬੜੀ ਆਬਾਦੀ ਮਤਲਬ ਇਹ ਸਾਂਭੀ ਬੈਠੇ ਆ, ਤੇ ਉਹ ਜਿਹੜੀ ਆਬਾਦੀ ਸਾਰੀ ਆ ਉਹ ਉਹਦੇ 'ਚ ਵੱਡਾ ਹਿੱਸਾ ਅਨਪੜ੍ਹਾਂ ਦਾ ਆ, ਜਿਹੜੇ ਜਿਨ੍ਹਾਂ ਦਾ ਕੋਈ ਆਪਣੇ ਦਿਮਾਗ ਤੋਂ ਜਿਹੜੇ ਚੀਜ਼ਾਂ ਨੂੰ ਸੋਚਦੇ ਨੇ, ਕੋਈ ਫੈਕਟ ਚੈੱਕ ਨਹੀਂ ਕਰਦੇ। ਤੇ ਉਹ ਇਸ ਕਰਕੇ ਉਹ ਜਿਹੜੀ ਖਬਰ ਇੱਕ ਵਾਰ ਉਹਨਾਂ ਨੇ ਚਲਾਤੀ ਆਪਣੇ ਉਸ ਮੀਡੀਆ ਤੇ ਉਹ ਬੰਦਿਆਂ ਦੇ ਲਈ ਉਹ ਸੱਚ ਆ, ਜਿਹੜੀ ਉਹਨਾਂ ਦੀ ਆਬਾਦੀ ਆ ਵੀ ਹਾਂਜੀ ਉਹ ਉਹਨਾਂ ਦੇ ਲਈ ਹਜੇ ਵੀ ਬਹੁਤੇ ਜਿਹੜੇ ਭਾਰਤੀ ਆ ਉਹ ਇਹ ਸਮਝਦੇ ਹੋਣਗੇ ਜਿਹੜੇ ਨਿੱਜਰ ਦੇ ਕਾਤਲ ਆ ਦੇਖੋ ਮੋਦੀ ਨੇ ਉਹ ਵੀ ਛਡਾ ਲਏ। ਮਤਲਬ ਉਹ ਇਸ ਤਰੀਕੇ ਦੇ ਨਾਲ ਪਲੇ ਕਰਦੇ ਆ। ਤੇ ਅੱਜ ਜਿਹੜੀ ਇਹ ਖਬਰ ਚਲਾਈ ਆ, ਇਹ ਖਬਰ ਦੇ ਪਿੱਛੇ ਕੁਛ ਨਹੀਂ ਆ। ਮਤਲਬ ਇੱਕ ਲੀਡਰ ਆ ਉਹਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਆ ਤੇ ਵੀ ਅੰਬੈਸੀ ਖੋਲੋ। ਕਿਹੜੀ ਅੰਬੈਸੀ ਖੋਲਤੀ ਹੈ ਇੰਡੀਆ ਨੇ ਹਜੇ? ਮਤਲਬ ਫਿਰ ਖੋਲ ਲੈਣਾ ਅੰਬੈਸੀ, ਮਤਲਬ ਠੀਕ ਆ ਜੇ ਉਹਨਾਂ ਨੂੰ ਇੰਡੀਆ ਨੂੰ ਇਹ ਲੱਗਦਾ ਵੀ ਉਹ ਬਲੋਚਿਸਤਾਨ ਦੀ ਜਿਹੜੀ ਸਟਰਗਲ ਆ, ਜੇ ਲੋਕ ਉੱਥੇ ਲੜ ਰਹੇ ਆ, ਅਸੀਂ ਉਹਨੂੰ ਮਤਲਬ ਕਰਨਾ ਚਾਹੁੰਦੇ ਆ, ਉਹਦੀ ਸਪੋਰਟ ਕਰਨੀ ਚਾਹੁੰਦੇ, ਫਿਰ ਖੋਲੇ ਇੰਡੀਆ ਅੰਬੈਸੀ। ਤੇ ਇੰਡੀਆ ਉਵੇਂ ਉਹਨਾਂ ਨੂੰ ਇੱਕ ਮਤਲਬ ਉਹਨਾਂ ਦੀ ਜਿਹੜੀ ਯੂਨਾਈਟਿਡ ਨੇਸ਼ਨ ਦੇ ਵਿੱਚ ਕਰੇ, ਫਿਰ ਉਹਨਾਂ ਦੀ ਜਿਹੜੀ ਇੰਡੀਪੈਂਡੈਂਸ ਆ ਉਹਦੀ ਰੈਕੋਗਨੀਸ਼ਨ ਕਰੇ। ਮਤਲਬ ਇਹ ਉਹ ਤਾਂ ਮਤਲਬ ਗੱਲ ਇਹ ਆ ਵੀ ਇਹ ਜਿਹੜੀ ਖਬਰ ਆ ਇਹ ਬਸ ਉਹਨਾਂ ਨੂੰ ਆਪਣੇ ਲੋਕਾਂ ਨੂੰ, ਕਿਉਂਕਿ ਮੋਦੀ ਦਾ ਹੁਣ ਜਲੂਸ ਨਿਕਲ ਰਿਹਾ ਸੀ, ਮਤਲਬ ਜਲੂਸ ਇੱਥੋਂ ਤੱਕ ਆ ਵੀ ਜਿਹੜਾ ਸਪੋਕਸ ਪਰਸਨ ਸੀ ਬੁਲਾਰਾ ਉਹਨਾਂ ਦਾ ਵੀ ਉਹ ਆਪਣੇ ਟਵਿੱਟਰ ਬੰਦ ਕਰਕੇ ਬੈਠ ਗਿਆ ਸੀਜ਼ਫਾਇਰ ਤੋਂ ਅਗਲੇ ਦਿਨ। ਤੇ ਮੋਦੀ ਕੰਬਦਾ ਮਤਲਬ ਟੀਵੀ ਦੇ ਉੱਤੇ ਉਹ ਬਾਲੀਵੁੱਡ ਸਟਾਈਲ ਸਕ੍ਰਿਪਟ ਪੜ੍ਹ ਕੇ ਗਿਆ। ਤੇ ਦੁਨੀਆ ਦੇ ਵਿੱਚ ਅੱਜ ਸਾਰੀ ਦੁਨੀਆ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਆ ਕਿ ਇਸ ਜੰਗ ਦੇ ਵਿੱਚ ਪਾਕਿਸਤਾਨ ਨੇ ਇੰਡੀਆ ਜਿਹੜਾ ਆ ਉਹ ਹਰਾਇਆ ਆ, ਵੀ ਇੰਡੀਆ ਦੇ ਜਹਾਜ਼ ਸੁੱਟਣ ਤੋਂ ਲੈ ਕੇ ਹਰ ਤਰੀਕੇ ਦੇ ਨਾਲ। ਤੇ ਇੰਡੀਆ ਜਿਹੜਾ ਆ ਉਹ ਦੁਨੀਆ ਦੇ ਵਿੱਚ ਐਜ਼ ਅ ਅਗਰੈਸਰ ਜਿਹੜਾ ਆ ਉਹ ਐਸਟੈਬਲਿਸ਼ ਹੋਇਆ, ਉਹ ਸਥਾਪਿਤ ਹੋਇਆ। ਤਾਂ ਇਹ ਸਾਰੇ ਦੇ ਚੱਲਦਿਆਂ ਵੀ ਜਿਹੜੀ ਉਹ ਛਵੀ ਆ ਦੁਬਾਰਾ ਮੋਦੀ ਦੀ, ਉਹਨੂੰ ਦੁਬਾਰਾ ਬਣਾਉਣ ਦੇ ਲਈ ਵੀ ਇਹੋ ਜਿਹੀਆਂ ਜਿਹੜੀਆਂ ਖਬਰਾਂ ਆ ਉਹ ਮੀਡੀਆ ਦੇ ਵਿੱਚ, ਭਾਰਤੀ ਮੀਡੀਆ 'ਚ ਸਾਨੂੰ ਹੁਣ ਅਗਲੇ ਦਿਨਾਂ 'ਚ ਹੋਰ ਵੀ ਦੇਖਣ ਨੂੰ ਮਿਲਣਗੀਆਂ। ਪਰ ਇਹ ਜਿਹੜਾ ਮੋਡਸ ਆਪਰੈਂਡੀ ਆ ਇਹਨਾਂ ਦਾ, ਇਸ ਇੰਡੀਅਨ ਸਟੇਟ ਦਾ, ਵੀ ਉਹ ਤੁਸੀਂ ਦੇਖੋ ਮਤਲਬ ਇਹ ਕਈ ਵਾਰ ਨਾ ਸੱਭਿਅਤਾਵਾਂ ਦੀ ਤੁਹਾਡੇ ਟ੍ਰੇਟ ਹੁੰਦੇ ਆ। ਤਾਂ ਜਿਹੜੀ ਇਹ ਸੱਭਿਅਤਾ ਆ ਜਿਹੜੀ ਇਸ ਟਾਈਮ ਦਿੱਲੀ ਦੇ ਉੱਤੇ ਰਾਜ ਕਰ ਰਹੀ ਆ, ਇਹ ਸਾਰੀ ਇਹਨਾਂ ਤੋਂ ਤਾਂ ਇਹ ਟ੍ਰੇਟ ਆ, ਝੂਠ ਬੋਲਣਾ, ਪਿੱਠ ਪਿੱਛੇ ਵਾਰ ਕਰਨਾ, ਮਤਲਬ ਧੋਖਾ ਦੇਣਾ, ਤੇ ਜਿਹੜੀ ਬੇਸ਼ਰਮੀ ਸਿਰੇ ਦੀ ਇਹਨਾਂ 'ਚ ਹੁੰਦੀ ਆ। ਤੇ ਉਸ ਤੋਂ ਬਾਅਦ ਬਾਕੀ ਟ੍ਰੇਡ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਇੰਡੀਆ ਦੀ ਜਿਹੜੀ ਕੈਪੀਟਲ ਆ ਦਿੱਲੀ, ਉਹਨੂੰ ਦੁਨੀਆ ਰੇਪ ਕੈਪੀਟਲ ਕਹਿੰਦੀ ਆ, ਵੀ ਇਹਨਾਂ ਦੇ ਇਹ ਕਿਰਦਾਰ ਦੇ ਟ੍ਰੇਟ ਨੇ ਇਹੋ ਜਿਹੇ ਜੀ, ਇਹ ਸੱਭਿਅਤਾ ਆ। ਤਾਂ ਇਸ ਕਰਕੇ ਜਿਹੜੀ ਇਹ ਖਬਰ ਆ, ਅਸੀਂ ਇਸ ਗੱਲ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਜਿਹੜੀ ਬਲੋਚਿਸਤਾਨ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੈਗੀ ਆ, ਜਾਂ ਉੱਥੇ ਕੋਈ ਲੋਕ ਜਿਹੜੇ ਆ ਉੱਥੇ ਗੜਬੜ ਨਹੀਂ ਹੋ ਰਹੀ ਆ, ਇੱਕ ਰਿਐਲਿਟੀ ਆ। ਪਰ ਇੰਡੀਆ ਜਿਹੜਾ ਆ ਉਹਨੂੰ ਐਜ਼ ਅ ਪ੍ਰੋਕਸੀ ਯੂਜ਼ ਕਰ ਰਿਹਾ। ਪਾਕਿਸਤਾਨ ਦੀ ਗਵਰਨਮੈਂਟ, ਪਾਕਿਸਤਾਨ ਦੇ ਵਿੱਚੋਂ ਵੀ ਆਵਾਜ਼ਾਂ ਲਗਾਤਾਰ ਉੱਠਦੀਆਂ ਕਿ ਜਿਹੜਾ ਇੱਕ ਡਾਇਲੋਗ ਆ ਉਹ ਇਨੀਸ਼ੀਏਟ ਕੀਤਾ ਜਾਵੇ ਉੱਥੇ ਲੋਕਾਂ ਦੀ, ਜਿਹੜੇ ਕਿਉਂਕਿ ਬਲੋਚਿਸਤਾਨ ਦੇ ਵਿੱਚ ਕਾਫੀ ਜਿਹੜੀ ਤੁਸੀਂ ਕਹਿ ਸਕਦੇ ਡਿਵੈਲਪਮੈਂਟ ਦੇ ਮਾਮਲੇ 'ਚ ਵੀ ਕਾਫੀ ਕੁਛ ਜਿਹੜਾ ਆ ਉਹਦੇ 'ਚ ਕਰਨ ਵਾਲਾ ਆ। ਉਹ ਸਾਰੇ ਮਸਲੇ ਆ। ਤੇ ਮਤਲਬ ਉਹ ਤੋਂ ਇਲਾਵਾ ਜਿਹੜਾ ਇਹ ਜੀਓ ਪੋਲਿਟਿਕਸ ਦੇ ਨਾਲ ਵੀ ਜੁੜਿਆ, ਕਿਉਂਕਿ ਜਿਹੜਾ ਹੁਣ ਚਾਈਨਾ ਦਾ ਸਾਰਾ ਇੰਟਰਸਟ ਆ ਉਸ ਖਿੱਤੇ ਦੇ ਵਿੱਚ, ਉਹ ਵੀ ਅਮਰਵੀਰ ਸਿੰਘ ਜੀ ਬੜਾ ਇੰਪੋਰਟੈਂਟ ਆ। ਵੀ ਜਿਹੜਾ ਬਲੋਚਿਸਤਾਨ ਦਾ ਏਰੀਆ ਆ ਉਹਦੇ ਚੋਂ ਹੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਉਹਨਾਂ ਦਾ ਚਾਈਨਾ ਦਾ ਸਿਲਕ ਰੋਡ ਵਾਲਾ ਪ੍ਰੋਜੈਕਟ ਆ ਉਹ ਲੰਘ ਕੇ ਜਾਂਦਾ, ਜਿਹੜਾ ਗਵਾਦਰ ਪੋਰਟ ਆ ਬੇਸਿਕਲੀ, ਉਹ ਬਲੋਚਿਸਤਾਨ ਦੇ ਉਸ ਏਰੀਏ ਦੇ ਵਿੱਚ ਮਤਲਬ ਉਹਦੇ ਨਾਲ ਲਿੰਕ ਕਰਦਾ। ਤੇ ਇਸ ਕਰਕੇ ਜਿਹੜਾ ਮਤਲਬ ਵੀ ਇਹ ਇਕੱਲਾ ਹੁਣ ਇੰਡੀਆ ਤੇ ਪਾਕਿਸਤਾਨ ਦਾ ਨਹੀਂ, ਬਲੋਚਿਸਤਾਨ ਦੇ ਮਸਲੇ ਨਾਲ ਵੀ ਜਿਵੇਂ ਕਸ਼ਮੀਰ ਦਾ ਮਸਲਾ ਉਵੇਂ ਹੀ ਬਲੋਚਿਸਤਾਨ ਦਾ ਵੀ ਆ। ਤੇ ਉਸੇ ਤਰੀਕੇ ਦੇ ਨਾਲ ਇਕੱਲਾ ਹੁਣ ਕਸ਼ਮੀਰ ਤੇ ਬਲੋਚਿਸਤਾਨ ਨਹੀਂ, ਚਾਹੇ ਉਹ ਖਾਲਿਸਤਾਨ ਆ, ਚਾਹੇ ਉਹ ਨਾਰਥ ਈਸਟ ਦੀਆਂ ਸਟੇਟਸ ਆ, ਸਾਊਥ ਏਸ਼ੀਆ ਜਿਹੜਾ ਆ ਉਹਦੇ ਵਿੱਚ ਤੁਸੀਂ ਇਹ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਅਗਲੇ ਜਿਹੜੇ ਹੋ ਸਕਦਾ 10 ਸਾਲ, ਹੋ ਸਕਦਾ 5 ਸਾਲ, ਹੋ ਸਕਦਾ ਸਾਲ ਦੇ ਵਿੱਚ ਕਦੇ ਵੀ ਜਿਹੜਾ ਆ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਕਿ ਜਿਹੜਾ ਬਿਲਕੁਲ ਪੋਲੀਟੀਕਲ ਸਿਸਟਮ ਆ ਸਾਰਾ, ਵੀ ਜਿਹੜੀ ਬ੍ਰਿਟਿਸ਼ਰਸ ਨੇ 2 ਨੇਸ਼ਨ ਥਿਊਰੀ ਬਣਾਈ ਸੀ 1947 ਦੇ ਵਿੱਚ, ਕਿਉਂਕਿ ਉਹ ਤੋਂ ਪਹਿਲਾਂ ਤਾਂ ਇਹ ਹੈ ਹੀ ਨਹੀਂ ਸੀ।
ਇਹ ਬੇਸਿਕਲੀ ਬ੍ਰਿਟਿਸ਼ਰ ਹੈ, ਇਹ ਟੂ ਨੇਸ਼ਨ ਥਿਉਰੀ ਜਿਹੜਾ ਆ ਉਹਦੇ ਤੇ ਇਹ ਦੋ ਮੁਲਕ ਜਿਹੜੇ ਬਣਾਏ, ਇੰਡੀਆ ਤੇ ਪਾਕਿਸਤਾਨ। ਤੇ ਉਹਦੇ ਮਤਲਬ ਮੈਂ ਹੁਣ ਥੋੜੀ ਜਿਹੀ ਗੱਲ ਲੰਮੀ ਹੋ ਜਾਂਦੀ ਆ, ਪਰ ਜਿਹੜਾ ਬਾਰਡਰ ਆ ਹਜੇ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਬਾਰਡਰ ਆ ਜਿਹੜਾ, ਉਹਦੇ ਤੇ ਲਗਾਤਾਰ ਟਕਰਾਅ ਚੱਲਦਾ ਰਹਿੰਦਾ ਆ। ਤਾਂ ਉਹ ਟਕਰਾਅ ਦੀ ਵਜ੍ਹਾ ਕੀ ਆ ਵੀ ਬੇਸਿਕਲੀ ਤਾਂ ਉਹ ਜਿਹੜਾ ਇਲਾਕਾ ਆ, ਉਹ ਇਲਾਕਾ ਪਾਕਿਸਤਾਨ ਬਣਨ ਤੋਂ ਪਹਿਲਾਂ ਜਾਂ ਹਿੰਦੁਸਤਾਨ ਬਣਨ ਤੋਂ ਪਹਿਲਾਂ ਇਹ ਸਾਰਾ ਏਰੀਆ ਸਿੱਖਾਂ ਜਿਹੜੀ ਹਜੇ ਵੀ ਉੱਥੇ ਬਾਉਂਡਰੀ ਲਾਈਨ ਆ, ਉਹ ਲਾਈਨ ਸਿੱਖ ਰਾਜ ਜਿਹੜਾ ਆ ਉਦੋਂ ਤੈਅ ਹੋਈ ਆ ਵੀ ਜਿਹੜਾ ਸਿੱਖਾਂ ਨੇ ਜਦੋਂ ਕਿਉਂਕਿ ਜਿਹੜਾ ਆਪਣਾ ਵੈਸਟਰਨ ਫਰੰਟੀਅਰ ਸੀ, ਉੱਥੋਂ ਹਮਲੇ ਹੁੰਦੇ ਸੀ ਪੰਜਾਬ ਤੇ ਅਫਗਾਨਿਸਤਾਨ ਵਾਲੇ ਪਾਸੇ, ਤੇ ਉਹਨੂੰ ਸਿਕਿਉਰ ਕਰਨ ਲਈ ਤੇ ਜਿਹੜੇ ਸਿੱਖ ਜਿਹੜੇ ਆ ਐਕਸਪੈਂਸ਼ਨ ਕਰਦੇ ਗਏ, ਸਿੱਖ ਰਾਜ ਜਿਹੜਾ ਉਧਰਲੇ ਪਾਸੇ ਨੂੰ, ਹਰੀ ਸਿੰਘ ਨਲੂਏ ਦੀ ਸ਼ਹਾਦਤ ਉੱਥੇ ਹੁੰਦੀ ਆ। ਤੇ ਉਹ ਸਾਰੇ ਦੇ ਵਿੱਚ ਮਤਲਬ ਜਿਹੜੀ ਸਿੱਖਾਂ ਨੇ ਜਿੰਨਾ ਇਲਾਕਾ ਆਪਣੇ ਕਬਜ਼ੇ 'ਚ ਕੀਤਾ, ਫਿਰ ਸਿੱਖ ਜਦੋਂ ਬ੍ਰਿਟਿਸ਼ ਅੰਪਾਇਰ ਦੇ ਥੱਲੇ ਮਤਲਬ ਪੰਜਾਬ ਦਾ ਰਾਜ ਆ ਗਿਆ, ਤਾਂ ਫਿਰ ਉਹੀ ਬਾਰਡਰ ਬ੍ਰਿਟਿਸ਼ ਅੰਪਾਇਰ ਦੇ ਥੱਲੇ ਗਿਰਿਆ। ਤਾਂ ਬ੍ਰਿਟਿਸ਼ ਅੰਪਾਇਰ ਨੇ ਕੋਸ਼ਿਸ਼ ਕੀਤੀ ਅਫਗਾਨਿਸਤਾਨ ਵੱਲ ਨੂੰ ਮੂਵ ਕਰਨ ਦੀ, ਪਰ ਉਹ ਤੋਂ ਬਾਅਦ ਮੂਵ ਨਹੀਂ ਕਰ ਸਕੇ। ਸਿੱਖ ਹਾਲਾਂਕਿ ਮੂਵ ਕਰ ਰਹੇ ਸੀ ਲਗਾਤਾਰ। ਜੇ ਬ੍ਰਿਟਿਸ਼ਰਸ ਜਿਹੜੇ ਆ ਉਹ ਪੰਜਾਬ ਤੇ ਕਾਬਜ ਨਾ ਹੁੰਦੇ ਤਾਂ ਹੋ ਸਕਦਾ ਵੀ ਕਿਹਾ ਜਾਂਦਾ ਵੀ ਸਿੱਖ ਜਿਹੜੇ ਆ ਉਹ ਕਾਬਲ ਕੰਧਾਰ ਵੀ ਟੱਪ ਜਾਂਦੇ। ਪਰ ਜਿਹੜਾ ਉਹ ਤੋਂ ਬਾਅਦ ਬ੍ਰਿਟਿਸ਼ਰਸ ਵੀ ਉੱਥੇ ਖੜ ਗਏ, ਤਾਂ ਜਿਹੜੀ ਉਹ ਲਾਈਨ ਉੱਥੇ ਬਣੀ ਆ, ਤਾਂ ਉਹੀ ਲਾਈਨ ਅੱਜ ਵੀ ਜਿਹੜਾ ਪਾਕਿਸਤਾਨ, ਕਿਉਂਕਿ ਫਿਰ ਪਾਕਿਸਤਾਨ ਜਦੋਂ ਬਣਿਆ ਤਾਂ ਫਿਰ ਉਹ ਟੈਰੀਟਰੀ ਉੱਧਰ ਚਲੇਗੀ, ਤਾਂ ਉਹ ਬਣੀ। ਤਾਂ ਪਰ ਜਿਹੜੇ ਅਫਗਾਨ ਨੇ ਉਹ ਹਜੇ ਵੀ ਜਿਹੜਾ ਹਿੱਸਾ ਪਾਕਿਸਤਾਨ ਵਾਲੇ ਪਾਸੇ ਆ, ਹੁਣ ਜੋ ਸਿੱਖਾਂ ਨੇ ਆਪਣੇ ਰਾਜ 'ਚ ਸ਼ਾਮਲ ਕੀਤਾ ਸੀ, ਉਹ ਉਹਦੇ ਤੇ ਆਪਣਾ ਦਾਅਵਾ ਕਰਦੇ ਆ। ਤੇ ਇਸ ਕਰਕੇ ਜਿਹੜਾ ਉੱਥੇ ਲਗਾਤਾਰ ਮਤਲਬ ਜਿਹੜਾ ਟਕਰਾਅ ਆ, ਉਹ ਸਾਨੂੰ ਅੱਜ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਾਲੇ ਵੀ ਕਈ ਵਾਰ ਦੇਖਣ ਨੂੰ ਮਿਲਦਾ ਹੈ। ਤਾਂ ਮਤਲਬ ਇਹ ਆ ਵੀ ਜਿਹੜੀ 1947 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਏ ਤੇ ਉਹਨਾਂ ਨੇ ਆ ਕੇ ਰਾਜ ਕੀਤਾ, ਫਿਰ ਉਹ ਜਾਣ ਲੱਗਿਆਂ ਨੇ ਇਹ ਟੂ ਨੇਸ਼ਨ ਥਿਊਰੀ ਤੇ ਰਾਜ ਬਣਾਤੇ। ਤਾਂ ਹੁਣ ਮਤਲਬ ਦੁਨੀਆ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਇਹਦੇ ਵਿੱਚ ਜਿਹੜੀਆਂ ਬਾਉਂਡਰੀਜ਼ ਵੀ ਬਣਾਈਆਂ ਗਈਆਂ ਉਹ ਵੀ ਪ੍ਰੋਬਲਮੈਟਿਕ ਆ, ਤੇ ਜਿਵੇਂ ਇਹ ਮੁਲਕ ਵੀ ਬਣੇ ਆ ਉਹ ਵੀ ਪ੍ਰੋਬਲਮੈਟਿਕ ਆ। ਤੇ ਇਸ ਕਰਕੇ ਮਤਲਬ ਇੱਥੇ ਜਿਹੜਾ ਆ ਨਵੇਂ ਤਰ੍ਹਾਂ ਦਾ ਜਿਹੜਾ ਮਤਲਬ ਤਾਂ ਕਿ ਜਿਹੜਾ ਸਦੀਵੀ ਪੀਸ ਆ ਸਕੇ, ਤੇ ਜਿਹੜੇ ਹਰੇਕ ਕੰਟਰੀ ਦੇ ਆਪਣੇ ਇੰਟਰਸਟ ਹੈਗੇ ਆ ਉਹ ਵੀ ਮਤਲਬ ਇਹਦੇ 'ਚ ਫੈਕਟਰ ਪਲੇ ਕਰਦਾ। ਪਰ ਇਹ ਆ ਵੀ ਉਹ ਇੱਕ ਨਵੇਂ ਤਰ੍ਹਾਂ ਦਾ ਇਸ ਖਿੱਤੇ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਐਸਟੈਬਲਿਸ਼ ਕਰਨਾ ਚਾਹੁੰਦੇ ਆ, ਤੇ ਇਹਦੇ ਵਾਸਤੇ ਕਾਫੀ ਵੱਡੇ ਪੱਧਰ ਤੇ ਚਾਰਾਜ਼ੋਈਆਂ ਹੋ ਰਹੀਆਂ। ਉਹਦੇ ਇਸ਼ਾਰੇ ਸਮਝਣ ਵਾਲੇ ਨੂੰ ਜੇ ਸਮਝਣੇ ਹੋਣ ਤਾਂ ਉਹ ਚਾਹੇ ਤੁਸੀਂ ਐਂਟਰਟੇਨਮੈਂਟ ਦੀਆਂ ਦੇ ਪਲੇਟਫਾਰਮਸ ਤੋਂ ਦੇਖੋ, ਚਾਹੇ ਉਹ ਸਪੋਰਟਸ ਦੇ ਪਲੇਟਫਾਰਮਸ ਤੋਂ ਦੇਖੋ, ਤੁਹਾਨੂੰ ਹਰ ਥਾਂ ਦੇ ਉੱਤੋਂ ਉਹਦੇ ਇਸ਼ਾਰੇ ਮਿਲਣੇ ਆ। ਮਸਲਾ ਇਹ ਵੀ ਬੰਦਾ ਸਮਝਣ ਵਾਲਾ ਹੋਵੇ। ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਵੀ ਇਹਨਾਂ ਇਸ਼ਾਰਿਆਂ ਨੂੰ ਸਮਝਦਿਆਂ ਸਿੱਖਾਂ ਨੂੰ ਜਿਹੜਾ ਆ ਉਹ ਤਿਆਰ ਹੋਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਦੇਖੋ ਜੇ ਤੁਹਾਡੇ ਕੋਲ ਤਾਕਤ ਨਹੀਂ, ਤੁਸੀਂ ਕਹੋ ਵੀ ਸਾਨੂੰ ਕਿਸੇ ਨੇ ਪਰੋਸ ਕੇ ਦੇ ਦੇਣਾ ਆ, ਉਹ ਕੋਈ ਨਹੀਂ ਦਿੰਦਾ ਹੁੰਦਾ, ਤਾਂ ਤੁਹਾਨੂੰ ਧਿਰ ਬਣਨਾ ਪੈਣਾ। ਧਿਰ ਬਣਨ ਦੀ ਆਖਰੀ ਮੈਂ ਗੱਲ ਕਹਿ ਕੇ ਇਸ ਗੱਲ ਨੂੰ ਇੱਥੇ ਖਤਮ ਕਰਦਾ ਵੀ 18ਵੀਂ ਸਦੀ ਦੇ ਵਿੱਚ ਅਫਗਾਨ ਤੇ ਮੁਗਲ ਲੜ ਰਹੇ ਸੀ। ਉਦੋਂ ਸਿੱਖ ਜਿਹੜੇ ਆ ਉਹਨਾਂ ਨੇ ਉਹਨਾਂ ਦੀ ਲੜਾਈ 'ਚੋਂ ਸ਼ਾਮਲ ਨਹੀਂ ਹੋਏ, ਪਰ ਇਹ ਨਹੀਂ ਸੀ ਕਿ ਸਿੱਖਾਂ ਨੇ ਆਪਣੀ ਜਿਹੜੀ ਤਲਵਾਰ ਆ ਜਾਂ ਕਿਰਪਾਨ ਆ ਤੇ ਉਹ ਲਾ ਕੇ ਤੇ ਮਿਆਨ ਤੇ ਟੰਗਤੀ, ਕੀਲੀ ਤੇ ਟੰਗਤੀ ਸੀ। ਸਿੱਖਾਂ ਨੇ ਆਪਣੀ ਜਿਹੜੀ ਤਲਵਾਰ ਆ ਉਹ ਮਿਆਨ ਦੇ ਵਿੱਚ, ਬਲਕਿ ਮਿਆਨ ਤੋਂ ਬਾਹਰ ਰੱਖੀ। ਸਿੱਖਾਂ ਨੇ ਤਲਵਾਰ ਮਿਆਨ ਤੋਂ ਬਾਹਰ ਰੱਖ ਕੇ ਇਹ ਕਿਹਾ ਵੀ ਤੁਸੀਂ ਆਪਣੇ ਹੋਰ ਜਿਹੜੇ ਮਰਜ਼ੀ ਇੰਟਰਸਟ ਲਈ ਲੜੀ ਚੱਲੋ, ਪਰ ਜਿਹੜੀ ਇਹ ਪੰਜਾਬ ਦੀ ਟੈਰੀਟਰੀ ਆ, ਇਹ ਪੰਜਾਬ ਦਾ ਖਿੱਤਾ ਆ, ਇਹ ਸਾਡਾ ਆ, ਤੇ ਇੱਥੇ ਜਿਹੜਾ ਕੋਈ ਹੋਰ ਮਿਆਨ 'ਚੋਂ ਤਲਵਾਰ ਕੱਢੂਗਾ ਉਹਨੂੰ ਸਾਡੀ ਤਲਵਾਰ ਦੇ ਨਾਲ ਲੜਨਾ ਪਊਗਾ। ਤਾਂ ਇਹ ਜਿਹੜੀ ਅਪਰੋਚ ਸੀ ਉਹਦੇ ਨਾਲ ਫਿਰ ਜਿਹੜਾ ਪੰਜਾਬ ਆ ਉੱਤੇ ਸਿੱਖਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਤਾਂ ਅੱਜ ਵੀ ਜਿਹੜੀ ਸਿੱਖਾਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ, ਤੇ ਆਪਣੀ ਤਾਕਤ ਆ ਉਹਨੂੰ ਜਿਵੇਂ ਚਾਹੇ ਉਹ ਡਾਇਸਪੋਰਾ 'ਚ ਚਾਹੇ ਪੰਜਾਬ 'ਚ, ਉਹਨੂੰ ਰੀਆਰਗਨਾਈਜ਼ ਕਰਕੇ ਤੇ ਜਿਹੜਾ ਵਿਜ਼ਨ ਆ ਸਿੱਖ ਸੋਵਰੈਨਿਟੀ ਦਾ, ਉਹਦੇ ਲਈ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ। ਜਿਹੜੀ ਇਸ ਸਾਰੇ ਦੇ ਵਿੱਚ ਜਾਂਦੇ ਜਾਂਦੇ ਥੋੜਾ ਜਿਹਾ ਮੈਂ ਇੱਕ ਹੋਰ ਨੁਕਤੇ ਤੇ ਉਹ ਕਰ ਲਈਏ ਨਜ਼ਰਸਾਨੀ ਕਿ ਇਸ ਵਕਤ ਜਿਹੜੀ ਬਲੇਮ ਗੇਮ ਵੀ ਹੁੰਦੀ ਹੈ ਜਾਂ ਕ੍ਰੈਡਿਟ ਲੈਣ ਦੀ ਲਾਈਨ ਵੀ ਹੁੰਦੀ ਹੈ, ਉਹ ਵੀ ਜ਼ੋਰਾਂ ਤੇ ਚੱਲ ਰਹੀ ਹੈ। ਭਾਰਤ ਵੱਲੋਂ ਕਈ ਕਿਸਮ ਦੀਆਂ ਥਿਓਰੀਜ਼ ਜਾਂ ਕਈ ਕਿਸਮ ਦੀਆਂ ਗੱਲਾਂ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਰਿੰਦਰ ਮੋਦੀ ਹੋਰਾਂ ਵੱਲੋਂ ਭਾਵੇਂ ਕੰਬਦੇ ਸਹੀ ਸਪੀਚ ਦਿੱਤੀ ਗਈ ਹੈ ਤੇ ਕ੍ਰੈਡਿਟ ਲੈਣ ਦੀ ਲਾਈਨ ਵੀ ਹੈਗੀ ਹੈ ਦੋਵੇਂ ਪਾਸਿਓਂ।
ਤੇ ਉਸ ਕਿਸਮ ਦਾ ਪਾਰਟ ਜਿਹੜਾ ਹੁਣ ਮਤਲਬ ਇਹ ਨਿਊਕਲੀਅਰ ਪਾਵਰ ਪਲਾਂਟ ਦੀ ਉਹ ਹੈਗੀ ਹੈ ਵੀ ਉਹਦੇ ਤੇ ਹਮਲਾ ਹੋਇਆ ਜੀ, ਉਹ ਹਿੱਟ ਕਰਨ ਦੇ ਨਾਲ ਪਾਕਿਸਤਾਨ ਨੇ ਬਿਲਕੁਲ ਬੈਕ ਆਫ ਕੀਤਾ ਕਿ ਸਾਡਾ ਤੇ ਬਿਲਕੁਲ ਕੰਮ ਤਬਾਹ ਹੋ ਜਾਣਾ ਸੀ, ਤੇ ਇਸ ਕਰਕੇ ਜਿਹੜਾ ਸੀਜ਼ ਫਾਇਰ ਹੈ ਉਹ ਬੜਾ ਛੇਤੀ ਹੋ ਗਿਆ। ਰਿਐਲਿਟੀ ਜਾਂ ਜਦੋਂ ਅਸੀਂ ਇੰਟਰਨੈਸ਼ਨਲ ਮੀਡੀਆ ਦੇਖਦੇ ਹਾਂ, ਉਹ ਰਫੇਲ ਤੋਂ ਲੈ ਕੇ ਕਿਵੇਂ ਕਿਹਦਾ ਪਲੜਾ ਭਾਰੀ ਰਿਹਾ, ਉਹ ਇੱਕ ਵੱਖਰੀ ਸਟੋਰੀ ਹੈਗੀ ਆ। ਸੋ ਮਤਲਬ ਇਸ ਵਕਤ ਜੋ ਮੀਡੀਆ ਦੇ ਵਿੱਚ ਚੱਲ ਰਿਹਾ, ਉਹਦੇ ਵਿੱਚ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹ ਕਿੰਨੇ ਕੁ ਸੱਚੇ ਤੇ ਕਿੰਨੇ ਕੁ ਝੂਠੇ ਨਜ਼ਰ ਆ ਰਹੇ ਆ? ਦੇਖੋ, ਇਸ ਟਾਈਮ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆ ਅਮਰਵੀਰ ਸਿੰਘ ਜੀ ਉਹ ਪ੍ਰਕਾਸ਼ਿਤ ਹੋ ਰਹੀਆਂ, ਪਰ ਇਹਦੇ 'ਚ ਇੱਕ ਗੱਲ ਹੋਰ ਸਮਝਣ ਵਾਲੀ ਆ ਕਿ ਇਸ ਟਾਈਮ ਜਿਹੜੀਆਂ PR ਏਜੰਸੀਜ਼ ਹੁੰਦੀਆਂ ਆ ਉਹ ਦੋਵੇਂ ਮੁਲਕਾਂ ਦੀਆਂ ਐਕਟਿਵ ਨੇ, ਵੀ ਜਿਹਦੇ 'ਚ ਤੁਹਾਨੂੰ ਭਾਵੇਂ ਉਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਤੁਹਾਨੂੰ ਲੱਗਣਾ ਕਿ ਇਹ ਤਾਂ ਗੋਰੇ ਪੱਤਰਕਾਰਾਂ ਨੇ ਖਬਰ ਲਿਖੀ ਆ ਜਾਂ ਉਹ ਆ, ਪਰ ਮਤਲਬ ਇਹ ਇੱਕ ਤਰਾਸਦੀ ਆ ਦੁਨੀਆ ਦੀ ਕਿ ਕਰਪਸ਼ਨ ਸਭ ਪਾਸੇ ਆ। ਤਾਂ ਇਹ ਇੱਕ ਜੰਗ ਆ, ਇਹਦੇ 'ਚ ਇੱਕ ਪਹਿਲੂ ਹੋਰ ਜਿਹੜਾ ਬੜਾ ਦੇਖਣ ਨੂੰ ਮਿਲਿਆ ਇਸ ਕਨਫਲਿਕਟ ਦੇ ਵਿੱਚ ਕਿ ਜਿਹੜੀ ਡਿਸਇਨਫੋਰਮੇਸ਼ਨ ਆ, ਕਿ ਕਿਵੇਂ ਜਿਹੜੇ ਦੋਵੇਂ ਪਾਸਿਆਂ ਤੋਂ ਵੀ ਇੱਕ ਪੂਰੀ ਡਿਸਇਨਫੋਰਮੇਸ਼ਨ ਕੈਂਪੇਨ ਚਲਾਈ ਗਈ, ਜਿਹਦੇ 'ਚ ਨਿਸ਼ਾਨਾ ਇਹ ਸੀ ਕਿ ਜਿਹੜੀ ਆਪਣੀ ਆਵਾਮ ਆਪਣੀ ਵਸੋਂ ਆ ਉਹਨੂੰ ਇਹ ਗੱਲ ਦਾ ਅਹਿਸਾਸ ਕਰਾਉਣਾ ਕਿ ਅਸੀਂ ਜਿੱਤ ਗਏ। ਤੇ ਉਹਦੇ ਵਿੱਚ ਮਤਲਬ ਜਦੋਂ ਤੁਸੀਂ ਇੰਟਰਨੈਸ਼ਨਲ ਮੀਡੀਆ ਤੇ ਨਿਗਾਹ ਮਾਰਦੇ ਹੋ ਤਾਂ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ ਤਾਂ ਉਸ ਸਮੇਂ ਦੇ ਦੌਰਾਨ ਕੁਛ ਜਿਹੜੀਆਂ ਖਬਰਾਂ ਆ ਉਹ ਕਿਉਂਕਿ ਰਿਪੋਰਟਿੰਗ ਗਰਾਊਂਡ ਦੇ ਉੱਤੇ ਜੋ ਵਾਪਰਿਆ ਸੀ ਉਹਦੇ 'ਚ ਹੋ ਰਹੀ ਸੀ, ਤਾਂ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਵਿੱਚੋਂ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ, ਜੇ ਤੁਸੀਂ ਉਹਨਾਂ ਦਾ ਐਨਾਲਿਸਿਸ ਕਰੋ ਤਾਂ ਤੁਹਾਨੂੰ ਇਹ ਨਿਕਲਣ ਨੂੰ ਮਿਲਣਾ ਕਿ ਜਿਹੜੀਆਂ ਘਟਨਾਵਾਂ ਵਾਪਰੀਆਂ, ਪਹਿਲਾਂ ਇੰਡੀਆ ਨੇ ਅਟੈਕ ਕਰਕੇ ਪਾਕਿਸਤਾਨ ਦੇ ਜਿਹੜੇ ਸਿਵਿਲੀਅਨ ਟਾਰਗੇਟ ਹਿੱਟ ਕੀਤੇ, ਫਿਰ ਉਸ ਝੜਪ ਦੇ ਵਿੱਚ ਉਹ ਜਦੋਂ ਹਿੱਟ ਕੀਤੇ ਤਾਂ ਇੰਡੀਆ ਨੇ ਉਹ ਹਿੱਟ ਕੀਤੇ ਏਅਰ ਟੂ ਸਰਫੇਸ ਮਿਸਾਈਲਸ ਦੇ ਰਾਹੀਂ, ਆਪਣੇ ਜਹਾਜ਼ ਉਡਾਏ ਤੇ ਉਹਨਾਂ ਦੇ ਰਾਹੀਂ ਮਿਸਾਈਲਸ ਛੱਡੀਆਂ। ਤੇ ਉਦੋਂ ਜਦੋਂ ਇੰਡੀਆ ਨੇ ਉਹ ਜਹਾਜ਼ ਉਡਾਏ ਆ ਤਾਂ ਪੰਜਾਬ ਦੇ ਜਿਹੜਾ ਸਰਹੱਦੀ ਇਲਾਕਾ ਤੁਸੀਂ ਕਹਿ ਸਕਦੇ ਹੋ, ਗੁਰਦਾਸਪੁਰ, ਅੰਮ੍ਰਿਤਸਰ, ਇਹ ਇਲਾਕੇ ਦੇ ਵਿੱਚ ਭਾਰਤੀ ਜਹਾਜ਼ ਜਿਹੜੇ ਉੜਦੇ ਦੇਖੇ ਗਏ, ਜਿਹੜੇ ਫਾਈਟਰ ਜੈਟ ਨੇ, ਤੇ ਉਹਨਾਂ ਨੇ ਉੱਥੋਂ ਬੰਬ ਮਿਸਾਈਲਾਂ ਛੱਡੀਆਂ। ਤੇ ਉਹ ਤੋਂ ਬਾਅਦ ਉਦੋਂ ਟਕਰਾਅ ਹੋ ਗਿਆ, ਪਾਕਿਸਤਾਨ ਨੇ ਆਪਣੇ 2-3 ਮਿੰਟ 'ਚ ਜਹਾਜ਼ ਉਡਾਏ ਆਪਣੇ ਸਟੇਸ਼ਨਸ ਤੋਂ, ਤੇ ਉਹ ਜਿਹੜਾ ਟਕਰਾਅ ਹੋਇਆ ਡੋਗ ਫਾਈਟ ਜਿਹੜੀ ਸਾਰੀ ਦੁਨੀਆ ਦੇ ਵਿੱਚ ਉਹਦੀ ਗੱਲਬਾਤ ਚੱਲੀ ਕਿ ਜਿਹਦੇ 'ਚ 3 ਰਫੇਲ ਤੇ 2 ਭਾਰਤ ਦੇ ਹੋਰ ਜਹਾਜ਼ ਜਿਹੜੇ ਆ ਉਹ ਉਹਨਾਂ ਨੇ ਸੁੱਟੇ। ਤੇ ਉਹਦੇ 'ਚੋਂ ਹੁਣ ਤੱਕ ਭਾਰਤ ਤਾਂ ਕਿਸੇ ਬਾਰੇ ਨਹੀਂ ਮੰਨਿਆ, ਤੇ ਨਾ ਭਾਰਤ ਨੇ, ਪਰ ਵੱਡੀ ਗੱਲ ਆ ਕਿ ਡਿਨਾਈ ਕੀਤਾ ਵੀ ਸਾਡੇ ਜਹਾਜ਼ ਗਿਰੇ ਆ। ਜਦੋਂ ਵੀ ਚਾਹੇ ਉਹ ਮਿਸਰੀ ਨੂੰ ਪੁੱਛਿਆ ਗਿਆ, ਚਾਹੇ ਉਹ ਜੈ ਸ਼ੰਕਰ ਨੂੰ ਪੁੱਛਿਆ ਗਿਆ, ਜਿਹਨੂੰ ਪੁੱਛਿਆ ਗਿਆ, ਉਹ ਚਾਹੇ ਇਹਨਾਂ ਦੇ ਮਿਲਟਰੀ ਅਫੀਸ਼ੀਅਲਸ ਨੂੰ ਪੁੱਛਿਆ ਗਿਆ, ਉਹਨਾਂ ਨੇ ਕਹਿ ਦਿੱਤਾ ਜੀ ਵੀ ਜੰਗ ਦੇ ਵਿੱਚ ਨੁਕਸਾਨ ਤਾਂ ਹੁੰਦਾ ਹੀ ਆ, ਸਮਾਂ ਆਉਣ ਤੇ ਦੱਸਾਂਗੇ। ਤਾਂ ਉਹ ਕਲੀਅਰ ਕੱਟ ਆ ਵੀ ਇਹਨਾਂ ਦੇ ਜਹਾਜ਼ ਡਿੱਗੇ। ਤੇ ਉਹ ਸਭ ਤੋਂ ਵੱਡੀ ਮੋਹਰ ਉਹਦੇ ਤੇ ਜਦੋਂ CNN ਦੇ ਨਾਲ ਗੱਲਬਾਤ ਦੇ ਵਿੱਚ ਜਿਹੜਾ ਫਰੈਂਚ ਇੰਟੈਲੀਜੈਂਸ ਆਫੀਸ਼ੀਅਲ ਆ ਉਹਨੇ ਇਹ ਗੱਲ ਤੇ ਪੁਸ਼ਟੀ ਕਰਤੀ ਕਿ ਇੱਕ ਜਹਾਜ਼ ਦਾ ਅਸੀਂ ਮਤਲਬ ਕਨਫਰਮ ਆ ਕਿ ਇੱਕ ਰਫੇਲ ਡਿੱਗਿਆ ਆ। ਤੇ ਉਹ ਤੋਂ ਬਾਅਦ CNN ਦੇ ਨਾਲ ਹੀ ਸ਼ਾਇਦ ਜਿਹੜੇ ਅਮਰੀਕਨ ਅਫੀਸ਼ੀਅਲਸ ਆ ਉਹਨਾਂ ਨੇ ਇਹ ਗੱਲ ਦੇ ਉੱਤੇ ਪੁਸ਼ਟੀ ਕੀਤੀ ਕਿ 2 ਰਫੇਲ ਜਿਹੜੇ ਡਿੱਗੇ ਆ, ਬਾਕੀ ਦੂਜੇ ਦਿਨ ਤੇ ਡਿੱਗਦੇ ਰਹਿੰਦੇ ਆ, ਜਿਹੜੇ ਉਹ ਪਹਿਲਾਂ ਵਾਲੇ ਉਹ ਤਾਂ ਆਪ ਉੜਨ ਆਪ ਵੀ ਡਿੱਗ ਜਾਂਦੇ ਆ। ਤਾਂ ਉਹਦੇ ਬਾਰੇ ਤਾਂ ਕੋਈ ਮਸਲਾ ਰਫੇਲ ਦਾ ਸੀ। ਤਾਂ 2 ਕਨਫਰਮ ਹੋ ਗਏ ਸੀ, ਬਾਕੀ ਮਤਲਬ ਲਗਭਗ ਹੁਣ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਸਪਸ਼ਟ ਹੈ ਜਿੰਨਾ ਐਨਾਲਿਸਿਸ ਹੋਇਆ ਵੀ ਚਾਈਨਾ ਜਿਹੜਾ ਆ ਉਹਦੀ ਟੈਕਨੋਲੋਜੀ ਬਾਰੇ ਜਾਂ ਉਹਦੀ ਜਿਹੜੀ ਮਿਲਟਰੀ ਐਡਵਾਂਸਮੈਂਟ ਆ ਉਹਦੇ 'ਚ ਫਿਰ ਮੰਨ ਰਹੇ ਆ ਕਿ ਇੰਡੀਆ ਦੇ ਜਹਾਜ਼ ਜਿਹੜੇ ਉਹਨਾਂ ਨੇ ਸੁੱਟ ਲਏ। ਤਾਂ ਉੱਥੇ ਤੱਕ ਇਹ ਸੀ। ਉਹ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਜਿਹੜਾ ਆ ਉਹਨੇ ਇਹ ਗੱਲ ਲਗਾਤਾਰ ਉਹ ਕਹਿ ਰਿਹਾ ਸੀ ਕਿ ਰਿਟੈਲੀਏਟ ਕਰਾਂਗੇ, ਪਰ ਉਹ ਕਰ ਨਹੀਂ ਸੀ ਰਿਹਾ। ਉਹਦੇ 'ਚ ਜਿਹੜੀ LOC ਦੇ ਉੱਤੇ ਦੋਵੇਂ ਮੁਲਕਾਂ ਦੇ ਦਰਮਿਆਨ ਜਿਹੜਾ ਪੁੰਛ ਦਾ ਇਲਾਕਾ, ਉੱਥੇ ਗੋਲੀਬਾਰੀ ਉਹ ਆਮ ਪਹਿਲਾਂ ਵੀ ਚੱਲਦੀ ਰਹਿੰਦੀ ਆ, ਤੇ ਉੱਥੇ ਉਹ ਪਰ ਵੱਡੇ ਪੱਧਰ ਤੇ ਹੋਈ ਉਦੋਂ, ਤਾਂ ਜਿਹਦੇ ਵਿੱਚ ਪੁੰਛ ਦੇ ਵਿੱਚ ਕੁਝ ਨੁਕਸਾਨ ਵੀ ਹੋਇਆ ਤੇ ਉਧਰ ਦੂਜੇ ਪਾਸੇ ਵੀ ਹੋਇਆ ਪਾਕਿਸਤਾਨ ਵਾਲੇ ਪਾਸੇ, ਤੇ ਉਹ ਗੋਲੀਬਾਰੀ ਚੱਲ ਰਹੀ ਸੀ ਜਿਹਨੂੰ ਪਾਕਿਸਤਾਨ ਦੀ ਮਿਲਟਰੀ ਨੇ ਮੰਨ ਕੇ ਐਲਾਨ ਕੀਤਾ ਵੀ ਅਸੀਂ ਉਹ ਕਰ ਰਹੇ ਆ। ਪਰ ਜਿਹੜੀ ਕਾਰਵਾਈ ਡਰੋਨਾਂ ਵਾਲੀ ਚੱਲੀ ਪੰਜਾਬ ਦੇ ਵਿੱਚ, ਤੇ ਇੱਥੇ ਕੁਛ ਜਿਹੜੇ ਡਰੋਨ ਗਿਰੇ ਆ ਜਾਂ ਕੁਛ ਇਸ ਤਰ੍ਹਾਂ ਦਾ ਜਿਹੜੀਆਂ ਮਿਸਾਈਲਾਂ ਗਿਰਨ ਦੀ ਗੱਲ ਆਈ ਵੀ ਉਹ ਪਾਕਿਸਤਾਨ ਨੇ ਡਿਨਾਈ ਕੀਤਾ ਕਿ ਅਸੀਂ ਉਹ ਨਹੀਂ ਕਰ ਰਹੇ। ਫਿਰ ਉਸ ਤੋਂ ਬਾਅਦ ਉਹ ਹੁਣ ਤਰੀਕਾਂ ਦੇ ਵਿੱਚ ਮੈਂ ਕਨਫਿਊਜ਼ ਨਾ ਹੋ ਜਾ, ਫਿਰ ਇੰਡੀਆ ਨੇ ਜਿਹੜਾ ਕਾਰਵਾਈ ਕੀਤੀ ਕਿ ਪਾਕਿਸਤਾਨ ਦੇ ਜਿਹੜੇ 에ਅਰਫੋਰਸ ਬੇਸ ਆ ਉਹਨਾਂ ਦੇ ਉੱਤੇ ਟਾਰਗੇਟ ਕੀਤਾ, ਉਹਨਾਂ ਤੇ ਅਟੈਕ ਕੀਤਾ। ਜਦੋਂ ਉਹ ਅਟੈਕ ਹੋਇਆ ਜਿਹਦੇ 'ਚ ਪਾਕਿਸਤਾਨ ਨੇ ਉਹ ਆਪ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਸ ਅਟੈਕ ਤੋਂ ਬਾਅਦ, ਉਹਨਾਂ ਨੇ ਆਪ ਕਿਹਾ ਵੀ ਹਾਂ ਸਾਡੇ ਤੇ ਅਟੈਕ ਹੋਇਆ, ਤੇ ਉਹ ਮੰਨੇ ਵੀ ਸਾਡਾ ਡੈਮੇਜ ਵੀ ਹੋਇਆ। ਉਹਨਾਂ ਨੇ ਕਿਹਾ ਵੀ ਕੁਛ ਮਿਸਾਈਲਾਂ ਜਿਹੜੀਆਂ ਉਹ ਵੱਜੀਆਂ ਨੇ ਟਾਰਗੇਟ ਦੇ ਉੱਤੇ, ਤੇ ਕੁਛ ਅਸੀਂ ਜਿਹੜੀਆਂ ਉਹ ਰੋਕ ਲਈਆਂ।
ਤੇ ਉਹ ਤੋਂ ਬਾਅਦ ਫਿਰ ਪਾਕਿਸਤਾਨ ਨੇ ਕਿਹਾ ਵੀ ਹੁਣ ਅਸੀਂ ਜਵਾਬ ਦੇਵਾਂਗੇ। ਫਿਰ ਪਾਕਿਸਤਾਨ ਨੇ ਅਟੈਕ ਕੀਤਾ ਤੇ ਜਿਹਦੇ ਚ ਪਾਕਿਸਤਾਨ ਨੇ ਕਿਹਾ ਕਿ ਅਸੀਂ ਇਹਨਾਂ ਦੇ ਜਿਹੜੇ 에ਅਰਫੋਰਸ ਸਟੇਸ਼ਨ ਆ ਕੁਛ, ਤੇ ਜਿੱਥੇ ਇਹਨਾਂ ਦੇ ਬ੍ਰਹਮੋਸ ਦਾ ਹੈਗਾ ਸੀ ਜ਼ਖੀਰਾ ਪਿਆ ਸੀ, ਉਹ ਟਾਰਗੇਟ ਕੀਤਾ ਤੇ ਉਹ ਅਸੀਂ ਕਾਮਯਾਬ ਰਹੇ ਆ ਕਰਨ ਚ। ਉਹਦੇ ਬਾਰੇ ਇੰਡੀਆ ਨੇ ਇਹ ਕਿਹਾ ਵੀ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਸਾਡੇ ਤੇ ਅਟੈਕ ਜ਼ਰੂਰ ਹੋਇਆ। ਤਾਂ ਇਹ ਮਤਲਬ ਜਿਹੜੀ ਸਿਚੁਏਸ਼ਨ ਆ ਅਮਰਵੀਰ ਸਿੰਘ ਜੀ। ਉਦੋਂ ਬਾਅਦ ਜਿਹੜੀ ਹੁਣ ਇੰਟਰਨੈਸ਼ਨਲ ਮੀਡੀਆ ਚ ਐਨਾਲਿਸਿਸ ਆ ਉਹ ਇਸ ਗੱਲ ਤੇ ਹੋ ਰਿਹਾ ਵੀ ਇੰਡੀਆ ਜਿਹੜਾ ਆ ਉਹਨੇ ਜਿਹੜੀ 에ਅਰ ਫੋਰਸ ਦੇ ਵਿੱਚ ਪਾਕਿਸਤਾਨ ਨੇ ਇੰਡੀਆ ਨੂੰ ਹਰਾਇਆ ਤੇ ਇਹਨਾਂ ਦੇ ਜਹਾਜ਼ ਸੁੱਟੇ ਆ, ਇਹ ਸਪਸ਼ਟ ਆ, ਡਰੋਨ ਵੀ ਸੁੱਟੇ ਆ ਇਹਨਾਂ ਦੇ। ਪਰ ਦੂਜੇ ਪਾਸੇ ਜਿਹੜਾ ਪਾਕਿਸਤਾਨ ਦੇ ਬਾਰੇ ਜਿਹੜੀ ਗੱਲਬਾਤ ਆ ਰਹੀ ਹੈ ਕਿ ਜਿਹੜਾ ਪਾਕਿਸਤਾਨ ਦਾ ਡਿਫੈਂਸ ਸਿਸਟਮ ਆ ਵੀ ਜਿਹੜਾ ਇੰਡੀਆ ਨੇ ਮਿਸਾਈਲਾਂ ਛੱਡੀਆਂ ਆਪਣੇ, ਉਹਨਾਂ ਨੂੰ ਰੋਕ ਨਹੀਂ ਸਕਿਆ ਟਾਰਗੇਟ ਤੇ ਹਿੱਟ ਕਰਨ ਤੋਂ। ਤਾਂ ਉੱਥੇ ਪਾਕਿਸਤਾਨ ਦੀ ਜਿਹੜੀ ਇੱਕ ਕਮਜ਼ੋਰੀ ਆ ਉਹ ਵੀ ਦੁਨੀਆ ਇਸ ਟਾਈਮ ਚਰਚਾ ਚ ਆ ਰਹੀ ਆ, ਜਿਹਦੇ ਚ ਬੇਸਿਕਲੀ ਇਹੀ ਚਰਚਾ ਆ ਕਿ ਚਾਈਨਾ ਦੀ ਜਿਹੜੀ ਮਤਲਬ ਕਿਉਂਕਿ ਉਹ ਵੀ ਚਾਈਨੀਜ਼ ਇਨਫਰਾਸਟਰਕਚਰ ਦੱਸਿਆ ਜਾ ਰਿਹਾ ਜਿਹੜਾ ਪਾਕਿਸਤਾਨ ਕੋਲ ਆ, ਜਿਹੜਾ ਡਿਫੈਂਸ ਵਾਸਤੇ ਲਾਇਆ ਹੋਇਆ 에ਅਰ ਡਿਫੈਂਸ ਵਾਸਤੇ, ਵੀ ਉਹ ਕਹਿ ਕੇ ਉਹਦੇ ਚ ਕਿ ਮੰਨਿਆ ਜਾ ਰਿਹਾ ਕਿ ਉਹ ਕਮਜ਼ੋਰ ਆ। ਪਰ ਜਿਹੜਾ ਚਾਈਨਾ ਦੀ ਜਿਹੜੀ ਟੈਕਨੋਲੋਜੀ ਜਿਹੜੀ ਖਾਸ ਤੌਰ ਤੇ ਜਿਹੜਾ ਫਾਈਟਰ ਜੈਟ ਆ ਜਿਹਦੇ ਨਾਲ ਰਫੇਲ ਸੁੱਟੇ ਆ, ਉਹਦੀ ਦੁਨੀਆ ਦੇ ਵਿੱਚ ਚਰਚਾ ਹੈ ਕਿ ਉਹਦਾ ਜੇ ਬਦਲ ਵੈਸਟ ਨਹੀਂ ਲੱਭਦਾ ਤਾਂ ਅੱਗੇ ਜਿਹੜੇ ਗੰਭੀਰ ਸੱਟੇ ਆ ਉਹ ਵੈਸਟ ਨੂੰ ਭੁਗਤਣੇ ਪੈ ਸਕਦੇ ਆ। ਤਾਂ ਇਹ ਸਾਰਾ ਐਨਾਲਿਸਿਸ ਹੋ ਰਿਹਾ ਜਿਹਦੇ ਚ ਦੋਵਾਂ ਦੀਆਂ ਕਮਜ਼ੋਰੀਆਂ ਵੀ ਰਹੀਆਂ ਪਰ ਦੋਵਾਂ ਦੀ ਤਾਕਤ, ਕਿਉਂਕਿ ਇਹ ਜਿਹੜੀ ਮਤਲਬ ਇਹਨੂੰ ਜਿਹੜੀ ਇਸ ਵਾਰ ਦੀ ਫਾਈਟ ਹੋਈ ਹੈ ਇਹਨੂੰ ਇੱਕ ਡੈਕੇਡਸ ਦੀ ਸਭ ਤੋਂ ਮਹਿੰਗੇ ਕਨਫਲਿਕਟ ਵਜੋਂ ਦੇਖਿਆ ਜਾ ਰਿਹਾ, ਕਿਉਂਕਿ ਜਿੰਨੇ ਡਰੋਨ ਛੱਡੇ ਗਏ ਆ ਤੇ ਜਿੰਨਾ ਮਤਲਬ ਮਿਸਾਈਲਾਂ ਦਾ ਜਿਹੜੀ ਹਾਈ ਟੈਕ ਸਾਰਾ ਇਨਫਰਾਸਟਰਕਚਰ ਹੈ ਮਿਲਟਰੀ ਦਾ ਉਹ ਯੂਜ਼ ਹੋਇਆ ਜੀ। ਤੇ ਉਹਦੇ ਚ ਜੇ ਆਪਾਂ ਨੁਕਸਾਨ ਦੀ ਗੱਲ ਕਰਨੀ ਪੈਸਿਆਂ ਦੇ ਪੱਖ ਤੋਂ ਤਾਂ ਇੰਡੀਆ ਦਾ ਜੇ 3 ਰਫੇਲ ਡਿੱਗ ਗਿਆ ਤਾਂ ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹਨਾਂ ਨੂੰ ਕਿੰਨਾ ਬੜਾ ਘਾਟਾ ਪਿਆ। ਤੇ ਉਹ ਸਾਰੇ ਦੇ ਚੱਲਦੇ ਅਮਰਵੀਰ ਸਿੰਘ ਜੀ ਦੋਵੇਂ ਮੁਲਕ ਜਿਹੜੇ ਆ ਉਹਨਾਂ ਨੇ ਦੇਖੋ ਖਬਰਾਂ ਜਿਹੜਾ ਟੀਵੀ ਦੇ ਉੱਤੇ ਦਿਖਾਈਆਂ ਜਾਂਦੀਆਂ ਉਹ ਦੋਵੇਂ ਪਾਸੇ ਹੀ ਮਤਲਬ ਉਹਦੇ ਚ ਝੂਠ ਵੀ ਬਥੇਰਾ ਕੁਝ ਹੁੰਦਾ ਆ। ਇੰਡੀਆ ਤਾਂ ਚਲੋ ਸਿਰਾ ਹੀ ਲਾ ਆਉਂਦਾ, ਉਹਦੇ ਜਿਹੜੇ ਗ੍ਰਾਫਿਕਸ ਚਲਾਉਂਦੇ ਆ ਮਤਲਬ ਇਸਲਾਮਾਬਾਦ ਵੀ ਕਬਜ਼ੇ ਚ ਕਰ ਲਿਆ ਸੀ ਉਹਨਾਂ ਨੇ। ਤੇ ਉਹਦੇ ਚੋਂ ਜਿਹੜੀ ਗੱਲ ਨਿਊਕਲੀਅਰ ਉਹਦੇ ਫੈਸਿਲਿਟੀ ਤੇ ਅਟੈਕ ਦੀ ਆ ਰਹੀ ਆ ਤਾਂ ਉਹਦੇ ਚ ਆਪਾਂ ਦੋ ਜਿਹੜੀਆਂ ਗੱਲਾਂ ਆ ਅੱਜ ਖਬਰ ਆਈ ਥਿੰਕ ਵਾਸ਼ਿੰਗਟਨ ਪੋਸਟ ਦੇ ਵਿੱਚ ਵੀ ਲੱਗੀ ਆ ਤੇ ਜਿਹਦੇ ਚ ਜ਼ਿਕਰ ਜ਼ਰੂਰ ਹੋਇਆ ਕਿ ਇੰਡੀਆ ਨੇ ਜਿਹੜਾ ਅਟੈਕ ਰਾਵਲਪਿੰਡੀ ਦੇ 에ਅਰਫੋਰਸ ਬੇਸ ਤੇ ਕੀਤਾ ਤਾਂ ਉਹ ਕਿਉਂਕਿ ਜਿਹੜੀ ਉਹਨਾਂ ਦੀ ਫੈਸਿਲਿਟੀ ਹੈ ਜਿੱਥੇ ਨਿਊਕਲੀਅਰ ਵਾਰਹੈਡਸ ਕੰਟਰੋਲ ਕੀਤੇ ਜਿਹੜਾ ਉਹਦਾ ਕੰਟਰੋਲ ਸੈਂਟਰ ਆ, ਉਹ ਕਿਉਂਕਿ ਵਾਰਹੈਡ ਇੱਕ ਥਾਂ ਤੇ ਨਹੀਂ ਰੱਖੇ ਹੁੰਦੇ ਆ, ਉਹ ਬਹੁਤ ਥਾਵਾਂ ਤੇ ਹੁੰਦੇ ਆ, ਪਰ ਜਿੱਥੋਂ ਕੰਟਰੋਲ ਕੀਤੇ ਜਾਂਦੇ ਆ ਕੰਟਰੋਲ ਸੈਂਟਰ ਆ ਉਹਦੇ ਬਿਲਕੁਲ ਨੇੜੇ ਸੀ। ਤਾਂ ਇਸ ਕਰਕੇ ਜਦੋਂ ਉਹ ਹੋਇਆ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਪਾਕਿਸਤਾਨ ਨੇ ਵੀ ਜਿਹੜੀ ਆਪਣੀ ਮੀਟਿੰਗ ਆ ਨਿਊਕਲੀਅਰ ਜਿਹੜੀ ਕਮੇਟੀ ਦੀ ਉਹ ਮੀਟਿੰਗ ਸੱਦੀ। ਤਾਂ ਜਿਹੜਾ ਮਤਲਬ ਇਹ ਨਹੀਂ ਸੀ ਕਿ ਇੰਡੀਆ ਦਾ ਉੱਥੇ ਅਟੈਕ ਹੋ ਗਿਆ ਸੀ, ਮਸਲਾ ਇਹ ਸੀ ਕਿ ਇੱਕ ਗੱਲ ਹੋਰ ਜਿਹੜੀ ਦੱਸੀ ਜਾਂਦੀ ਹੈ ਕਿ ਜਿਹੜੇ ਕੰਟਰੋਲ ਸੈਂਟਰ ਨੇ ਇਹਦੀਆਂ ਲੋਕੇਸ਼ਨਸ ਕੋਈ ਲੁਕਵੀਆਂ ਨਹੀਂ ਹੁੰਦੀਆਂ, ਇਹ ਲੋਕੇਸ਼ਨਸ ਜਿਹੜੀਆਂ ਆ ਉਹ ਪਤਾ ਹੁੰਦੀਆਂ, ਜਿਹਦੇ ਚ ਇਹ ਮੰਨਿਆ ਹੀ ਜਾਂਦਾ ਕਿ ਦੁਨੀਆ ਦਾ ਕੋਈ ਵੀ ਮੁਲਕ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਇਹਨਾਂ ਫੈਸਿਲਿਟੀਜ਼ ਦੇ ਉੱਤੇ ਅਟੈਕ ਨਹੀਂ ਕਰਨਾ, ਕਿਉਂਕਿ ਇਹ ਇੱਕ ਅੰਡਰਸਟੈਂਡਿੰਗ ਆ ਵੀ ਜੇ ਤੁਸੀਂ ਕਰੋਗੇ ਤਾਂ ਅਗਲਾ ਵੀ ਕਰੂਗਾ ਤੇ ਦੁਨੀਆ ਤਬਾਹ ਹੋਊਗੀ। ਵੀ ਜੇ ਤੁਹਾਡੇ ਵਿੱਚ ਕੋਈ ਟਕਰਾਅ ਹੁੰਦਾ ਵੀ ਹੈ ਤਾਂ ਉਹ ਟਕਰਾਅ ਦੇ ਇੱਕ ਪੱਧਰ ਆ ਵੀ ਤੁਸੀਂ ਕਿਸ ਲੈਵਲ ਤੱਕ ਜਿਹੜੇ ਆਰਮਸ ਆ ਉਹ ਵਰਤਣੇ ਆ। ਜਿਵੇਂ ਕੈਮੀਕਲ ਵੈਪਨ ਜੇ ਕੋਈ ਮੁਲਕ ਵਰਤੂਗਾ ਤਾਂ ਸਾਰੀ ਦੁਨੀਆ ਉਹਦੇ ਖਿਲਾਫ ਹੋਊਗੀ ਜੀ। ਇਹਦੇ ਮਤਲਬ ਜੰਗ ਦੇ ਵੀ ਕੁਝ ਅਸੂਲ ਕੁਝ ਮਿਆਰ ਨੇ। ਤਾਂ ਉਹਦੇ ਚ ਜਦੋਂ ਉਹ ਇੰਡੀਆ ਨੇ ਉੱਥੇ ਅਟੈਕ ਕੀਤਾ ਉਹਦੇ ਨੇੜੇ, ਉਹ ਤੋਂ ਬਾਅਦ ਕਿਹਾ ਜਾ ਰਿਹਾ ਕਿ ਫਿਰ ਅਮਰੀਕਾ ਨੂੰ ਲੱਗਿਆ ਵੀ ਕਿਉਂਕਿ ਪਾਕਿਸਤਾਨ ਨੇ ਵੀ ਸੱਦ ਲਈ ਤੇ ਪਾਕਿਸਤਾਨ ਦੀ ਜਿਹੜੀ ਚਾਹੇ ਉਹ ਮਿਲਟਰੀ ਲੀਡਰਸ਼ਿਪ ਆ ਚਾਹੇ ਉਹ ਪੋਲੀਟੀਕਲ ਲੀਡਰਸ਼ਿਪ ਆ ਉਹਦੇ ਬਾਰੇ ਇਹ ਸਪਸ਼ਟ ਆ ਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਡੇ ਤੇ ਇਸ ਤਰੀਕੇ ਦਾ ਹਮਲਾ ਵੀ ਮਤਲਬ ਜ਼ਿੰਦਗੀ ਮੌਤ ਦਾ ਮਸਲਾ ਤਾਂ ਫਿਰ ਅਗਲਿਆਂ ਕੋਲ ਕੋਈ ਰਾਹ ਨਹੀਂ। ਤੇ ਉਹ ਤੋਂ ਬਾਅਦ ਫਿਰ ਅਮਰੀਕਾ ਨੇ ਮਤਲਬ ਡੋਨਲਡ ਟਰੰਪ ਦੇ ਨੂੰ ਇਸ ਗੱਲ ਬਾਰੇ ਦੱਸਿਆ ਗਿਆ ਓਵਲ ਆਫਿਸ ਦੇ ਵਿੱਚ। ਤੇ ਫਿਰ ਡੋਨਲਡ ਟਰੰਪ ਨੇ ਫਿਰ ਜਿਹੜੀ ਗੱਲ ਉਹਦੀ ਸਿੱਧੀ ਸੀ ਵੀ ਹੁਣ ਤੁਸੀਂ ਮਤਲਬ ਵੀ ਮੰਨਦੇ ਆ ਜਾਂ ਮੈਂ ਮਨਾਵਾਂ, ਹੈ ਨਾ, ਵੀ ਉਹ ਫਿਰ ਜਿਹੜੀ ਗੱਲ ਆ ਉਹ ਫੋਨ ਦੇ ਉੱਤੇ ਹੋਈ ਆ। ਫਿਰ ਜਿਹੜੀ ਉਹ ਗੱਲ ਆ ਵੀ ਉਹ ਤੁਸੀਂ ਇਹ ਕਹੋ ਵੀ ਫਿਰ ਝਾੜ ਝਾਂਬੇ ਹੋਈ ਆ ਮੋਦੀ ਦੀ ਤੇ ਇੰਡੀਆ ਦੀ ਸਾਰੀ ਲੀਡਰਸ਼ਿਪ ਦੀ। ਤੇ ਫਿਰ ਟਰੰਪ ਨੇ ਇਹਨਾਂ ਨੂੰ ਮਤਲਬ ਸਖਤੀ ਦੇ ਨਾਲ ਜਿਹੜਾ ਆ ਉਹ ਅੱਗੇ ਸੀਜ਼ ਫਾਇਰ ਦੇ ਲਈ ਵਰਜਿਆ। ਤੇ ਗੱਲ ਇਹ ਆ ਵੀ ਇੰਡੀਆ ਜਿਹੜਾ ਸੀਜ਼ ਫਾਇਰ ਆ ਇਹ ਕਿਸੇ ਵੀ ਤੁਸੀਂ ਦੇਖੋ ਕਿਸੇ ਗੱਲ ਤੇ ਨਹੀਂ ਹੋਇਆ ਵੀ ਸੀਜ਼ ਫਾਇਰ ਕਿਹੜੀ ਗੱਲ ਤੇ, ਬਸ ਇੱਕ ਫੋਨ ਤੇ ਹੋਇਆ ਵੀ ਟਰੰਪ ਨੇ ਮਤਲਬ ਫੋਨ ਕੀਤਾ ਤੇ ਸੀਜ਼ ਫਾਇਰ ਉਹਨੇ ਕਹਿ ਦਿੱਤਾ ਵੀ ਹੁਣ ਚੁੱਪ ਕਰਕੇ ਬਹਿ ਜਾ ਤੇ ਉਹ ਚੁੱਪ ਕਰਕੇ ਬੈਠ ਗਿਆ ਤੇ ਉਹਦੀ ਹਿੰਮਤ ਨਹੀਂ ਪਈ ਉਹ ਤੋਂ ਬਾਅਦ ਮੁੜ ਕੇ ਕਾਰਵਾਈ ਕਰਨ ਦੀ। ਤੇ ਪਾਕਿਸਤਾਨ ਜਿਹੜਾ ਆ
ਉਹ ਆਲਰੇਡੀ ਰਿਟੈਲੀਏਸ਼ਨ ਉਦੋਂ ਕਰ ਚੁੱਕਿਆ ਸੀ, ਜਿਹੜਾ ਪਾਕਿਸਤਾਨ ਦਾ ਦਾਅਵਾ ਆ। ਤੇ ਵੀ ਉਹ ਤੋਂ ਬਾਅਦ ਪਾਕਿਸਤਾਨ ਤੋਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਅਸੀਂ ਨਹੀਂ ਲੜਨਾ ਚਾਹੁੰਦੇ ਜੰਗ, ਤੇ ਇੰਡੀਆ ਨੇ ਅਟੈਕ ਕੀਤਾ ਸੀ, ਪਾਕਿਸਤਾਨ ਨੇ ਜਵਾਬ ਦਿੱਤਾ ਤੇ ਇਹ ਜੰਗ ਪਰ ਅਸੀਂ ਮਤਲਬ ਜਿਹੜਾ ਲਗਾਤਾਰ ਪੰਜਾਬ ਚਾਹੁੰਦਾ ਸੀ ਕਿ ਜੰਗ ਜਿਹੜੀ ਆ ਉਹ ਇਸ ਤਰੀਕੇ ਦੀ ਨਾ ਹੋਵੇ, ਰੁਕੇ। ਅਸੀਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਹਾਂ ਕਿ ਪਾਕਿਸਤਾਨ ਦਾ ਇਸ ਗੱਲ ਲਈ ਧੰਨਵਾਦ ਬਾਰ-ਬਾਰ, ਮਤਲਬ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਰ ਰਹੀ ਆ ਕਿ ਉਹਨਾਂ ਨੇ ਹਾਲਾਂਕਿ ਇੰਡੀਆ ਨੇ ਪੰਜਾਬ ਦੀ ਟੈਰੀਟਰੀ ਤੋਂ ਪਾਕਿਸਤਾਨ ਤੇ ਅਟੈਕ ਕੀਤਾ, ਪਰ ਪਾਕਿਸਤਾਨ ਨੇ ਪੰਜਾਬ ਦੇ ਵਿੱਚ ਇਹ ਮਤਲਬ ਯਕੀਨੀ ਬਣਾਇਆ ਕਿ ਜਿਹੜੇ ਸਿਵਿਲੀਅਨਸ ਆ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਇਸ ਸਾਰੀ ਕਨਫਲਿਕਟ ਦੇ ਵਿੱਚ ਨਾ ਹੋਵੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਦੇਖ ਰਹੇ ਹਾਂ ਮਾਨ ਸਿੰਘ ਮਾਨ ਲੀਡ ਕਰ ਰਹੇ ਆ ਕੈਂਪੇਨ ਨੂੰ। ਮੈਨੂੰ ਪਤਾ ਲੱਗਿਆ ਕਿ ਕੱਲ ਅੱਜ ਹੁਣ ਉੱਥੇ ਜਿਹੜਾ ਦਿਨ ਚੜ੍ਹਨਾ ਹੈ ਸ਼ਾਇਦ, ਵੀ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੰਡੀਆ ਦਾ ਆਰਮਜ਼ ਡੀਪੂ ਆ ਉਹਦੇ ਬਾਹਰ ਜਿਹੜਾ ਇੱਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਤੇ ਕੈਂਪੇਨ ਰਨ ਕੀਤੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਵਿੱਚੋਂ ਇੰਡੀਆ ਦੇ ਜਿਹੜੇ ਆਰਮਜ਼ ਡੀਪੂ ਆ ਇਹ ਇੱਥੋਂ ਮੂਵ ਕੀਤੇ ਜਾਣ, ਵੀ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਜੰਗ ਦਾ ਪੰਜਾਬ ਅਖਾੜਾ ਨਾ ਬਣੇ। ਤਾਂ ਇਹ ਇਸ ਤਰੀਕੇ ਦੀਆਂ ਜਿਹੜੀਆਂ ਕੈਂਪੇਨਸ ਮੂਵਮੈਂਟਸ ਆ ਉਹ ਸਿੱਖ ਲੀਡਰਸ਼ਿਪ ਨੂੰ ਤੇਜ਼ ਕਰਨੀਆਂ ਚਾਹੀਦੀਆਂ ਆ, ਤੇ ਤਾਂ ਕਿ ਜਿਹੜੀ ਚਾਹੇ ਉਹ ਪਾਕਿਸਤਾਨ ਆ ਚਾਹੇ ਉਹ ਇੰਡੀਆ, ਜਿਹੜੀ ਸਿੱਖਾਂ ਦੀ ਧਰਤੀ ਆ, ਅਸੀਂ ਉਹਨੂੰ ਕਿਸੇ ਨੂੰ ਵੀ ਇਹ ਹੱਕ ਹਕੂਕ ਨਹੀਂ ਦੇ ਸਕਦੇ ਕਿ ਉਹ ਸਾਡੀ ਧਰਤੀ ਨੂੰ ਜੰਗ ਦਾ ਅਖਾੜਾ ਬਣਾਵੇ। ਤਾਂ ਇਸ ਗੱਲ ਦੇ ਉੱਤੇ ਸਿੱਖ ਲੀਡਰਸ਼ਿਪ ਆ, ਮੈਨੂੰ ਲੱਗਦਾ ਕਿ ਉਹਨੂੰ ਅੱਗੇ ਜਿਹੜੇ ਆ ਗੰਭੀਰ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਡਿਸਕਸ਼ਨ ਸੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ। ਵਿਊਅਰਸ, ਤੁਸੀਂ ਸਾਨੂੰ ਲਿਖ ਸਕਦੇ ਹੋ, ਈਮੇਲ ਕਰ ਸਕਦੇ ਹੋ sos@tv84.tv ਤੇ, ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਪਣੇ ਸਵਾਲ ਜਾਂ ਸੁਝਾਅ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ। ਡੋਨੇਸ਼ਨਸ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv। ਸਾਨੂੰ ਤੁਸੀਂ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ। ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ ਚੈੱਕ ਬਣਾ ਕੇ TV84 ਦੇ ਨਾਂ ਦੇ ਉੱਤੇ, 3601 37th Avenue, Long Island City, New York 11101। ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ। ਸਕਰੀਨ ਤੇ ਦੇਖ ਸਕਦੇ ਹੋ ਤੁਹਾਡੀ ਤੇ ਸ਼ੋਅ ਹੋ ਰਿਹਾ ਨੰਬਰ 5166191984। ਇਸ ਨੰਬਰ ਰਾਹੀਂ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ ਫਿਰ WhatsApp ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸੱਚਾ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ ਨੂੰ, ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਅੰਤ ਦੇ ਵਿੱਚ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।